वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੋਟ ਮੈਂ ਚਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 20 अक्तूबर 2021 6 कत्तक नानकशाही संमत 553 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਬੇਸਡ 5 ਰਿਵਰ ਟਰਾਂਸਪੋਰਟ ਵੱਲੋਂ। ਸੋ 5 ਰਿਵਰ ਟਰਾਂਸਪੋਰਟ ਦੇ ਮਾਲਕ ਸਰਦਾਰ ਗੋਵਿੰਦਰ ਸਿੰਘ ਵੱਲੋਂ ਵਾਹਿਗੁਰੂ ਵੱਲੋਂ ਪੋਤੇ ਦੀ ਦਾਤ ਬਖਸ਼ਣ ਦੀ ਖੁਸ਼ੀ ਵਿੱਚ ਸੱਚੋ ਸੱਚ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ। ਸੋ ਉਹਨਾਂ ਕਿਹਾ ਹੈ ਕਿ ਅਸੀਂ ਇਸ ਖੁਸ਼ੀ ਦੇ ਮੌਕੇ ਕੌਮੀ ਕਾਰਜ ਲਈ ਯੋਗਦਾਨ ਪਾ ਰਹੇ ਹਾਂ। ਸੋ ਇਹ ਸਾਡੇ ਪਰਿਵਾਰ ਲਈ ਬੜੀ ਹੀ ਮਾਣ ਤੇ ਖੁਸ਼ੀ ਵਾਲੀ ਗੱਲ ਹੈ। ਸੋ ਟੀਵੀ 84 ਦੀ ਟੀਮ ਵੱਲੋਂ ਅਸੀਂ ਪੋਤੇ ਗੁਰਦਿੱਤ ਸਿੰਘ ਦੀ ਆਮਦ ਤੇ ਪਿਤਾ ਸਰਦਾਰ ਜਗਮੀਤ ਸਿੰਘ, ਮਾਤਾ ਹਨਦੀਪ ਕੌਰ, ਦਾਦਾ ਸਰਦਾਰ ਗੋਵਿੰਦਰ ਸਿੰਘ, ਦਾਦੀ ਸਰਦਾਰਨੀ ਪਰਮਿੰਦਰ ਕੌਰ, ਭੂਆ ਸੁਖਮੀਤ ਕੌਰ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪੋਤੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ, ਲੰਮੀ ਆਯੂ ਬਖਸ਼ਣ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਰੂਹਾਨੀਅਤ ਦੀਆਂ ਵਿਚਾਰਾਂ ਕਰਾਂਗੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਆਪਣੇ ਜਿਹੜੇ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਗੁਰਬਾਣੀ ਦੀ ਤੁਕ ਤੋਂ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ 313ਵਾਂ ਗੁਰਗੱਦੀ ਦਿਵਸ ਹੈ। ਸੋ ਇਸ ਪਵਿੱਤਰ ਮੌਕੇ ਤੇ ਦਿਨ ਤੇ ਅਸੀਂ ਆਪਣੀ ਸਮੁੱਚੀ ਸਿੱਖ ਕੌਮ ਨੂੰ ਅਤੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਇਸ ਮੁਬਾਰਕ ਦਿਨ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਸੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਸਿਧਾਂਤ ਕੀ ਹੈ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਜ਼ਿਆਦਾ ਆਪਾਂ ਰੂਹਾਨੀਅਤ ਦੀਆਂ ਹੀ ਵਿਚਾਰਾਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਜਿਹੜਾ ਮੁਬਾਰਕ ਦਿਨ ਹੈ 313ਵਾਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ। ਬਿਲਕੁਲ ਅੱਜ ਦੇ ਦਿਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਰੋਸ ਦੀ ਤਾਬਿਆ ਪੰਜ ਸਿੰਘ ਸਨ ਔਰ ਇਹ ਫਰਮਾਇਆ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿ ਹੁਣ ਤੋਂ ਬਾਅਦ ਕੋਈ ਫਿਜ਼ੀਕਲ ਫਾਰਮ ਦੇ ਵਿੱਚ ਦੇਹਧਾਰੀ ਰੂਪ ਦੇ ਵਿੱਚ ਕੋਈ ਗੁਰੂ ਨਹੀਂ ਹੋਣਗੇ ਔਰ 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਵਿਦਮਾਨ ਹੈ। ਗੁਰੂ ਪੰਥ ਨੂੰ ਗੁਰੂ ਗ੍ਰੰਥ ਦੇ ਲੜ ਲਾਇਆ ਕਿ ਰੂਹਾਨੀਅਤ ਰਹੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਔਰ ਦੁਨਿਆਵੀ ਫੈਸਲੇ ਗੁਰੂ ਪੰਥ ਆਪਣੀ ਪੰਜ ਪ੍ਰਵਾਨੀ ਮਰਿਆਦਾ ਦੇ ਅਨੁਸਾਰ ਕਰੇਗਾ। ਉਸ ਬਾਰੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ ਕਿਉਂਕਿ ਜੋ ਘਟਨਾਕ੍ਰਮ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਵਾਪਰਿਆ ਔਰ ਪੰਜਾਬ ਦੇ ਵਿੱਚ 2015 ਤੋਂ ਲੈ ਕੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 400 ਤੋਂ ਜ਼ਿਆਦਾ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਖਾਸ ਤੌਰ ਤੇ ਗੈਰ ਸਿੱਖਾਂ ਦੇ ਵਿੱਚ ਜਿਹੜਾ ਹਿੰਦੂਤਵੀ ਮੀਡੀਆ ਹੈ ਉਹਨਾਂ ਨੇ ਇੱਕ ਗਲਤ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਸੋ ਇਹ ਜ਼ਰੂਰੀ ਹੈ ਸਿੱਖ ਕੌਮ ਨੂੰ ਤਾਂ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਕੀ ਹੈ ਲੇਕਿਨ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਜਿੱਥੇ ਅਸੀਂ
ਸਿਧਾਂਤਕ ਗੱਲਬਾਤ ਕਰਾਂਗੇ ਕਿ ਗੁਰੂ ਗ੍ਰੰਥ ਗੁਰੂ ਪੰਥ ਦਾ ਕੀ ਐਟਰਨਲ ਬੌਂਡ ਹੈ, ਜੀ ਉੱਥੇ ਨਾਲ ਕਿਵੇਂ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਆਰਐਸਐਸ, ਭਾਰਤੀ ਹਕੂਮਤ ਦੀਆਂ ਏਜੰਸੀਆਂ ਜਿਨ੍ਹਾਂ ਨੇ ਬੇਸ਼ੱਕ ਪਿਛਲੇ 75 ਸਾਲਾਂ ਤੋਂ ਹੀ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਨੂੰ ਹੀ ਆਪਣੀਆਂ ਗਨ ਸ਼ਾਟਸ ਥੱਲੇ ਰੱਖਿਆ ਹੋਇਆ ਹੈ, ਕਿਵੇਂ ਉਹ ਈਵਨ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਗੱਲ ਹੁੰਦੀ ਹੈ ਤੇ ਸਿੱਖਾਂ ਵੱਲੋਂ ਚੁੱਕਿਆ ਗਿਆ ਕੋਈ ਵੀ ਕਦਮ ਕਿਵੇਂ ਉਸ ਨੂੰ ਜਿਹੜਾ ਉਹ ਕੱਟੜਪੁਣੇ ਨਾਲ ਜੋੜਿਆ ਜਾਂਦਾ ਹੈ, ਇਨਟੋਲਰੈਂਸ ਨਾਲ ਜੋੜਿਆ ਜਾਂਦਾ ਹੈ। ਪਰ ਉਹ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਅੱਜ ਜਿਸ ਪਰਿਵਾਰ ਨੇ ਸਪਾਂਸਰਸ਼ਿਪ ਦਿੱਤੀ ਹੈ ਸੱਚੋ ਸੱਚ ਪ੍ਰੋਗਰਾਮ ਦੀ, ਇਹ ਸਾਡੇ ਲਈ ਇਵੇਂ ਹੀ ਨੇ ਜਦੋਂ ਅਸੀਂ ਨਿਊਯਾਰਕ 'ਚ ਹੁੰਦੇ ਹਾਂ, ਡਾਕਟਰ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹਾਂ, ਜਾਂ ਵਰਜੀਨੀਆ 'ਚ ਭਾਈ ਨਰਿੰਦਰ ਸਿੰਘ ਚੱਠਾ ਸਾਹਿਬ ਫੈਮਿਲੀ ਹੈ, ਜਾਂ ਕਲਾ ਮਾਜ਼ੂ 'ਚ ਭਾਈ ਗੁਰਦੇਵ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹਾਂ, ਜੀ ਔਰ ਕੈਲੀਫੋਰਨੀਆ 'ਚ ਸਾਡੇ ਬਹੁਤ ਸਾਰੇ ਵੀਰ ਨੇ, ਮੈਂ ਬਿਲਕੁਲ। ਕਿਹਦਾ ਜ਼ਿਕਰ ਕਰਾਂ। ਤੇ ਇਹ ਨੇ ਜਿਹੜੇ ਸਾਡੇ ਮੁੱਢਲੇ ਦਿਨਾਂ ਤੋਂ ਜਦੋਂ ਅਸੀਂ 1990-91 ਦੇ ਵਿੱਚ ਅਮਰੀਕਾ ਦੇ ਵਿੱਚ ਆਪਣੇ ਸਿਆਸੀ ਪੰਥਕ ਸਫ਼ਰ ਨੂੰ ਸ਼ੁਰੂ ਕੀਤਾ ਤੇ ਸਾਡੇ ਨਾਲ ਹੀ ਤੁਰੇ ਨਹੀਂ ਸਗੋਂ ਇੱਕ ਪਿੱਲਰ ਵਾਂਗ ਨਾਲ ਖਲੋਤੇ ਨੇ। ਜੀ ਫਿਰ ਗੱਲ ਕੱਲੀ ਇਹ ਨਹੀਂ ਹੈ ਕਿ ਪਰਸਨਲ ਲਾਇਲਟੀ ਦੀ, ਜਿਵੇਂ ਤੁਸੀਂ ਬੱਚੇ ਗੁਰਦਿੱਤ ਸਿੰਘ ਦੀ ਇਸ ਦੁਨੀਆ 'ਚ ਆਮਦ ਜਿਸ ਨੂੰ ਹਮੇਸ਼ਾ ਅਸੀਂ ਬਖਸ਼ਿਸ਼ ਕਹਿੰਦੇ ਹਾਂ, ਬੱਚਾ ਬਿਲਕੁਲ। ਹੋਏ ਬੱਚੀ ਹੋਏ, ਕਿਉਂਕਿ ਇਹ ਵੀ ਇੱਕ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਉਸ ਵੇਲੇ ਦੇ ਮਹਾਰਾਸ਼ਟਰ ਦੇ ਇੱਕ ਪ੍ਰਮੁੱਖ ਸੰਤ ਰਾਮਦਾਸ ਜਿਹੜਾ ਸ਼ਿਵਾਜੀ ਮਰਾਠਾ ਦਾ ਗੁਰੂ ਬਣਿਆ ਔਰ ਅਲਟੀਮੇਟਲੀ ਸਿੱਖ ਟੀਚਿੰਗਸ ਹੀ ਉਹਨੇ ਜਾ ਕੇ ਉੱਥੇ ਪਹੁੰਚਾਈਆਂ, ਜੀ ਤੇ ਉਸਨੇ ਇਸ ਸਵਾਲ ਨੂੰ ਵੀ ਕੀਤਾ ਸੀ ਕਿ ਭਾਈ ਰੂਹਾਨੀਅਤ ਦਾ ਕੀ ਸਬੰਧ ਹੈ ਗ੍ਰਸਤ ਨਾਲ, ਪਰਿਵਾਰ ਨਾਲ, ਰਹਿਣ ਸਹਿਣ ਔਰ ਸ਼ਾਹੀ ਠਾਠ ਬਾਠ, ਔਰ ਇਹ ਜਵਾਬ ਗੁਰੂ ਹਰਗੋਬਿੰਦ ਸਾਹਿਬ ਦਾ ਉੱਥੇ ਵੀ ਸੀ ਔਰ ਇਸੇ ਤਰ੍ਹਾਂ ਗੁਜਰਾਤ ਵਿੱਚ ਜਿੱਥੇ ਕਿ ਦੌਲੇ ਸ਼ਾਹ ਇੱਕ ਵੱਡੇ ਪੀਰ ਹੋਏ ਉਹਨਾਂ ਦੇ ਨਾਲ ਵੀ ਜਦੋਂ ਇਹ ਡਾਇਲੌਗ ਹੁੰਦਾ ਹੈ ਤੇ ਇਹ ਦੋ ਥਾਵਾਂ ਤੇ ਦੁਹਰਾਇਆ ਜਾਂਦਾ ਔਰ ਉਹਦੇ 'ਚ ਮੈਂ ਵੀਰ ਵਿੱਚ ਤਾਂ ਨਹੀਂ ਜਾਵਾਂਗਾ। ਇਹ ਸੀ ਕਿ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਹੁਣ ਇਹਦੇ 'ਚ ਪੁੱਤਰ ਪੁੱਤਰੀਆਂ ਇਹ ਤੁਹਾਡੇ ਨਿਸ਼ਾਨ ਹੁੰਦੇ ਨੇ, ਨਿਸ਼ਾਨ ਵਿਰਸੇ ਨੂੰ ਅੱਗੇ ਤੋਰਨ ਵਾਲੇ, ਬਿਲਕੁਲ ਤੁਹਾਡੀ ਲੈਗੇਸੀ ਨੂੰ ਅੱਗੇ ਤੋਰਨ ਵਾਲੇ। ਸੋ ਜਦੋਂ ਵੀ ਜ਼ਾਹਰ ਹੈ ਦਾਤ ਵਾਹਿਗੁਰੂ ਦੀ ਹੈ, ਜੀ ਲੇਕਿਨ ਇਸ ਗੱਲ ਦੇ ਉੱਤੇ ਪਰਿਵਾਰ 'ਚ ਇੱਕ ਖੁਸ਼ੀ ਹੁੰਦੀ ਹੈ ਜਦੋਂ ਗ੍ਰਸਤ ਜੀਵਨ ਦੇ ਵਿੱਚ ਬੱਚਾ ਬੱਚੀ ਦੀ ਆਮਦ ਹੁੰਦੀ ਹੈ। ਔਰ ਵੀਰ ਗੋਬਿੰਦਰ ਸਿੰਘ ਜਿਨ੍ਹਾਂ ਦੀ 2-3 ਦਿਨ ਪਹਿਲਾਂ ਕਾਲ ਆਈ ਕਿ ਮਹਾਰਾਜ ਨੇ ਜਿਹੜਾ ਉਹ ਪੋਤਰੇ ਦੀ ਦਾਤ ਬਖਸ਼ੀ ਹੈ, ਉਹਨਾਂ ਦਾ ਬੇਟਾ ਜਗਮੀਤ ਸਿੰਘ, ਉਹਨਾਂ ਦੀ ਬੇਟੀ ਸੁਖਮੀਤ ਕੌਰ, ਜੀ ਇਹ ਦੋਵੇਂ ਹੀ ਭੈਣ ਭਰਾ ਕਿਉਂਕਿ ਨਿਊਯਾਰਕ ਤੋਂ ਹੀ ਡਾਲਸ ਮੂਵ ਕੀਤੇ। ਡਾਲਸ ਤੋਂ ਪਹਿਲਾਂ ਬੈਟਲ ਕ੍ਰੀਕ ਕਲਾ ਮਾਜ਼ੂ ਦੇ ਨਾਲ ਟਾਊਨ ਹੈ, ਉੱਥੇ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਇੱਥੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਹਿਯੋਗੀ ਸਨ ਕੰਮਕਾਰ ਦੇ ਵਿੱਚ। ਔਰ ਕੱਲਾ ਇਹ ਨਹੀਂ ਹੈ, ਜਦੋਂ ਅਸੀਂ ਸ਼ਹੀਦਾਂ ਦੇ ਵਿਰਸੇ ਦੀ ਗੱਲ ਕਰਦੇ ਜੀ ਤੇ ਫਿਰ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਆਪਣੇ ਭਰਾਤਾ ਰਣਜੀਤ ਸਿੰਘ ਜਿਹੜੇ ਉਹਨਾਂ ਤੋਂ 2 ਸਾਲ ਲਗਭਗ ਛੋਟੇ ਸਨ, ਉਹ ਵੀ ਸਾਡੇ ਖਾਲਿਸਤਾਨੀ ਸੰਘਰਸ਼ ਦੇ ਵੱਡੇ ਸ਼ਹੀਦ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਨੇ ਇੱਕ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ, ਲਗਭਗ 4-5 ਸਾਲ ਮੈਂ ਉਹਨਾਂ ਨੂੰ ਅਸਿਸਟ ਕੀਤਾ। ਅਮਰੀਕਾ ਕੈਨੇਡਾ ਭਰ 'ਚ ਖਾਲਿਸਤਾਨ ਦੇ ਸੰਘਰਸ਼ ਵਿੱਚ ਜੁੜੇ ਹੋਏ ਜੁਝਾਰੂ ਉਹਨਾਂ ਦੇ ਪਰਿਵਾਰ ਜਾਂ ਜਿਨ੍ਹਾਂ ਨੇ ਸਫ਼ਰ ਕੀਤਾ ਉਹਨਾਂ ਦੇ ਨਾਲ ਇੰਟਰਵਿਊਜ਼, ਉਦੋਂ ਵੀਰ ਗੋਬਿੰਦਰ ਸਿੰਘ ਹੋਰਾਂ ਨੂੰ ਵੀ ਉਹਨਾਂ ਨੇ ਇੰਟਰਵਿਊ ਕੀਤਾ ਜੀ ਔਰ ਉਹਦੇ 'ਚ ਉਹਨਾਂ ਨੇ ਬੀਬੀ ਸਿੰਥੀਆ ਨੇ ਗੱਲ ਕਹੀ, ਉਹਨਾਂ ਨੇ ਕਿਹਾ ਕਿ ਵੀ ਇਸ ਸਿੰਘ ਨਾਲ ਗੱਲਬਾਤ ਕਰਕੇ ਮੈਨੂੰ ਇਵੇਂ ਲੱਗਦਾ ਹੈ ਕਿ he don't speaks with the mouth, he speaks with the heart। ਜਜ਼ਬਾਤੀ ਵੀ ਨੇ, ਭਾਵੁਕ ਵੀ ਹੋ ਜਾਂਦੇ ਨੇ। ਸਾਡੇ ਨਾਲ ਵੀ ਉਹਨਾਂ ਦਾ ਰਿਸ਼ਤਾ ਜਿਹੜਾ ਉਹ ਬੜਾ ਡੂੰਘਾ ਔਰ ਜਿਵੇਂ ਐਪਰੀਸ਼ੀਏਸ਼ਨ ਵਾਲਾ ਤਾਂ ਹੈ ਹੀ, ਤੁਹਾਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਜਦੋਂ ਕਾਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਬਹੁਤ ਵਧੀਆ ਪ੍ਰੈਜੈਂਟੇਸ਼ਨ ਹੁੰਦੀ ਹੈ। ਥੈਂਕ ਯੂ ਸੋ ਮਚ। ਔਰ ਉਹਨਾਂ ਨੇ ਉਹਨਾਂ ਦਾ ਬੇਟਾ ਜਗਮੀਤ ਸਿੰਘ ਜਿਹੜੇ ਸਾਡੇ ਹੱਥਾਂ 'ਚ ਹੀ ਇਹ ਦੋਵੇਂ ਭੈਣ ਭਰਾ ਜਿਹੜੇ ਨੇ ਗਰੋ ਹੋਏ, ਯੂਨਾਈਟਿਡ ਸਿੱਖਸ ਵੱਲੋਂ ਲੱਗਦੇ ਕੈਂਪਾਂ ਦਾ ਵੀ ਹਿੱਸਾ ਰਹੇ ਔਰ ਉਹਨਾਂ ਦਾ ਆਨੰਦ ਕਾਰਜ ਪਿੱਛੇ ਹੋਇਆ ਸੀ ਔਰ ਹੁਣ ਉਹਨਾਂ ਦੇ ਘਰ ਬੇਟੇ ਦੀ ਦਾਤ ਹੈ
ਗੁਰਦਿੱਤ ਸਿੰਘ ਦੀ, ਔਰ ਜਿਵੇਂ ਵੀਰ ਗੋਬਿੰਦਰ ਸਿੰਘ ਹੋਰਾਂ ਨੇ ਅੱਜ ਦੱਸਿਆ ਕਿ ਜਗਮੀਤ ਸਿੰਘ ਹੋਰਾਂ ਦੀ ਸਿੰਘਣੀ ਹਨਦੀਪ ਕੌਰ ਜੀ ਜਿਹੜੀ ਉਸ ਦਾ ਸੰਬੰਧ ਵੀ ਉਸ ਸ਼ਹੀਦ ਪਰਿਵਾਰ ਦੇ ਨਾਲ ਜੁੜਦਾ ਹੈ। ਉਹਨਾਂ ਦੇ ਪਿਤਾ ਜੀ ਦੇ ਕਜ਼ਨ ਜਿਹੜੇ ਨੇ ਔਰ ਬੜਾ ਵੱਡਾ ਨਾਂ ਸੀ, ਖਾਲਿਸਤਾਨ ਲਿਬਰੇਸ਼ਨ ਫੋਰਸ ਸਾਡੀ ਇੱਕ ਵੱਡੀ ਜੁਝਾਰੂ ਜਥੇਬੰਦੀ ਸੀ, ਜੀ ਉਸ ਦੇ ਵਿੱਚ ਜਿਹੜੇ ਅਜਮੇਰ ਸਿੰਘ ਲੋਧੀਵਾਲ ਅੱਜ ਵੀ ਮਾਲਵੇ ਦੇ ਉਹ ਸਾਰੇ ਖਿੱਤੇ 'ਚ ਔਰ ਜਿਹੜੇ ਵੀ ਸੰਘਰਸ਼ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਅਜਮੇਰ ਸਿੰਘ ਲੋਧੀਵਾਲ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਸਾਡੇ ਇੱਕ ਬੜੇ ਬਾਂਕੇ ਜਰਨੈਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਉਹਨਾਂ ਦੇ ਕਰੀਬੀ ਸਹਿਯੋਗੀ ਸਨ। ਸੋ ਅਸੀਂ ਜਦੋਂ ਸੈਲੀਬ੍ਰੇਟ ਕਰਦੇ ਹਾਂ ਜਾਂ ਟ੍ਰਿਬਿਊਟ ਦਿੰਦੇ ਹਾਂ, ਇਹ ਮਹਿਜ਼ ਕਿਸੇ ਦੀ ਖੁਸ਼ਾਮਦ ਨਹੀਂ ਹੁੰਦੀ ਜਾਂ ਕਿਸੇ ਦਾ, ਕਿਉਂਕਿ ਜੇ ਅਸੀਂ ਦੇਖਦੇ ਹਾਂ ਕਿ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਵੀ ਕਿਹਨੇ ਤੋਰਨਾ ਹੈ, ਅਲਟੀਮੇਟਲੀ ਤੁਹਾਡੀ ਮੋਟੀਵੇਸ਼ਨ ਵੀ ਇਹੀ ਹੁੰਦੀ ਹੈ। ਔਰ ਗੁਰਬਾਣੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਹਿੰਦੇ ਆਂ ਸੁਣਦੇ ਆਂ ਤੇ ਪੁੱਤਰ ਜਿਹੜੇ ਨੇ ਉਹ ਸਪੁੱਤਰ ਹੋ ਜਾਂਦੇ ਨੇ ਬਿਲਕੁਲ, ਤੇ ਤੇ ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਕਿ ਬਾਬਾਣੀਆਂ ਕਹਾਣੀਆਂ। ਕਿ ਜਦੋਂ ਤੁਸੀਂ ਹੁਣ ਜਿਨ੍ਹਾਂ ਪਰਿਵਾਰਾਂ 'ਚ ਹੋਏਗਾ ਕਿ ਭਾਈ ਸਾਡਾ ਗ੍ਰੈਂਡਫਾਦਰ, ਸਾਡੇ ਦਾਦਾ, ਸਾਡੇ ਪਿਤਾ, ਸਾਡੇ ਚਾਚਾ ਜਾਂ ਸਾਡੀ ਮਾਂ ਵੱਲੋਂ ਫਲਾਂ ਨੇ ਜਿਹੜਾ ਅਕਾਲੀ ਲਹਿਰ 'ਚ ਗ੍ਰਿਫਤਾਰੀ ਦਿੱਤੀ, ਸ਼ਹੀਦੀ ਪਾਈ, ਜਾਂ ਕਿੰਨਾ ਹੀ ਪਿਛਲੀ ਇੱਕ ਸਦੀ ਦਾ ਇਤਿਹਾਸ ਹੋਇਆ। ਔਰ ਇਹ ਸਾਡਾ ਖਾਲਿਸਤਾਨ ਦਾ ਸੰਘਰਸ਼, ਇਹਨੂੰ ਕਈ ਵਾਰ ਦੁਸ਼ਮਣ ਦੀ ਟਰਮੀਨੋਲੋਜੀ ਦੇ ਵਿੱਚ ਸਾਡੇ ਲੋਕ ਵੀ ਕਾਲਾ ਦੌਰ ਤੇ ਇੱਧਰ ਉੱਧਰ ਕਹਿਣਗੇ, ਨਹੀਂ, ਕਾਲਾ ਦੌਰ ਹਕੂਮਤ ਦੇ ਜ਼ੁਲਮਾਂ ਦਾ ਜ਼ਰੂਰ ਕਾਲਾ ਦੌਰ ਹੈ, ਪਰ ਸਾਡੇ ਕੌਮ ਦੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਇੱਕ ਸੁਨਹਿਰੀ ਇਤਿਹਾਸ ਲਿਖਿਆ। ਔਰ ਤੁਸੀਂ ਇਹ ਦੇਖੋ ਕਿ ਜੇ ਜੂਨ 84 ਚ ਇੰਦਰਾ ਗਾਂਧੀ, ਜਨਰਲ ਵੈਦਿਆ ਟੈਂਕਾਂ ਤੋਪਾਂ ਨਾਲ ਸਾਡਾ ਅਕਾਲ ਤਖਤ ਡਿਸਟਰੋਏ ਕਰਕੇ ਸਾਡਾ ਹਰਮੰਦਰ 300 ਤੋਂ ਜ਼ਿਆਦਾ ਗੋਲੀਆਂ ਨਾਲ ਵਿੰਨਿਆ ਗਿਆ, ਸੁੱਕੇ ਨਿਕਲ ਜਾਂਦੇ ਤੇ ਅਸੀਂ ਕੋਈ ਸਿਰ ਚੁੱਕ ਕੇ ਤੁਰ ਨਹੀਂ ਸੀ ਸਕਦੇ। ਫਿਰ ਕੱਲਾ ਇਹ ਨਹੀਂ ਹੈ, ਜਿਉਂ ਹੀ ਇਹ ਘੱਲੂਕਾਰਾ ਵਾਪਰਦਾ ਜੂਨ 84 ਦਾ, ਕਿਵੇਂ ਹਜ਼ਾਰਾਂ ਨੌਜਵਾਨ ਪੰਜਾਬ ਦੀ ਉਸ ਸਰਜ਼ਮੀਨ ਤੋਂ ਆਪਣੇ ਘਰਾਂ ਨੂੰ ਅਲਵਿਦਾ ਕਹਿ ਕੇ ਆਪਣੇ ਮਾਪਿਓ, ਭੈਣਾਂ, ਭਰਾਵਾਂ, ਆਪਣੇ ਗ੍ਰਸਤ ਬੱਚੇ ਕਈਆਂ ਦੇ ਛੋਟੇ ਤੁਰ ਪੈਂਦੇ ਨੇ ਇਸ ਰਸਤੇ ਦੇ ਉੱਤੇ ਕਿ ਕੌਮ ਦਾ ਹੱਕ ਲੈਣਾ, ਆਜ਼ਾਦੀ ਲੈਣੀ ਹੈ, ਰਾਜ ਲੈਣਾ। ਸੋ ਸਾਡੇ ਲਈ ਇਹ ਜਦੋਂ ਅਸੀਂ, ਔਰ ਸਿੱਖ ਦੀ ਜ਼ਿੰਦਗੀ 'ਚ ਇਸ ਗੱਲ ਦਾ ਧਿਆਨ ਰਹੇ, ਕਿਉਂਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਯਾਦ ਕਰ ਰਹੇ ਹਾਂ ਕਿ ਈਵਨ ਸਿੱਖ ਰਹਿਤ ਮਰਿਆਦਾ ਜਦੋਂ ਇੱਕ ਤੁਹਾਡਾ ਇੰਡੀਵਿਜੂਅਲ ਰਹਿਣੀ ਹੈ, ਜਿਹਨੂੰ ਸ਼ਖਸੀ ਰਹਿਣੀ ਕਹਿੰਦੇ ਨੇ, ਕਿ ਤੁਹਾਡੇ ਜ਼ਿੰਦਗੀ ਦੇ ਅੰਦਰ ਤੁਸੀਂ ਕਿਵੇਂ ਡਿਸਪਲਿਨ 'ਚ ਰਹਿਣਾ ਹੈ, ਉਹ ਰਿਸ਼ਤਾ ਤੁਹਾਡਾ ਤੇ ਰੱਬ ਦਾ ਹੈ, ਤੁਹਾਡਾ ਤੇ ਗੁਰੂ ਦਾ, ਉਹਦੇ ਵਿਚਾਲੇ ਕੋਈ ਨਹੀਂ ਹੈ। ਤੁਸੀਂ ਸੱਚੇ ਹੋ, ਇਮਾਨਦਾਰ ਹੋ, ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ ਹੋਏ ਹੋ, ਤੁਸੀਂ ਨਿਤਨੇਮ ਕਰਦੇ ਹੋ, ਤੁਸੀਂ ਇਹ ਜਾਂ ਰੱਬ ਜਾਣਦਾ ਜਾਂ ਤੁਸੀਂ ਜਾਣਦੇ ਹੋ। ਇਹ ਇੱਕ ਹਿੱਸਾ ਹੈ, ਇਹਨੂੰ ਸ਼ਖਸੀ ਰਹਿਣੀ ਕਿਹਾ ਗਿਆ। ਪਰ ਦੂਸਰੀ ਹੈ ਪੰਥਕ ਰਹਿਣੀ, ਔਰ ਪੰਥਕ ਰਹਿਣੀ ਦਾ ਮਤਲਬ ਹੀ ਇਹ ਹੈ ਕਿ ਅਸੀਂ ਇੱਕ ਇੰਡੀਵਿਜੂਅਲ ਨਹੀਂ ਹੈ, ਸਾਡਾ ਵਜੂਦ ਪੰਥ ਦੇ ਨਾਲ ਹੈ। ਪੰਥ ਸਿਰਫ ਜੇ ਤੁਸੀਂ ਸੰਸਕ੍ਰਿਤ ਜਾਂ ਹਿੰਦੀ ਵਾਲਿਆਂ ਨੂੰ ਪੁੱਛੋਗੇ ਉਹ ਪੰਥ ਨੂੰ ਕਹਿਣਗੇ ਰਸਤਾ, ਵੇ, ਨਹੀਂ, ਇਹ ਰਸਤਾ ਨਹੀਂ ਹੈ। ਪੰਥ ਉਹ ਕਮਿਟਮੈਂਟ ਹੈ ਜਿਹੜਾ ਗੁਰੂ ਦੇ ਨਾਲ ਤੁਹਾਡੀ ਰੂਹਾਨੀਅਤ, ਜਦੋਂ ਭੱਟਾਂ ਨੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਦਾ ਜਿਹੜਾ ਉਹ ਦਰਬਾਰ ਦੀਵਾਨ ਔਰ ਦੇਖਿਆ, ਉਸ ਦਾ ਹਿੱਸਾ ਬਣੇ, ਔਰ ਉਹਨਾਂ ਦੇ ਅੰਦਰੋਂ ਜੋ ਉਹਨਾਂ ਦੇ ਸਵਾਲ ਸੀ ਜਿਹੜੇ ਰੂਹਾਨੀਅਤ ਦੀ ਦੁਨੀਆ 'ਚ ਉਹ ਕਈ ਥਾਈਂ ਭਟਕਦੇ ਫਿਰ ਰਹੇ ਸੀ, ਔਰ ਉਹਨਾਂ ਦੇ ਅੰਦਰ ਉਹ ਸ਼ਾਂਤੀ ਨਹੀਂ ਸੀ, ਅਮਨ ਨਹੀਂ ਸੀ, ਉਹਨਾਂ ਨੂੰ ਉਹਨਾਂ ਦੀ ਕੁਐਸਟ, ਉਹਨਾਂ ਦੀ ਥਰਸਟ ਨਹੀਂ ਸੀ ਬੁਝ ਰਹੀ। ਤੇ ਇਸ ਗੁਰੂ ਨਾਨਕ ਦੇ ਘਰ 'ਚ ਆ ਕੇ ਜਦੋਂ ਉਹਨਾਂ ਦਾ ਅੰਦਰ ਰੂਹਾਨੀਅਤ ਦੇ ਨਾਲ ਸਰਸ਼ਾਰ ਹੋਇਆ ਤੇ ਉਹਨਾਂ ਦਾ ਇਹ ਸਵਈਆ ਹੈ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਉੱਤਮ ਪੰਥ, ਹੁਣ ਇਹ ਉੱਤਮ ਹੈ, ਇਹ ਸਰਵੋਪਰੀ ਹੈ, ਇਹ ਸੁਪਰੀਮ ਹੈ, ਉਹ ਪੰਥ, ਉਹ ਰਸਤਾ ਜਿੱਥੇ ਅੰਦਰ ਦੀ ਪਿਆਸ ਵੀ ਮਿਟੀ। ਔਰ ਇਸ ਗੁਰੂ ਨਾਨਕ ਦੇ ਘਰ ਨੇ, ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ
ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਇਹ ਨਿਰਮਲ ਜਿਹਦੇ ਚ ਕੋਈ ਜਿਹੜੀ ਹੈ ਉਹ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਕੋਈ ਮੈਲ ਨਹੀਂ ਹੈ, ਬਿਲਕੁਲ ਸਾਫ਼ ਗੋ ਜੀਵਨ ਸ਼ੀਸ਼ੇ ਵਾਂਗ ਤੁਹਾਡਾ ਜੀਣਾ ਵੀ। ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖ ਝੂਠ ਨਹੀਂ ਬੋਲਦਾ, ਇਹ ਗੁਰੂ ਦਾ ਸਿਧਾਂਤ ਹੈ ਦਿੱਤਾ ਹੋਇਆ ਕਿ ਭਾਈ ਸੱਚ ਦਾ ਰਸਤਾ ਹੈ, ਸੱਚ ਬੋਲਣਾ ਹੈ। ਸਾਰੀ ਦੌੜ ਜ਼ਿੰਦਗੀ ਦੀ ਸੱਚ ਤੇ ਕੂੜ ਦੇ ਵਿੱਚ ਹੈ। ਅੰਦਰ ਸਾਡੇ ਕੂੜ ਹੈ, ਮਾਇਆ ਹੈ, ਵਿਕਾਰ ਨੇ, ਇੱਕ ਹਨੇਰੇ ਦੀ ਕੰਧ ਹੈ। ਤੇ ਸਾਰੀ ਸਟਰਗਲ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਕਿਵੇਂ ਸਚਿਆਰੇ ਹੋਈਏ, ਕਿਵੇਂ ਝੂਠ ਦੀ ਕੰਧ ਟੁੱਟੇ। ਇਹੀ ਥਰਸਟ ਹੈ, ਇਹੀ ਰੂਹਾਨੀਅਤ ਦਾ ਸਵਾਲ ਹੈ ਜਿਹਨੂੰ ਲੈ ਕੇ ਅਸੀਂ ਤੁਰਦੇ। ਤੇ ਜਿਸ ਦਿਨ ਇਹ ਗੱਲ ਸਮਝ ਆ ਜਾਂਦੀ ਹੈ ਕਿ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ, ਕਿ ਸੱਚ ਬਹੁਤ ਵੱਡੀ ਚੀਜ਼ ਹੈ। ਹਰ ਚੀਜ਼ ਜਿਹੜੀ ਹੈ ਉਹ ਸੱਚ ਦੀ ਜ਼ਦ ਚ ਲਿਆਂਦੀ ਜਾ ਸਕਦੀ ਹੈ, ਪਰ ਗੁਰੂ ਸਾਹਿਬ ਨੇ ਕਿਹਾ ਕਿ ਇਹ ਸੱਚ ਸਿਰਫ ਇੱਕ ਐਬਸਟ੍ਰੈਕਟ ਟਰੂਥ ਹੈ, ਰੱਬ ਅਲਟੀਮੇਟ ਟਰੂਥ ਹੈ। ਪਰ ਜੇ ਸੱਚ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਢਾਲਿਆ ਨਹੀਂ ਹੈ, ਜੇ ਤੁਹਾਡਾ ਸੱਚ ਤੁਹਾਡੇ ਜੀਵਨ ਦੇ ਅੰਦਰ ਤੁਹਾਡੀ ਕਾਰਗੁਜ਼ਾਰੀ ਚੋਂ ਰਿਫਲੈਕਟ ਨਹੀਂ ਹੁੰਦਾ, ਤੇ ਫਿਰ ਤੁਸੀਂ ਸੱਚ ਨੂੰ ਕਮਾਇਆ ਨਹੀਂ ਹੈ। ਇੱਕ ਸੱਚ ਨੂੰ ਮੰਨਣਾ, ਇੱਕ ਸੱਚ ਨੂੰ ਕਮਾਣਾ, ਤੇ ਸੱਚ ਨੂੰ ਕਮਾਇਆ ਪਰਿਵਾਰਕ ਜ਼ਿੰਦਗੀ 'ਚ ਹੀ ਜਾਂਦਾ ਹੈ, ਕਿਉਂਕਿ ਚੈਲੰਜ ਪਰਿਵਾਰਕ ਜ਼ਿੰਦਗੀ 'ਚ ਹੀ ਆਉਂਦੇ ਨੇ। ਕਦੇ ਬਿਮਾਰੀ ਹੈ, ਕਦੇ ਦੌਲਤ ਨਾ ਹੋਣ ਕਰਕੇ ਗੁਰਬਤ ਹੈ, ਕਦੇ ਤੁਹਾਡੀ ਮੁਸੀਬਤ ਵੇਲੇ ਔਖੇ ਵੇਲੇ ਰਿਸ਼ਤੇਦਾਰਾਂ ਦਾ ਛੱਡ ਜਾਣਾ ਹੈ, ਜਾਂ ਜਦੋਂ ਅਸੀਂ ਕਲੈਕਟਿਵ ਸ਼ਖਸੀ ਰਹਿਣੀ ਦੇ ਨਾਲ ਪੰਥਕ ਰਹਿਣੀ ਦੀ ਗੱਲ ਕਰਦੇ, ਤੁਹਾਡੀ ਕੌਮ ਦੇ ਉੱਤੇ ਜਿਹੜਾ ਕੋਈ ਇਸ ਕਿਸਮ ਦਾ ਜ਼ਬਰ ਹੈ, ਔਰ ਉਦੋਂ ਪਰਖਿਆ ਜਾਣਾ ਕਿ ਕੀ ਤੁਸੀਂ ਮੋਹ ਦੇ ਵਿੱਚ ਫਸ ਕੇ, ਮਾਇਆ ਦੇ ਵਿੱਚ ਫਸ ਕੇ ਆਪਣੇ ਫਰਜ਼ਾਂ ਤੋਂ ਗਾਫਲ ਤਾਂ ਨਹੀਂ। ਇਹੀ ਉਹ ਪਰਖ ਹੈ। ਇਸ ਲਈ ਜਿਹੜੇ ਸ਼ਹੀਦ ਪਰਿਵਾਰ ਨੇ ਇਹ ਸਾਡਾ ਬਹੁਤ ਵੱਡਾ ਸਰਮਾਇਆ ਨੇ। ਇਹ ਉਸ ਕਹਾਣੀ ਨੂੰ, ਉਸ ਲੈਗੇਸੀ ਨੂੰ, ਉਸ ਬਾਬਾਣੀਆਂ ਕਹਾਣੀਆਂ ਨੂੰ ਅੱਗੇ ਵੀ ਤੋਰਦੇ ਨੇ। ਲੇਕਿਨ ਉਸ ਦੇ ਨਾਲ ਜਦੋਂ ਉਹਨਾਂ ਪਰਿਵਾਰਾਂ ਦੇ ਬੱਚੇ ਬੱਚੀਆਂ ਇਸ ਜੀਵਨ ਦੇ ਅੰਦਰ ਉਹਨਾਂ ਉਸ ਵਿਰਸੇ ਨੂੰ ਲੈ ਕੇ ਤੁਰਨਗੇ, ਤੇ ਫਿਰ ਪੁੱਤਰ ਨਿਸ਼ਾਨ ਦਾ ਮਤਲਬ ਹੀ ਇਹ ਸੀ ਕਿ ਉਹ ਉਸ ਵਿਰਸੇ ਨੂੰ ਅੱਗੇ ਤੋਰਦੇ ਨੇ। ਸੋ ਅਸੀਂ ਸਮੁੱਚੇ ਪਰਿਵਾਰ ਨੂੰ, ਜਿਨ੍ਹਾਂ ਦੇ ਵਿੱਚ ਜਿਵੇਂ ਤੁਸੀਂ ਸਭ ਦੇ ਨਾਂ ਲਏ ਨੇ, ਮੈਂ ਰਿਪੀਟ ਨਹੀਂ ਕਰਾਂਗਾ, ਪਰ ਭਾਈ ਗੋਬਿੰਦਰ ਸਿੰਘ, ਭੈਣ ਜੀ ਪਰਮਿੰਦਰ ਕੌਰ, ਬੜੀ ਪਿਆਰੀ ਜੋੜੀ ਜਿਨ੍ਹਾਂ ਨੇ ਬੱਚਿਆਂ ਨੂੰ ਵੀ ਸਿੱਖੀ ਵੈਲਿਊਜ਼ ਦੇ ਵਿੱਚ ਪਾਲਿਆ, ਔਰ ਇਸੇ ਤਰ੍ਹਾਂ ਜਗਮੀਤ ਸਿੰਘ, ਹਨਦੀਪ ਕੌਰ, ਅਜੇ ਹਨਦੀਪ ਹੋਰੀ ਆਏ ਨਹੀਂ ਹੈ, ਉਹਨਾਂ ਦੇ ਉੱਥੇ ਹੀ ਨੇ ਪੰਜਾਬ 'ਚ। ਜਦੋਂ ਆਉਣਗੇ ਫਿਰ ਅਸੀਂ ਜਿਹੜਾ ਜ਼ਰੂਰ, ਔਰ ਪਰ ਜਿਵੇਂ ਅਸੀਂ ਪਰਿਵਾਰ ਦੇ ਵਿਰਸੇ ਦੀ ਗੱਲ ਕੀਤੀ ਹੈ, ਜ਼ਾਹਰਾ ਤੌਰ ਦੇ ਉੱਤੇ ਪਰਿਵਾਰ ਦੇ ਲਈ ਵੀ ਖੁਸ਼ੀ ਦੀ ਗੱਲ ਹੈ, ਔਰ ਸਾਡੇ ਲਈ ਵੀ ਇਹ ਇੱਕ ਮਾਣ ਵਾਲੀ ਗੱਲ ਵੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਸੱਚੋ ਸੱਚ ਨੂੰ ਯਾਦ ਕੀਤਾ। ਔਰ ਸਾਡੇ ਲਈ ਹਮੇਸ਼ਾ ਹੀ ਜਿਹੜੇ ਵੀਰ ਗੋਬਿੰਦਰ ਸਿੰਘ ਹੋਰਾਂ ਦਾ TV 84 ਨਾਲ ਵੀ ਰੈਗੂਲਰਲੀ ਸ਼ੋਅ ਵੀ ਦੇਖਦੇ ਨੇ, ਸਾਡੇ ਖਾਲਿਸਤਾਨ ਅਫੇਅਰ ਸੈਂਟਰ ਦੇ, ਜੇ ਮੈਂ ਕਹਾਂ ਕਿ ਲਗਾਤਾਰਤਾ ਨਾਲ ਹਮੇਸ਼ਾ ਹੀ ਸਾਡੇ ਨਾਲ ਖਲੋਤੇ ਨੇ। ਸੋ ਅਸੀਂ ਵੀ ਪਰਿਵਾਰ ਦੇ ਨਾਲ ਇਸ ਖੁਸ਼ੀ ਦੀ ਘੜੀ ਵਿੱਚ ਸ਼ਰੀਕ ਹੁੰਦੇ। ਹੁਣ ਅਸੀਂ ਜਿੱਥੇ ਟੱਚ ਬੇਸ ਅਸੀਂ ਕਰ ਲਿਆ ਅੱਜ ਦੇ ਦਿਨ ਨਾਲ ਸੰਬੰਧਿਤ ਵੀ, ਜਦੋਂ ਅਸੀਂ ਰੂਹਾਨੀਅਤ ਦੀ ਗੱਲ, ਤੁਸੀਂ ਕਿਹਾ ਵੀ ਗੱਲਾਂ ਰੂਹਾਨੀਅਤ ਦੀਆਂ ਕਰਾਂਗੇ, ਔਰ ਜ਼ਾਹਰ ਹੈ ਰੂਹਾਨੀਅਤ ਕੀ ਹੈ, ਰੂਹ ਦੀ ਗੱਲ। ਅਸੀਂ ਜਿੱਥੇ ਦੋ ਫਲਸਫੇ ਨੇ, ਇੱਕ ਹੈ ਕਿ ਅਸੀਂ ਮੈਟੀਰੀਅਲ ਹੈ, ਬਾਡੀ ਬਣੀ ਹੈ ਔਰ ਇਸ ਨੇ ਫਨਾ ਹੋ ਜਾਣਾ ਹੈ, ਇਹਨੂੰ ਕੋਈ ਚਲਾਉਣ ਵਾਲਾ ਨਹੀਂ ਹੈ, ਇਹ ਇੱਕ ਆਟੋਮੈਟਿਕ, ਜਿਵੇਂ ਅੱਜ ਦੇ ਨਾਸਤਿਕ ਜਿਹੜੇ ਨੇ ਉਹ ਉਸ ਨੂੰ ਇੱਕ ਮੈਟੀਰੀਅਲ ਦੁਨੀਆ ਦੇ ਨਾਲ, ਔਰ ਇਹ ਕੋਈ ਅੱਜ ਦੇ ਸਾਇੰਸਦਾਨ ਨਹੀਂ, ਈਵਨ ਜਦੋਂ ਅਸੀਂ ਈਸਟ ਦੇ ਥਾਟ 'ਚ ਦੇਖਦੇ ਹਾਂ, ਇਸ ਕਿਸਮ ਦੇ ਇਹਨਾਂ ਦੇ ਇੱਕ ਦੋ ਰਿਸ਼ੀ ਵੀ ਹੋਏ, ਜਿਵੇਂ ਰਿਸ਼ੀ ਗੌਤਮ ਸੀ, ਗੌਤਮ ਬੁੱਧ ਨਹੀਂ, ਜਿਹਨੇ ਮੈਟੀਰੀਅਲ ਦੇ ਉੱਤੇ ਹੀ ਗੱਲ ਕੀਤੀ ਕਿ ਹੋਰ ਕੁਝ ਨਹੀਂ ਹੈ। ਪਰ ਅਸੀਂ ਜਿਹੜੇ ਆਸਤਕ ਰੱਬ 'ਚ ਯਕੀਨ ਰੱਖਦੇ ਹਾਂ, ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਇੱਕ ਓੰਕਾਰ ਤੋਂ ਹੁੰਦੀ ਹੈ ਕਿ ਹੈ ਇੱਕੋ ਇੱਕ ਉਹੀ ਵਾਹਿਗੁਰੂ ਹੈ,
ਉਹੀ ਜਲ ਵਿੱਚ ਵੀ ਹੈ, ਥਲ 'ਚ ਵੀ ਹੈ, ਕਾਇਨਾਤ 'ਚ ਹੈ। ਬਿਲਕੁਲ ਉਸ ਤੋਂ ਬਿਨਾਂ ਕਿਸੇ ਹੋਰ ਦੀ ਹੋਂਦ ਨਹੀਂ ਨਹੀਂ। ਹੈ। ਅਸੀਂ ਨਾ ਟ੍ਰਿਨਿਟੀ 'ਚ ਯਕੀਨ ਰੱਖਦੇ ਹਾਂ ਕਿ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਉਸ ਰੱਬ ਨੇ ਕਿਹਨੂੰ ਬਣਾਇਆ, ਪਰ ਜਿਹਨੂੰ ਵੀ ਬਣਾਇਆ ਬਣਾਉਣ ਵਾਲਾ ਰੱਬ ਹੈ। ਰੱਬ ਆ। ਤੇ ਜਿਹੜਾ ਰੱਬ ਹੈ ਉਹ ਸੱਚਾ ਹੈ, ਉਹ ਕ੍ਰੀਏਟਰ ਹੈ, ਉਹ ਨਾ ਕਿਸੇ ਦੇ ਡਰ 'ਚ ਹੈ, ਨਾ ਕਿਸੇ ਨਾਲ ਵੈਰ ਕਰਦਾ ਹੈ, ਉਸ ਦੀ ਕੋਈ ਮੂਰਤ ਨਹੀਂ ਹੈ, ਉਹ ਜੰਮਦਾ ਨਹੀਂ ਹੈ, ਉਹ ਕਿਸੇ ਵੀ ਇਨਸਾਨੀ ਜਾਮੇ 'ਚ ਨਹੀਂ ਆਉਂਦਾ, ਉਹ ਸੈਲਫ ਇਲੂਮੀਨੇਟਿੰਗ ਹੈ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਉਹ ਜਦੋਂ ਅਸੀਂ ਜਾਂ ਇਹ ਦੁਨੀਆ ਨਹੀਂ ਵੀ ਬਣੀ ਸੀ ਉਦੋਂ ਵੀ ਸੀ, ਜੀ ਅੱਜ ਵੀ ਹੈ, ਤੇ ਰਹੇਗਾ ਵੀ, ਕੱਲ ਨੂੰ ਵੀ ਰਹੇਗਾ, ਹਮੇਸ਼ਾ ਰਹੇਗਾ, ਇਟਰਨਲ। ਉਹਦੇ ਜੀ। ਲਈ ਅੰਗਰੇਜ਼ੀ ਦਾ ਸ਼ਬਦ ਇਟਰਨਲ ਹੈ। ਬਿਲਕੁਲ ਗੁਰੂ ਨਾਨਕ ਸਾਹਿਬ ਦੀ ਆਮਦ 553 ਸਾਲ ਪਹਿਲਾਂ ਹੁੰਦੀ ਹੈ। ਅਸੀਂ ਅੱਜ ਸਮਾਜਿਕ ਜਾਂ ਸਿਆਸੀ ਜਾਂ ਆਰਥਿਕ ਜਿਹੜੇ ਫੈਕਟਰਸ ਨੇ ਉਹ ਡਿਸਕਸ ਨਹੀਂ ਕਰਾਂਗੇ। ਤੁਸੀਂ ਰੂਹਾਨੀਅਤ ਕਿਹਾ, ਰੂਹਾਨੀਅਤ ਦੀ ਗੱਲ ਕਰੀਏ। ਜੀ ਸੋ ਜ਼ਾਹਰ ਹੈ ਕਿ ਇਨਸਾਨੀ ਜ਼ਿਹਨ ਦੇ ਅੰਦਰ ਜਦੋਂ ਵੀ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਵੱਲ ਜੇ ਨਜ਼ਰ ਮਾਰੀਏ ਤੇ ਇਹ ਸਵਾਲ ਖੜਾ ਹੁੰਦਾ ਹੈ, ਮੈਂ ਕੌਣ ਹੈ, ਕਿੱਥੋਂ ਆਇਆ ਹੈ, ਕਿੱਥੇ ਜਾਣਾ ਹੈ, ਕਿੱਥੇ ਮੇਰੀ ਜਾਣਾ? ਜ਼ਿੰਦਗੀ ਦਾ ਮਕਸਦ ਕੀ ਹੈ। ਔਰ ਅੱਡ-ਅੱਡ ਮਜ਼ਹਬ ਜਿਹੜੇ ਸਿੱਖ ਮਜ਼ਹਬ ਤੋਂ ਪਹਿਲਾਂ ਹੋਏ, ਅੱਡ-ਅੱਡ ਸਕੂਲ ਆਫ ਥਾਟ, ਅੱਡ-ਅੱਡ ਫਿਲਾਸਫੀਜ਼, ਅੱਡ-ਅੱਡ ਦਾਰਸ਼ਨਿਕ ਵਿਚਾਰ, ਭਾਵੇਂ ਉਹ ਗ੍ਰੀਕਸ ਦੇ ਹੋਣ, ਸੈਮੈਟਿਕ ਰਿਲੀਜਨਸ ਹੋਣ, ਆਰੀਅਨ ਰਿਲੀਜਨਸ ਹੋਣ, ਇਹ ਪਹਿਲਾਂ ਵੀ ਐਗਜ਼ਿਸਟ ਕਰਦੇ ਸੀ। ਜੀ ਬੜੀ ਖੂਬਸੂਰਤੀ ਦੇ ਨਾਲ ਹਰ ਇੱਕ ਨੇ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਅਸੀਂ ਸਿੱਖੀ ਵਿਚਾਰਧਾਰਾ 'ਚ ਮੂਲ ਰੂਪ ਦੇ ਵਿੱਚ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਜਦੋਂ ਅਸੀਂ ਗੁਰਬਾਣੀ ਕਹਿੰਦੇ ਹਾਂ ਜਾਂ ਅੱਜ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੀ ਗੱਲ ਕਰ ਰਹੇ ਹਾਂ, ਜੀ ਗੁਰੂ ਗ੍ਰੰਥ ਸਾਹਿਬ ਲਗਭਗ 1430 ਅੰਗ ਪੇਜਿਸ, ਬਿਲਕੁਲ ਜਿਸ ਦੇ ਵਿੱਚ ਇੱਕੋ ਓਂਕਾਰ ਤੋਂ ਅਖੀਰਲੇ ਲਫ਼ਜ਼ 18, 10, 20 ਤੱਕ ਸਿਰਫ ਤੇ ਸਿਰਫ ਇੱਕ ਰੱਬ ਦੀ ਗੱਲ ਹੈ, ਉਸ ਰੱਬ ਦੇ ਗੁਣਾਂ ਦੀ ਗੱਲ ਹੈ, ਰੱਬ ਨਾਲ ਜੁੜਨ ਦੀ ਗੱਲ ਹੈ। ਰੱਬ ਹੀ ਸਾਡਾ ਸਭ ਕੁਝ ਹੈ ਔਰ ਉਹੀ ਸਾਡਾ ਮੂਲ ਹੈ, ਉਹੀ ਸਾਡਾ ਬੇਸ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਸਾਡਾ ਅੰਦਰ ਵਜੂਦ ਇੱਕ ਜੋਤ ਹੈ, ਇੱਕ ਰੋਸ਼ਨੀ ਹੈ, ਇੱਕ ਨੂਰ ਹੈ। ਅਵਲ ਅੱਲਾਹ ਨੂਰ ਉਪਾਇਆ, ਕਿ ਸਭ ਤੋਂ ਪਹਿਲਾਂ ਅੱਲਾਹ ਨੇ, ਰੱਬ ਨੇ ਨੂਰ ਪੈਦਾ ਕੀਤਾ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿ ਸਾਰੇ ਹੀ ਉਸ ਰੱਬ ਨੇ ਪੈਦਾ ਕੀਤੇ ਨੇ। ਸੋ ਉਸ ਨੂਰ ਦੀ ਗੱਲ, ਉਸ ਰੱਬ ਦੀ ਸਿਫਤ ਸਲਾਹ ਦੀ ਗੱਲ ਜਿਨ੍ਹਾਂ ਲਫ਼ਜ਼ਾਂ ਰਾਹੀਂ ਗੁਰੂ ਨਾਨਕ ਸਾਹਿਬ ਦੇ ਉੱਤੇ ਤਾਰੀ ਹੁੰਦੀ ਹੈ, ਉਸ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਔਰ ਇਸ ਗੱਲ ਦਾ ਗੁਰੂ ਨਾਨਕ ਸਾਹਿਬ ਤੋਂ ਪਹਿਲੇ 5 ਪਾਤਸ਼ਾਹੀਆਂ, ਜਦੋਂ ਗੁਰੂ ਅਰਜਨ ਸਾਹਿਬ ਨੇ ਪਹਿਲੀ ਆਦ ਬੀੜ ਜਿਸ ਨੂੰ ਕਿਹਾ ਜਾਂਦਾ ਹੈ ਤਿਆਰ ਕੀਤੀ, 10ਵੇਂ ਪਾਤਸ਼ਾਹ ਨੇ ਉਸ ਦੇ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ਦਮਦਮਾ ਸਾਹਿਬ ਨੂੰ ਦਮਦਮੀ ਬੀੜ ਦਾ ਰੂਪ ਦਿੱਤਾ ਹੈ। ਔਰ ਗੁਰੂ ਗ੍ਰੰਥ ਸਾਹਿਬ ਸਿਰਫ 6 ਗੁਰੂ ਸਾਹਿਬਾਨ ਦੀਆਂ ਹੀ ਉਸ ਦੇ ਵਿੱਚ ਬਾਣੀਆਂ ਨਹੀਂ ਨੇ, ਉਹਨਾਂ ਦੇ ਵਿੱਚ 15 ਭੱਟਾਂ ਦੀਆਂ ਬਾਣੀਆਂ, 15 ਭਗਤਾਂ ਦੀਆਂ ਬਾਣੀਆਂ, ਜਿਨ੍ਹਾਂ ਦਾ ਅਸੀਂ ਜਿਹੜਾ ਰੂਹਾਨੀ ਵਿਚਾਰ ਦੇ ਨਾਲ ਆਲਮੋਸਟ ਸਾਰਿਆਂ ਦੀ ਵਿਚਾਰ ਕੀਤੀ ਹੈ। 17 ਭੱਟਾਂ ਦੀ ਬਾਣੀ, ਉਹਨਾਂ 'ਚ ਜਿਹੜੇ ਨੇ ਫਿਰ ਗੁਰਸਿੱਖ ਵੀ ਨੇ, ਭਾਈ ਮਰਦਾਨਾ ਜੀ ਨਾਲ ਵੀ ਬਵਸਤਾ ਸ਼ਬਦ ਹੈ। ਔਰ ਗੁਰੂ ਅਮਰਦਾਸ ਜੀ ਦੇ ਗ੍ਰੇਟ ਗ੍ਰੈਂਡਸਨ ਜਿਹੜੇ ਸੁੰਦਰ ਜੀ ਨੇ, ਉਹਨਾਂ ਦੀ ਵੀ ਹੈ ਬਾਣੀ। ਔਰ ਉਹਨਾਂ ਦੇ ਰਬਾਬੀ ਭਾਈ ਸੱਤਾ, ਭਾਈ ਬਲਵੰਡ, ਉਹ ਅਸੀਂ ਜ਼ਿਕਰ ਕਰਦੇ ਹਾਂ। ਸੋ ਬਾਬਾ ਫਰੀਦ, ਔਰ ਜਦੋਂ ਅਸੀਂ 15 ਭਗਤਾਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਨੇ, ਉਹਨਾਂ 'ਚ ਜਿਹੜੇ ਨੇ ਜੈਰਾਮ ਨੇ ਉੱਥੋਂ ਬੰਗਾਲ ਤੋਂ, ਇਸੇ ਤਰ੍ਹਾਂ ਨਾਮਦੇਵ ਨੇ ਮਹਾਰਾਸ਼ਟਰਾ ਤੋਂ। ਸੋ ਇਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਪਰ ਇਹ ਗੁਰੂ ਗ੍ਰੰਥ ਸਾਹਿਬ ਜਿਸ ਪ੍ਰਥਾਏ ਗੁਰੂ ਸਾਹਿਬ ਦਾ ਆਪਣਾ ਫਰਮਾਨ ਹੈ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਮੇਰੇ ਲਫ਼ਜ਼, ਮੈਂ ਇੱਕ ਵਹੀਕਲ ਹੈ, ਇਹ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸੋ ਬਾਣੀ ਦਾ ਰੁਤਬਾ ਰੱਬ ਨਾਲ ਜੁੜਨ ਦੇ ਲਈ ਬੇਸ਼ੱਕ ਇਹ ਗੁਰੂ ਨਾਨਕ ਸਾਹਿਬ ਦੇ ਨਾਲ ਐਸਟੈਬਲਿਸ਼ ਹੋ ਜਾਂਦਾ ਹੈ।
ਔਰ ਗੁਰੂ ਅਰਜਨ ਸਾਹਿਬ ਜਦੋਂ ਆਦ ਬੀੜ ਤਿਆਰ ਕਰ ਲੈਂਦੇ ਨੇ, ਅੱਜ ਵੀ ਜਦੋਂ ਸਵੇਰ ਵੇਲੇ ਮਹਾਰਾਜ ਦਾ ਸਰੂਪ ਅਕਾਲ ਤਖਤ ਸਾਹਿਬ ਤੋਂ ਹਰਮੰਦਰ ਸਾਹਿਬ ਲਿਆਂਦਾ ਜਾਂਦਾ ਹੈ, ਵਾਪਸ ਸ਼ਾਮ ਨੂੰ ਸੁਖਾਸਨ ਕੀਤਾ ਜਾਂਦਾ ਹੈ, ਲਿਜਾ ਕੇ ਅਕਾਲ ਤਖਤ ਸਾਹਿਬ ਦਾ ਉਹ ਕਮਰਾ ਜਿਹਨੂੰ ਕੋਠਾ ਸਾਹਿਬ ਕਹਿੰਦੇ ਨੇ, ਤੇ ਪਲੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਕੀਤੇ ਜਾਂਦੇ ਨੇ, ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ, ਕਿਉਂਕਿ ਜਦੋਂ ਇੱਕ ਵਾਰ ਆਦ ਬੀੜ ਸਥਾਪਿਤ ਹੋਈ ਫਿਰ ਗੁਰੂ ਅਰਜਨ ਸਾਹਿਬ ਖੁਦ ਪਲੰਗ ਦੇ ਉੱਤੇ ਨਹੀਂ ਸੁੱਤੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਦ ਬੀੜ ਦਾ ਉੱਥੇ ਪ੍ਰਕਾਸ਼ਮਾਨ ਸੀ, ਆਪ ਉਹ ਜ਼ਮੀਨ ਤੇ ਸੌਂਦੇ ਸਨ। ਹਾਲਾਂਕਿ ਗੁਰਗੱਦੀ ਤਾਂ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਵੀ ਫਰਮ ਨਾਊ ਔਨਵਰਡਸ ਤੁਸੀਂ ਰੂਹਾਨੀ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ। ਸੋ ਇਹ ਸਤਕਾਰ ਹੈ। ਜਦੋਂ ਬਹੁਤਿਆਂ ਨੂੰ ਇਹ ਸਮਝਣਾ ਬਹੁਤਿਆਂ ਲਈ ਔਖਾ ਹੋ ਜਾਂਦਾ ਹੈ, ਗੈਰ ਸਿੱਖਾਂ ਲਈ, ਕਿ ਸਿੱਖ ਕਿਸ ਕਦਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ, ਜਦੋਂ ਅਸੀਂ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ, ਅਸੀਂ ਉਹਨਾਂ ਦੀ ਹਜ਼ੂਰੀ ਦਾ, ਕਿਉਂਕਿ ਰੱਬ ਦਾ ਕਲਾਮ ਹੈ, ਰੱਬ ਦੀ ਬਾਣੀ ਹੈ, ਇਹ ਕੋਈ ਬੁੱਤ ਪ੍ਰਸਤੀ ਨਹੀਂ ਹੈ, ਇਹ ਕਿਸੇ ਕਿਤਾਬ ਦੇ ਅੱਗੇ ਨੱਕ ਰਗੜਨਾ ਨਹੀਂ ਹੈ, ਇਹ ਜਾਗਤ ਜੋਤ ਐਟਰਨਲ ਗੁਰੂ, ਕਿਉਂਕਿ ਇਹ ਰੱਬ ਦਾ ਕਲਾਮ ਹੈ, ਇਹ ਰੱਬ ਦੀ ਸਿਫਤ ਸਲਾਹ ਹੈ, ਇਸ ਲਈ ਉਹ ਹਾਇਰ ਆਲਟਰ ਤੇ ਹੋਏਗਾ, ਤਖਤ ਤੇ ਗੁਰੂ ਗ੍ਰੰਥ ਸਾਹਿਬ ਹੋਣਗੇ, ਉੱਤੇ ਜਿਵੇਂ ਬਾਦਸ਼ਾਹਾਂ ਦੇ, ਕਿਉਂਕਿ ਰੂਹਾਨੀਅਤ ਦੀ ਦੁਨੀਆ ਦੀ ਬਾਦਸ਼ਾਹਤ ਗੁਰੂ ਗ੍ਰੰਥ ਸਾਹਿਬ ਕੋਲ ਹੈ, ਉੱਪਰ ਕੈਨੋਪੀ ਜਿਵੇਂ ਬਾਦਸ਼ਾਹ, ਉਹਨਾਂ ਦੇ ਉੱਤੇ ਚੰਦੋਆ, ਇਸ ਦੇ ਲਈ ਅਸੀਂ ਜਿਹੜਾ ਸਿੱਖੀ ਲਫ਼ਜ਼ ਵਰਤਿਆ ਜਾਂਦਾ ਹੈ, ਔਰ ਚੌਰ, ਚਵਰ ਛਤਰ ਤਖਤ ਦੇ ਮਾਲਕ ਅਸੀਂ ਕਹਿੰਦੇ ਹਾਂ, ਕਿਉਂਕਿ ਇਹੀ ਉਸ ਈਸਟ ਦੇ ਵਿੱਚ ਬਾਦਸ਼ਾਹ ਜਿਨ੍ਹਾਂ ਦੇ ਪਿੱਛੇ ਇੱਕ ਹਾਜ਼ਰ ਚਵਰ ਬਰਦਾਰ ਜਿਹਨੂੰ ਕਹਿੰਦੇ ਸੀ, ਚੌਰ ਬਰਦਾਰ, ਔਰ ਸਿਰ ਦੇ ਉੱਤੇ ਜਿਹੜਾ ਕੈਨੋਪੀ ਹੈ ਔਰ ਉਹ ਤਖਤ ਹੈ। ਔਰ ਇਹ ਠੀਕ ਹੈ ਕਿ ਬਹੁਤ ਵਾਰ ਇੱਕ ਦੁਨਿਆਵੀ ਬਾਦਸ਼ਾਹਾਂ ਦੇ ਆਡੰਬਰ ਨੇ, ਉਹ ਆਉਂਦੇ ਨੇ ਚਲੇ ਜਾਂਦੇ ਨੇ, ਬਾਦਸ਼ਾਹ ਤਾਂ ਕਿੰਨੇ ਕਿੰਨੇ ਐਮਪਾਇਰ, ਪਰ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਸ਼ਬਦ ਹੈ, ਜਿਹੜਾ ਰੱਬ ਦੀ ਇਬਾਦਤ ਹੈ, ਰੱਬ ਦੀ ਸਿਫਤ ਸਲਾਹ ਹੈ, ਉਹ ਇਟਰਨਲ ਹੈ, ਉਹਨੂੰ ਕੋਈ ਨਹੀਂ ਮਾਰ ਸਕਦਾ। ਲੇਕਿਨ ਅਗਵਾਈ ਜਦੋਂ ਅਸੀਂ ਕਹਿੰਦੇ ਹਾਂ ਵੀ ਇੱਥੋਂ ਲੈਣੀ, ਔਰ ਸਾਡੀ ਹਿਸਟਰੀ 4 ਸਦੀਆਂ ਪਹਿਲਾਂ 1604 ਦੇ ਵਿੱਚ ਪਹਿਲੀ ਵਾਰ ਆਦ ਬੀੜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ 'ਚ, ਔਰ ਅੱਜ ਦੇ ਦਿਨ 20 ਅਕਤੂਬਰ 1708 ਨੂੰ 313 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਮਦਮੀ ਬੀੜ ਜਿਹੜੀ ਹੈ ਉਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਜਿਹੜਾ ਉਹ ਗੁਰਗੱਦੀ ਤੇ ਬਿਰਾਜਮਾਨ ਕਰਦੇ ਨੇ, ਔਰ ਸਿੱਖਾਂ ਨੂੰ ਹੁਕਮ ਦੀ ਗੱਲ ਤੁਸੀਂ ਕਹੀ। ਹੁਣ ਇਹ ਇਟਰਨਲ ਦੁਨੀਆ 'ਚ ਬਾਦਸ਼ਾਹਤ ਗੁਰੂ ਗ੍ਰੰਥ ਸਾਹਿਬ ਦੀ ਹੈ। ਹੁਣ ਗੁਰੂ ਪੰਥ ਇੱਕ ਉੱਤਮ ਪੰਥ ਤੋਂ ਗੱਲ ਸ਼ੁਰੂ ਹੋਈ, ਔਰ ਇਹ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੇ 5 ਪਿਆਰਿਆਂ ਦੀ ਸਾਜਨਾ, ਤਲਵਾਰ ਦੀ ਧਾਰ ਤੋਂ ਪਰਖ 80,000 ਦੇ ਇਕੱਠ 'ਚ, ਔਰ ਉਹਨਾਂ 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਆਰਡਰ ਦੇ ਵਿੱਚ ਲਿਆ ਕੇ ਫਿਰ 10ਵੇਂ ਪਾਤਸ਼ਾਹ ਖੁਦ ਹੱਥ ਜੋੜ ਕੇ ਖਲੋ ਜਾਂਦੇ ਨੇ ਅੰਮ੍ਰਿਤ ਦੀ ਦਾਤ ਲੈਣ ਲਈ। ਸੋ ਇਹ 5 ਦਾ ਕਨਸੈਪਟ ਜਿਹਨੂੰ ਗੁਰੂ ਪੰਥ ਕਰਕੇ ਅਸੀਂ ਐਡਰੈਸ ਕਰਦੇ ਹਾਂ, ਇਹ ਅਨੰਦਪੁਰ ਸਾਹਿਬ 'ਚ ਐਸਟੈਬਲਿਸ਼ ਹੋ ਜਾਂਦਾ ਹੈ ਜਦੋਂ ਉਹਨਾਂ 5 ਤੋਂ ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਮੰਗਦੇ ਨੇ। ਚਮਕੌਰ ਦੀ ਗੜੀ ਜਦੋਂ 5 ਪਿਆਰੇ ਗੁਰੂ ਰੂਪ ਦੇ ਵਿੱਚ ਹੁਕਮ ਕਰਦੇ ਨੇ ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਕਿ ਤੁਸੀਂ ਚਮਕੌਰ ਦੀ ਗੜੀ ਚੋਂ ਨਿਕਲ ਜਾਓ, ਜਦੋਂ ਕਿ ਉਹਨਾਂ ਦੇ ਆਪਣੇ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੰਗ ਦੇ ਮੈਦਾਨ 'ਚ ਸ਼ਹੀਦ ਹੋਣ ਲਈ ਜਾਣਾ ਚਾਹੁੰਦੇ ਨੇ, ਪਰ ਖਾਲਸਾ ਗੁਰੂ ਰੂਪ ਦੇ ਵਿੱਚ ਗੁਰੂ ਖਾਲਸਾ ਆਰਡਰ ਕਰਦਾ ਕਿ ਤੁਸੀਂ ਚਮਕੌਰ ਦੀ ਗੜੀ ਚੋਂ ਨਿਕਲ ਜਾਓ। ਔਰ ਇਹੀ ਵਰਤਾਰਾ ਫਿਰ 20 ਅਕਤੂਬਰ 1708 ਨੂੰ ਹਜ਼ੂਰ ਸਾਹਿਬ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 5 ਸਿੰਘ ਜਿਹੜੇ ਗੁਰੂ ਪੰਥ ਦੀ ਨੁਮਾਇੰਦਗੀ ਕਰਦੇ ਨੇ। ਸੋ ਜੇ ਇਹਨੂੰ ਲੇਮੈਨ ਟਰਮ 'ਚ ਕਹਿਣਾ ਹੋਏ ਤੇ ਸੈਕੂਲਰ ਫੈਸਲੇ ਸਾਰੇ ਪੰਥ ਇਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਤਾ ਕਰਕੇ ਲੈਂਦਾ, ਔਰ ਇਹੀ ਸਾਡੀ ਰਵਾਇਤ 18ਵੀਂ ਸਦੀ 'ਚ ਸਰਬੱਤ ਖਾਲਸਾ ਦੇ ਰੂਪ 'ਚ ਰਹੀ। ਹੁਣ ਵੀ ਬੇਸ਼ੱਕ ਸਾਡੇ ਅਕਾਲ ਤਖਤ ਜਾਂ ਦੂਸਰੇ ਅੱਜ ਸਿਆਸੀ ਪ੍ਰਭਾਵ ਥੱਲੇ ਬਾਦਲਾਂ ਦੇ ਜਾਂ ਦੂਜੇ ਉਹ ਨਿਰਪੱਖ ਫੈਸਲੇ ਨਾ ਲੈਂਦੇ ਹੋਣ, ਪਰ ਇਹਦੇ ਬਾਵਜੂਦ ਸਿੱਖ ਕੌਮ ਦਾ ਇੱਕ ਜਿਹੜਾ ਡਿਸਪਲਿਨ ਹੈ ਗੁਰੂ ਪੰਥ ਦੇ ਰੂਪ 'ਚ,
ਉਹ ਅਕਾਲ ਤਖਤ ਸਾਹਿਬ ਦਾ ਸੁਪਰੀਮ ਰੁਤਬਾ ਹੈ, ਜਿਸ ਦੇ ਫੈਸਲੇ ਗੁਰਮਤੇ ਨਾਲ ਹੁੰਦੇ ਨੇ, ਬਾਈਂਡਿੰਗ ਹੁੰਦਾ ਹੈ ਹਰ ਸਿੱਖ ਦੇ ਉੱਤੇ। ਇਹੀ ਕਾਰਨ ਹੈ ਕਿ ਨਾ ਸਿੱਖ ਗੁਰੂ ਤੋਂ ਓਲਾ ਕਰ ਸਕਦਾ ਹੈ, ਗੁਰੂ ਤੋਂ ਓਲੇ ਨਹੀਂ ਹੋ ਸਕਦਾ। ਜੀ ਗੁਰੂ ਗ੍ਰੰਥ ਸਾਹਿਬ ਦੇ ਲਈ ਜਾਨ ਕੁਰਬਾਨ ਕਰਨਾ ਇਹ ਬੜੇ ਫਖਰ ਵਾਲੀ ਗੱਲ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇਟਰਨਲ ਉਸ ਰੱਬ ਦਾ ਕਲਾਮ ਹੈ। ਔਰ ਜਦੋਂ ਕਿਸੇ ਵੀ ਦੁਨਿਆਵੀ ਤੌਰ ਦੇ ਉੱਤੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨਾ ਹੈ, ਉਦੋਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਅਕਾਲ ਪੁਰਖ ਰੱਬ ਨੂੰ ਹੀ ਐਡਰੈਸ ਅਰਦਾਸ ਹੁੰਦੀ ਹੈ, ਉਹ ਅਰਦਾਸ ਕਰਦਾ ਹੈ। ਔਰ ਉਸ ਦਾ ਯਕੀਨ ਹੈ ਕਿ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਦਾ ਹੈ, ਫਿਰ 10 ਗੁਰੂ ਸਾਹਿਬਾਨ ਜਿਨ੍ਹਾਂ ਦੀ ਜੋਤ, ਜਿਨ੍ਹਾਂ ਦਾ ਨੂਰ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨਾਂ ਦਾ ਥਾਪੜਾ ਪੰਥ ਦੇ ਸਿਰ ਤੇ ਹੁੰਦਾ ਹੈ, ਉਹਨਾਂ ਦਾ ਥਾਪੜਾ ਹਰ ਇੱਕ ਸਿੱਖ ਦੇ ਸਿਰ ਤੇ ਹੁੰਦਾ ਹੈ। ਔਰ ਇਹੀ ਕਾਰਨ ਹੈ। ਔਰ ਮੈਂ ਕਨਕਲੂਡ ਕਰਾਂ, ਕਨਿੰਗਮ ਜਿਹਨੇ ਫਸਟ ਐਂਗਲੋ ਸਿੱਖ ਵਾਰ ਵੇਲੇ ਉਹਨਾਂ ਸਾਰੀਆਂ ਜੰਗਾਂ 'ਚ ਹਿੱਸਾ ਲਿਆ, ਅਸਿਸਟੈਂਟ ਰੈਜ਼ੀਡੈਂਟ ਸੀ ਲੁਧਿਆਣੇ 'ਚ, ਬਾਅਦ 'ਚ ਉਹਨੇ ਹਿਸਟਰੀ ਆਫ ਦਾ ਸਿੱਖਸ ਬਾਈ ਕਨਿੰਗਮ 1849 ਦੇ ਨੇੜੇ ਤੇੜੇ ਲਿਖੀ। ਉਹਦੇ 'ਚ ਉਹਨੇ ਲਿਖਿਆ ਕਿ ਵੀ ਮੈਂ ਇੱਕ ਸਿੱਖ ਫੌਜੀ ਜਿਹਦੀ ਲੱਤ ਕੱਟੀ ਹੋਈ ਸੀ, ਬਾਂਹ 'ਚੋਂ ਖੂਨ ਵਗ ਰਿਹਾ ਸੀ ਔਰ ਉਹ ਡਿੱਗਿਆ ਪਿਆ ਸੀ, ਮੈਂ ਉਹਦੇ ਨੇੜੇ ਗਿਆ ਔਰ ਮੈਨੂੰ ਸੀ ਕਿ ਵੀ ਉਹ ਮੇਰੇ ਤੋਂ ਜਾਨ ਦੀ ਜਿਹੜੀ ਹੈ ਉਹ ਭਿੱਖ ਮੰਗੇਗਾ। ਔਰ ਦੂਸਰਾ, ਉਹਨੇ ਮੇਰੇ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਹਾਲਤ 'ਚ ਵੀ। ਮੈਂ ਦੁਪਾਸ਼ੀਏ ਰਾਹੀਂ ਪਿੱਛੇ ਖਲੋ ਕੇ ਕਿਹਾ ਵੀ ਤੁਹਾਡੀ ਫੌਜ ਜਾਂ ਮਾਰੀ ਗਈ ਹੈ ਜਾਂ ਜਿਹੜੀ ਹੈ ਉਹ ਦਰਿਆ 'ਚ ਡੁੱਬ ਗਏ ਨੇ। ਬੈਕ ਤੇ ਬਿਹਾਈਂਡ ਤੇ ਸਤਲੁਜ ਸੀ, ਜਿੱਥੋਂ ਸਤਲੁਜ ਦੇ ਪਾਰ ਲੜਾਈ ਹੋਈ, ਔਰ ਤੁਹਾਡੇ ਜਰਨੈਲ ਸਾਡੇ ਨਾਲ ਰਲ ਗਏ ਨੇ, ਹਥਿਆਰ ਕਿਉਂ ਨਹੀਂ ਸੁੱਟਦਾ? ਤੇ ਉਹਨੇ ਕਿਹਾ ਕਿ ਅਜੇ ਪੰਥ ਦਾ ਹੁਕਮ ਨਹੀਂ ਆਇਆ। ਔਰ ਇਹ ਕਹਿ ਕੇ ਵੀ ਉਹਦੇ ਕਨਿੰਗਮ ਦੇ ਕਹਿਣ ਮੁਤਾਬਕ ਉਹਨੇ ਵਾਰ ਕਰਨਾ ਚਾਹਿਆ, ਹਾਲਾਂ ਉਹ ਮੌਕੇ ਤੇ ਜਿਹੜਾ ਉਦੋਂ ਸ਼ਹੀਦ ਹੋ ਗਿਆ। ਲੇਕਿਨ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇਹੀ ਸਵਾਲ ਰਿਹਾ ਵੀ ਇਹ ਪੰਥ ਕੌਣ ਹੈ, ਇਹ ਇਹਨਾਂ ਦੇ ਕਿਹੜੇ ਜਰਨੈਲ ਦਾ ਨਾਂ? ਉਹਨੇ ਕਿਹਾ ਵੀ ਜਦੋਂ ਪੰਜਾਬ ਸਾਡੇ ਕਬਜ਼ੇ 'ਚ ਆ ਗਿਆ ਤੇ ਮੈਂ ਮਾਝੇ 'ਚ ਵਿਚਰਦਿਆਂ ਇੱਕ ਬਜ਼ੁਰਗ ਸਿੱਖ ਜਿਹੜਾ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ, ਉਸ ਨੂੰ ਮੈਂ ਪੁੱਛਿਆ ਕਿ ਬਾਬਾ ਇਹ ਪੰਥ ਕੀ ਹੁੰਦਾ, ਪੰਥ ਕੌਣ ਹੈ? ਕਹਿੰਦੇ ਵੀ ਉਹ ਖਲੋ ਗਿਆ, ਉਹਦੇ ਚਿਹਰੇ ਦੇ ਉੱਤੇ ਇੱਕ ਅਜਬ ਰੰਗ ਆਇਆ, ਉਹਦੇ ਜਿਹੜਾ ਚਿਹਰਾ ਲਾਲ ਹੋਇਆ ਔਰ ਉਹਨੇ 3 ਵਾਰ ਕਿਹਾ ਪੰਥ ਪੰਥ ਪੰਥ। ਉਹਨੇ ਕਿਹਾ ਵੀ ਮੈਨੂੰ ਇਹ ਲੱਗਾ ਵੀ ਇਹ ਕੋਈ ਡਿਵਾਈਨ ਚੀਜ਼ ਹੈ ਜਿਹੜੀ ਕਿ ਇਸ ਦੇ ਅੰਦਰ ਸਿੱਖ ਦੇ ਅੰਦਰ ਆ ਜਾਂਦੀ ਹੈ। ਸੋ ਇਹੀ ਹੈ, ਜੇ ਅਸੀਂ ਦੇਖੀਏ ਜਦੋਂ ਲੀਡਰਸ਼ਿਪਸ ਵਿਕ ਜਾਂਦੀਆਂ ਨੇ, ਹੋਰ ਕੁਝ ਨਹੀਂ ਹੁੰਦਾ। ਇਹ ਜਿਹੜਾ ਪੰਥ ਹੈ, ਜਦੋਂ ਕਿ ਗੁਰੂ ਦਾ ਥਾਪੜਾ, ਹੁਣ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਕਿਸੇ ਤੋਂ ਕੋਈ ਚਿੱਠੀ ਲੈਣ ਥੋੜੀ ਗਏ ਸੀ ਕਿ ਉਹਨਾਂ ਨੇ ਕੀ, ਉਹਨਾਂ ਨੇ ਦੇਖਿਆ ਕਿ ਭਾਈ ਦਰਬਾਰ ਸਾਹਿਬ ਨੂੰ ਇਸ ਔਰਤ ਨੇ ਬੇਅਦਬ ਕੀਤਾ, ਟੈਂਕਾਂ ਤੋਪਾਂ ਨਾਲ ਸਾਡੇ ਹਜ਼ਾਰਾਂ ਬੇਗੁਨਾਹ ਭੈਣ ਭਰਾ ਬੱਚੇ ਮਾਰੇ ਨੇ। ਇਹ ਹੁਣ ਜਿਹੜਾ ਪੰਥ ਦਾ ਹੁਕਮ ਆ ਗਿਆ, ਇਹੀ ਹੁਕਮ ਜਿੰਦੇ ਸੁੱਖੇ ਨੂੰ ਆ ਗਿਆ, ਇਹੀ ਹੁਕਮ ਜਿਹਨੂੰ ਵੀ ਆ ਜਾਂਦਾ ਉਹ ਭਾਵੇਂ ਸਿੰਘੂ ਬਾਰਡਰ ਦੇ ਉੱਤੇ ਆ ਗਿਆ ਕਿ ਭਾਈ ਇਹਨੇ ਬੇਅਦਬ ਕੀਤਾ, ਹੁਣ ਇਹ ਨਹੀਂ ਹੈ ਕਾਬਲ ਮਾਫੀ ਦੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਇਹ ਗੁਰੂ ਗ੍ਰੰਥ, ਗੁਰੂ ਪੰਥ, ਔਰ ਇਸੇ ਲਈ ਹਰ ਦੁਸ਼ਮਣ ਨੇ 18ਵੀਂ ਸਦੀ 'ਚ ਵੀ ਹੁਣ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਇਹ ਜਾਲੀ ਗੁਰੂਡਮ 47 ਤੋਂ ਬਾਅਦ ਜਾਂ ਸਿੱਖ ਪੰਥ ਨੂੰ ਡਿਵਾਈਡ ਕਰਨ ਦੇ ਥੱਲੇ ਕਿਸ ਕਿਸਮ ਦਾ ਕੀਤਾ ਹੋਇਆ, ਇਹ ਵੀ ਦੁਸ਼ਮਣ ਸਮਝਦਾ ਹੈ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ, ਜਦੋਂ ਤੱਕ ਪੰਥ ਗ੍ਰੰਥ ਦੇ ਲੜ ਲੱਗਾ ਹੋਇਆ ਹੈ ਉਸ ਨੂੰ ਕੋਈ ਨਹੀਂ ਮਾਰ ਸਕਦਾ, ਇਹ ਉਹਦੀ ਰੂਹਾਨੀ ਖੁਰਾਕ ਹੈ। ਤੇ ਜਦੋਂ ਫਿਰ ਇਹ ਨਹੀਂ ਹੋਏ, ਜੇ ਪੰਥ ਨਹੀਂ ਹੈ, ਪੰਥ ਦੀ ਹੋਂਦ ਨਹੀਂ ਹੈ, ਜਿਵੇਂ ਵੱਡੇ ਘੱਲੂਘਾਰੇ ਤੋਂ ਬਾਅਦ ਜਿਹਦੇ 'ਚ ਇੱਕ ਦਿਨ 'ਚ 30,000 ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ, ਫਿਰ ਗੁਰੂ, ਕਿਉਂਕਿ 10ਵੇਂ ਪਿਤਾ 10 ਪਾਤਸ਼ਾਹ ਹਾਜ਼ਰ ਨਾਜ਼ਰ ਨੇ, ਸਿੱਖਾਂ ਨੇ ਇਹੀ ਅਰਦਾਸ ਕੀਤੀ ਸੀ ਉਸ ਸ਼ਾਮ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਸਤਿਗੁਰੂ ਬੌੜੀ ਕਰੋ, ਪੰਥ ਦੀ ਰੱਖਿਆ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਨੀਅਤ ਦਾ ਸੁਨੇਹਾ, ਪਿਆਰ ਦਾ ਸੁਨੇਹਾ, ਸਹਿਨਸ਼ੀਲਤਾ ਦਾ ਸੁਨੇਹਾ ਕੁੱਲ ਦੁਨੀਆ 'ਚ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਕਰੇਗਾ? ਸੋ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਔਰ TV 84 ਦੇ ਸਾਡੇ ਬਹੁਤ ਹੀ
ਸੂਝਵਾਨ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਾਡੇ ਮੁਸਲਮਾਨ ਭੈਣ ਭਰਾ ਜਦੋਂ ਲਿਖਦੇ ਨੇ ਕਿ ਭਾਈ ਅਸੀਂ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਪ੍ਰੋਗਰਾਮ ਉਹਨਾਂ ਦੇ ਲਈ ਜਿਹੜਾ ਹੈ ਉਹ ਸਮਝਦੇ ਨੇ ਕਿ ਉਹਨਾਂ ਨੂੰ ਗਿਆਨ ਦਿੰਦਾ ਹੈ, ਤੇ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਹਰ ਕੋਈ ਜਿਹੜਾ ਆਪਣੇ ਫੇਥ ਦੇ ਵਿੱਚ ਵਿਚਰਦਾ ਹੈ, ਜੇ ਉਹ ਆਪਣੇ ਫੇਥ 'ਚ ਮਜ਼ਬੂਤ ਹੈ, ਆਪਣੇ ਦੀਨ 'ਚ ਮਜ਼ਬੂਤ ਹੈ, ਤੇ ਫਿਰ ਉਹ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਵੀ ਸਮਝ ਸਕਦਾ ਹੈ। ਤੇ ਜਿਨ੍ਹਾਂ ਨੇ ਮਜ਼ਹਬ ਨੂੰ ਸਿਆਸਤ ਬਣਾਇਆ ਹੋਇਆ ਹੈ ਜਾਂ ਸਿਰਫ ਇਹਦੇ ਤੇ ਵੋਟਾਂ ਦੀ ਰਾਜਨੀਤੀ ਕਰਨੀ ਹੈ, ਉਹ ਜੋ ਅੱਜ ਹਿੰਦੂਤਵੀ ਕਰ ਰਹੇ ਨੇ, ਉਹਨਾਂ ਦੇ ਲਈ ਇਹ ਸਮਝ ਗੋਚਰਾ ਨਹੀਂ ਹੋਣਾ ਕਿਉਂਕਿ ਉਹਨਾਂ ਦੀ ਆਸ਼ਾ, ਉਹਨਾਂ ਦੀ ਮਨਸ਼ਾ ਹੀ ਬਿਲਕੁਲ ਡਿਫਰੈਂਟ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇੱਥੇ ਲੈਣੇ ਬ੍ਰੇਕ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਰੂਹਾਨੀਅਤ ਦੀ ਦੁਨੀਆ ਚੋਂ ਨਿਕਲ ਕੇ ਹੁਣ ਆਪਾਂ ਆਉਂਦੇ ਹਾਂ ਸਿਆਸੀ ਪਿੜ ਦੇ ਵਿੱਚ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਮਾਸਕੋ ਵਿੱਚ ਰੂਸ ਦੇ ਸੱਦੇ ਤੇ 10 ਮੁਲਕਾਂ ਦੇ ਨੁਮਾਇੰਦਿਆਂ ਨੇ ਤਾਲਿਬਾਨ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਹੈ। ਸੋ ਭਾਰਤ ਸਰਕਾਰ ਦਾ ਨੁਮਾਇੰਦਾ ਵੀ ਇਸ ਵਿੱਚ ਸ਼ਾਮਲ ਸੀ। ਸੋ ਅਖੀਰ ਭਾਰਤ ਨੂੰ ਥੁੱਕ ਕੇ ਚੱਟਣਾ ਹੀ ਪਿਆ ਤੇ ਤਾਲਿਬਾਨ ਨਾਲ ਗੱਲਬਾਤ ਜਿਹੜੀ ਹੈ ਉਹ ਕਰਨੀ ਪਈ। ਸੋ ਅਫਗਾਨਿਸਤਾਨ ਨੂੰ ਇਸ ਗੱਲਬਾਤ ਵਿੱਚ ਕੀ ਨਿਕਲਿਆ ਇਸ ਗੱਲਬਾਤ ਰਾਹੀਂ। ਸੋ ਅਫਗਾਨਿਸਤਾਨ ਦੀ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਉਹ ਕੀ ਹੈ, ਇਹ ਅਫਗਾਨਿਸਤਾਨ ਕਿੱਧਰ ਨੂੰ ਜਾ ਰਿਹਾ, ਇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਰੂਹਾਨੀ ਮੰਡਲ 'ਚ ਚਲੇ ਜਾਓ ਤੇ ਉੱਪਰਲੇ ਮੰਡਲ 'ਚ ਜਾਣ ਨੂੰ ਜੀ ਕਰਦਾ, ਫਿਰ ਧੜਮ ਕਰਕੇ ਜਦੋਂ ਸਿਆਸਤ ਦੀ ਗੱਲ ਆਏ ਫਿਰ ਥੱਲੇ ਡਿੱਗਣ ਵਾਲੀ ਗੱਲ ਹੁੰਦੀ ਹੈ। ਪਰ ਕਿਉਂਕਿ ਸਾਡੇ ਵਿਊਅਰ ਇਹ ਵੀ ਦੇਖ ਰਹੇ ਹੁੰਦੇ ਨੇ ਵੀ ਗੱਲਾਂ ਉਹਨਾਂ ਸਿਆਸੀ ਵੀ ਸੁਣਨੀ ਹੈ, ਕੰਨ ਰਸ ਤਾਂ ਸਿਆਸੀਆਂ ਨਾਲ ਵੀ ਹੁੰਦਾ, ਚਰਚਾ ਵੀ ਉਹਦੀ ਹੁੰਦੀ ਹੈ।
ਥੁੱਕ ਕੇ ਚੱਟਣਾ, ਤੁਸੀਂ ਇਹ ਟਰਮ ਯੂਜ਼ ਕੀਤੀ ਹੈ। ਵੈਸੇ ਅੱਛਾ। ਅੰਗਰੇਜ਼ੀ ਚੋਂ ਕਹਿੰਦੇ ਨੇ ਟੂ ਈਟ ਐਨ ਅੰਬਲ ਪਾਈ, ਔਰ ਜੇ ਤੁਸੀਂ ਉਹਦਾ ਡਿਕਸ਼ਨਰੀ ਦੇ ਵਿੱਚ ਮਤਲਬ ਦੇਖੋਗੇ ਪੰਜਾਬੀ ਜਾਂ ਉਰਦੂ ਜਾਂ ਦੂਸਰੇ ਜਾ ਕੇ, ਤਾਂ ਉਹ ਹੈ ਨੱਕ ਰਗੜਨਾ। ਸੋ ਈਟ ਐਨ ਅੰਬਲ ਪਾਈ, ਨੱਕ ਰਗੜਨਾ। ਜੀ। ਪੰਜਾਬੀ ਦਾ ਥੋੜਾ ਜਿਹਾ ਹੈ ਤਾਂ ਸਿੱਧਾ, ਪਰ ਠੀਕ ਠੀਕ ਹੈ। ਠੀਕ ਠੀਕ ਇਹੀ ਅਰਥ ਵਿੱਚ ਆਉਂਦਾ ਹੈ। ਇਹ ਬਿਲਕੁਲ। ਨੱਕ ਰਗੜਨ ਤੋਂ ਵੀ ਅੱਗੇ ਜੀ ਭਾਰਤ ਤੇ ਤਾਲਿਬਾਨ, ਜੀ ਅਫਗਾਨਿਸਤਾਨ ਹਕੂਮਤ, ਬਿਲਕੁਲ। ਅਸੀਂ ਅਕਸਰ 15 ਅਗਸਤ ਤੋਂ ਲੈ ਕੇ ਹੁਣ ਤੱਕ ਆਲਮੋਸਟ 2 ਮਹੀਨੇ ਹੋ ਗਏ ਲਗਾਤਾਰਤਾ ਨਾਲ ਜ਼ਰੂਰ ਕੋਈ ਨਾ ਕੋਈ ਸੈਗਮੈਂਟ ਹੁੰਦਾ ਹੈ, ਕਿਉਂਕਿ ਸਾਡੇ ਲਈ ਨਹੀਂ, ਹਰ ਇੱਕ ਲਈ। ਜਿੱਥੇ ਅਫਗਾਨਿਸਤਾਨ ਦੀ ਅਸੀਂ ਅਹਿਮੀਅਤ ਦੀ ਗੱਲ ਕਰਦੇ ਹਾਂ, ਉਹਦਾ ਜਿਓਗ੍ਰਾਫਿਕਲੀ ਔਰ ਹਰ ਇੱਕ ਦੀ ਨਜ਼ਰ ਵੀ ਲੱਗੀ ਹੋਈ ਸੀ ਕਿ ਕਿਵੇਂ ਉਹਨਾਂ ਨੇ ਤਾਂ ਛੜੱਪੇ ਮਾਰ ਕੇ ਉਹ ਜਿਵੇਂ ਕੰਧਾਰ ਤੋਂ ਕਾਬਲ ਪਹੁੰਚੇ 6 ਦਿਨਾਂ 'ਚ, ਔਰ ਜਿਹੜੀ ਫੌਜ 3 ਲੱਖ ਦੀ ਖੜੀ ਕੀਤੀ ਹੋਈ ਸੀ ਨੈਟੋ ਔਰ ਅਮਰੀਕਾ ਨੇ, $3 ਟ੍ਰਿਲੀਅਨ ਖਰਚ ਕੀਤੇ ਹੋਏ ਸੀ, ਜਿਹੜੇ ਅਜੇ ਕੁਝ ਦਿਨ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਕਹਿ ਕੇ ਹਟੇ ਸੀ ਕਿ ਉਹ 60-70 ਹਜ਼ਾਰ ਇਲ ਟ੍ਰੇਨਡ ਤਾਲਿਬਾਨ ਨੇ। ਇਹ ਸਾਡੀ ਸਟੇਟ ਆਫ ਦਾ ਆਰਟ ਹਥਿਆਰਾਂ ਨਾਲ ਲੈਸ ਫੌਜ ਹੈ, ਜੀ ਔਰ ਉਹ ਰੈਜ਼ਿਸਟ ਕਰਨਗੇ, ਸੌਖਾ ਨਹੀਂ ਹੈ। ਸੌਖਾ ਨਹੀਂ। ਹੁਣ ਜਦੋਂ ਉਹ ਆ ਹੀ ਗਏ ਦਰਵਾਜ਼ੇ ਦੇ ਉੱਤੇ, ਉਹਨਾਂ ਨੇ ਦਸਤਕ ਦਿੱਤੀ, ਕੋਈ ਗੋਲੀ ਨਹੀਂ ਚਲਾਈ, ਕੋਈ ਕੁਝ ਨਹੀਂ ਹੋਇਆ। ਜ਼ਾਹਰ ਹੈ ਕਿ ਵੀ ਜਿਹੜੇ ਬਾਕੀ ਗਵਾਂਢੀ ਮੁਲਕ ਸੀ ਉਹਨਾਂ ਨੂੰ ਤਾਂ ਨਜ਼ਰ ਆ ਗਿਆ ਕਿ ਭਾਈ ਹਨੇਰਾ ਦੂਰ ਹੋ ਗਿਆ, ਹੁਣ ਸੂਰਜ ਚੜ੍ਹ ਪਿਆ। ਹੁਣ ਤੁਸੀਂ ਚੜ੍ਹੇ ਸੂਰਜ ਤੇ ਵੀ ਕਹੀ ਜਾਓ ਵੀ ਨਹੀਂ ਨਹੀਂ ਹਨੇਰਾ ਹੈ, ਜਾਂ ਕਹੋ ਨਹੀਂ ਨਹੀਂ ਹਨੇਰਾ ਵਾਪਸ ਆਏਗਾ, ਤੇ ਉਹਦਾ ਉਹੀ ਹੁੰਦਾ ਕਿ ਫਿਰ ਤੁਸੀਂ ਡੇ ਡ੍ਰੀਮਿੰਗ ਕਰ ਰਹੇ ਹੁੰਦੇ ਹੋ। ਬਿਲਕੁਲ। ਔਰ ਇਮੀਡੀਏਟ ਬਾਅਦ ਪਾਕਿਸਤਾਨ, ਰੂਸ, ਚੀਨ, ਈਵਨ ਈਰਾਨ, ਹਾਲਾਂਕਿ ਈਰਾਨ ਦਾ ਆਪਣਾ ਮਤਭੇਦ ਲਾਈਨ ਰਹੀ ਹੈ ਤਾਲਿਬਾਨ ਨਾਲ ਉਹਨਾਂ ਦੇ ਪਿਛਲੇ ਰਜੀਮ ਵੇਲੇ 1996 ਤੋਂ 2001 ਵੇਲੇ, ਕਿਉਂਕਿ ਈਰਾਨ ਦਾ ਪਾਪੂਲੇਸ਼ਨ ਵਾਈਜ਼ ਵੀ ਲਗਭਗ 15% ਆਬਾਦੀ, ਹਜ਼ਾਰਾ ਆਬਾਦੀ ਹੈ ਜਿਹੜੇ ਸ਼ੀਆ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਔਰ ਫਿਕਰ ਬਾਕੀਆਂ ਦਾ ਵੀ ਸੀ, ਚੀਨ ਦੀ ਇਨਵੈਸਟਮੈਂਟ ਵੀ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨਾਲ ਵੀ। ਪਰ ਸਭ ਤੋਂ ਸਟਬਰਨ ਹੀ ਨਹੀਂ, ਸਭ ਤੋਂ ਅਨਪ੍ਰੈਕਟੀਕਲ ਰੋਲ ਜੇ ਕਿਸੇ ਦਾ ਸੀ ਤੇ ਉਹ ਇੰਡੀਆ ਦਾ ਸੀ। ਜੀ ਇਹ ਗੱਲ ਤਾਂ ਸਮਝ ਆ ਸਕਦੀ ਹੈ ਕਿ ਵੀ ਇੰਡੀਆ ਜੀ ਅਸੀਂ $3 ਬਿਲੀਅਨ ਲਾਇਆ, 20 ਸਾਲ ਅਸੀਂ ਸਾਰੇ ਉੱਥੇ ਆਪਣੇ ਸਪਾਈ ਸੈਂਟਰ ਬਣਾਏ, ਕੌਂਸਲ ਜਨਰਲ ਤੋਂ ਲੈ ਕੇ ਜੋ ਵੀ ਖੜੇ ਕੀਤੇ ਹੋਏ ਸੀ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਉਹ ਰਾਹ ਦੇ ਜਿਹੜੇ ਸਾਰੇ ਉਹਨਾਂ ਦੇ ਸੇਫ ਹਾਊਸ, ਔਰ ਕੁਲਭੂਸ਼ਣ ਯਾਦਵ ਵੀ ਕਾਬੂ ਕਰਵਾਇਆ। ਜੀ ਲੇਕਿਨ ਭਾਰਤ ਨੂੰ ਇਹ ਭੁੱਲ ਗਿਆ ਵੀ ਜਿਹੜਾ ਅਮਰੀਕਾ ਜਿਹਨੇ $3 ਟ੍ਰਿਲੀਅਨ ਲਾਇਆ, ਜਿਹਦੀ ਪ੍ਰੈਸਟੀਜ ਐਟ ਸਟੇਕ ਲੱਗੀ, ਉਹਨੇ ਤਾਂ ਜਦੋਂ ਰਿਅਲਾਈਜ਼ ਕਰ ਲਿਆ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਕਿ ਵੀ ਨਹੀਂ ਇਹ ਇੱਕ ਇਸ ਕਿਸਮ ਦੀ ਵਾਰ ਹੈ, ਜਿਹਨੂੰ ਬਾਈਡਨ ਨੇ ਵੀ ਕਿਹਾ ਕਿ ਭਾਈ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਨਹੀਂ ਦੇਣਾ ਚਾਹੁੰਦੇ। 4 ਪ੍ਰੈਜ਼ੀਡੈਂਟ ਤਾਂ ਲੰਘ ਗਏ, ਸਾਰੇ 'ਚ 5ਵਾਂ ਆ ਗਿਆ, ਔਰ ਉਹਨਾਂ ਨੇ ਤਾਲਿਬਾਨ ਦੇ ਨਾਲ ਹੀ ਗੱਲ ਸ਼ੁਰੂ ਕਰਕੇ 2-3 ਸਾਲ ਲੱਗੇ। ਜ਼ਲਮੇ ਖਲੀਲਜ਼ਾਦ ਨੂੰ ਜਿਹੜਾ ਉਹ ਪਿਛਲੇ ਐਡਮਿਨਿਸਟ੍ਰੇਸ਼ਨ ਤੋਂ ਹੀ ਚੱਲ ਰਿਹਾ ਸੀ, ਔਰ ਇਵੈਂਚੁਅਲੀ ਉਹਨਾਂ ਦੇ ਨਾਲ ਫਰਵਰੀ 2020 'ਚ ਡੀਲ ਸਟ੍ਰਾਈਕ ਕੀਤੀ। ਲੇਕਿਨ ਇਹਦੇ ਬਾਵਜੂਦ ਭਾਰਤ ਜਿਹੜਾ ਖਾਬਾਂ ਦੀ ਦੁਨੀਆ 'ਚ ਜਾਂ ਅਨਪ੍ਰੈਕਟੀਕਲ ਵਰਲਡ 'ਚ ਰਿਹਾ, ਉਹਨਾਂ ਨੂੰ, ਔਰ ਜ਼ਾਹਰ ਹੈ ਕਿ ਵੀ ਜੇ ਅਮਰੀਕਾ ਨੇ ਜਿਹੜਾ ਭਾਰਤ ਸਮਝਦਾ ਸੀ ਕਿ ਸਾਡਾ ਇਤਿਹਾਦੀ ਅਸੀਂ ਇਹਨਾਂ ਦੇ ਬਣ ਗਏ ਹਾਂ, ਉਹਨਾਂ ਨੇ ਤਾਲਿਬਾਨ ਨਾਲ ਗੱਲਬਾਤ ਵੇਲੇ ਭਾਰਤ ਨੂੰ ਈਵਨ ਲੂਪ ਦੇ ਵਿੱਚ ਵੀ ਨਹੀਂ ਲਿਆ, ਬਰੀਫ ਵੀ ਨਹੀਂ ਕੀਤਾ, ਤੇ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਅਮਰੀਕਨ ਜ਼ਿਆਦਾ ਬਿਹਤਰ ਹਕੀਕਤ ਨੂੰ ਸਮਝਦੇ ਨੇ। ਲੇਕਿਨ ਉਹਨਾਂ ਨੂੰ ਲੱਗਾ ਜੀ ਨਹੀਂ ਨਹੀਂ ਸਾਡਾ ਉੱਥੇ ਜਿਹੜਾ ਉਹ ਫਲਾਂ ਬੈਠਾ ਹੋਇਆ, ਉੱਥੇ ਅਹਿਮਦ ਮਸੂਦ ਦਾ ਮੁੰਡਾ ਬੈਠਾ ਹੋਇਆ, ਉੱਥੇ ਉਹ ਸਲੇਹ ਬੈਠਾ ਹੋਇਆ, ਪੰਜਸ਼ੀਰਵਾਦੀ, ਤੇ ਤਾਜ਼ਿਕਸਤਾਨ 'ਚ ਸਾਡਾ ਇਹ ਤੇ ਦੂਜਾ ਤੀਜਾ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਸਭ ਤੋਂ ਜ਼ਿਆਦਾ ਹਾਲਾਂ ਭਾਰਤ ਦੀ ਫੋਰਨ ਪਾਲਿਸੀ ਤਾਂ ਨੇਪਾਲ ਦੇ ਹਵਾਲੇ ਨਾਲ ਹੋਏ, ਈਵਨ ਅੱਜ ਭੂਟਾਨ ਦੇ ਮਾਮਲੇ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਉਹ ਵੀ ਚਾਈਨਾ ਦੇ ਲੂਪ 'ਚ ਜਾ ਰਿਹਾ। ਲੇਕਿਨ ਜਿੰਨਾ ਵੱਡਾ ਡਿਜ਼ਾਸਟਰ ਅਫਗਾਨਿਸਤਾਨ ਦੇ ਮਾਮਲੇ 'ਚ, ਕਿਉਂਕਿ ਜੇ ਭਾਰਤ ਨੂੰ 1 ਮਹੀਨੇ ਲਈ ਪ੍ਰੈਜ਼ੀਡੈਂਸੀ ਮਿਲੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ, ਉਸੇ ਹੀ ਕ੍ਰੂਸ਼ਲ ਪੀਰੀਅਡ 'ਚ ਅਗਸਤ ਦੀ ਬਿਗਨਿੰਗ ਔਰ ਅਗਸਤ ਐਂਡ ਤੱਕ 1 ਅਗਸਤ ਤੋਂ ਸ਼ੁਰੂ ਹੋ ਕੇ, ਜਿਹਦੇ 'ਚ ਪਿਛਲੀਆਂ ਖਾਮੀਆਂ ਨੂੰ ਭਾਰਤ ਸੁਧਾਰ ਸਕਦਾ ਸੀ, ਪਰ ਉਹਦਾ ਤਾਂ ਇੱਕੋ ਹੀ ਜ਼ੋਰ ਲੱਗਾ ਹੋਇਆ ਸੀ ਕਿ ਉਹ ਆਖਾਂ ਧੀ ਨੂੰ ਸੁਣਾਵਾਂ ਨੂੰ ਕਿ ਵੀ ਪਾਕਿਸਤਾਨ ਦਹਿਸ਼ਤਗਰਦੀ, ਦੂਜਾ ਆਊਟਸੋਰਸਿੰਗ, ਇੱਧਰ ਉੱਧਰ। ਉਹਨਾਂ ਨੇ ਕੋਈ ਤਾਲਿਬਾਨ ਦੇ ਨਾਲ ਜਾਂ ਦੂਜਾ ਜਿਹੜਾ ਉਹਨਾਂ ਪ੍ਰਤੀ ਨੈਗੇਟਿਵਿਟੀ, ਅਖੀਰਲੇ ਜਾਂਦਿਆਂ ਵੀ 31 ਅਗਸਤ ਤੋਂ 2 ਦਿਨ ਪਹਿਲਾਂ
ਜਿਹੜਾ ਰੈਜ਼ੋਲੂਸ਼ਨ ਹੁਣ ਤੱਕ ਪਿਛਲੇ ਕੱਲ ਤੱਕ ਜਿਹਨੂੰ ਪਿੱਟਦੇ ਰਹੇ ਨੇ ਕਿ ਵੀ ਅਸੀਂ ਤਾਂ ਇਹ ਹੋਏ ਹਿਊਮਨ ਰਾਈਟ ਫਲਾਣਾ ਢਿਮਕਾ, ਇਹ ਸਾਰਾ, ਲੇਕਿਨ ਇਵੈਂਚੁਅਲੀ ਜਿਹਨੂੰ ਤੁਸੀਂ ਪ੍ਰੈਕਟੀਕੈਲਿਟੀ ਕਹਿੰਦੇ ਹੋ, ਕਿੰਨੀ ਕੁ ਦੇਰ ਚੜ੍ਹੇ ਸੂਰਜ ਨੂੰ ਤੁਸੀਂ ਕਹੋਗੇ ਕਿ ਸੂਰਜ ਨਹੀਂ ਚੜ੍ਹਿਆ। ਅਲਟੀਮੇਟਲੀ ਜਿਹੜੀ ਅੱਜ ਜਦੋਂ ਅਸੀਂ 20 ਅਕਤੂਬਰ ਨੂੰ ਗੱਲ ਕਰ ਰਹੇ ਹਾਂ, ਆਲਰੇਡੀ ਮਾਸਕੋ ਦੇ ਵਿੱਚ 10 ਨੇਸ਼ਨ ਕਨਕਲੇਵ ਰੱਖੀ ਹੋਈ ਸੀ, ਰਸ਼ੀਅਨ ਗਵਰਨਮੈਂਟ ਦੇ ਇਨੀਸ਼ੀਏਟਿਵ ਦੇ ਉੱਤੇ ਸੀ, ਔਰ ਉਹਨਾਂ 10 ਦੇਸ਼ਾਂ ਦੇ ਵਿੱਚ ਭਾਰਤ ਨੂੰ ਵੀ ਮਦਊ ਕੀਤਾ ਹੋਇਆ ਸੀ, ਇਨਵਾਈਟ ਕੀਤਾ ਹੋਇਆ ਸੀ। ਉਹਨਾਂ 10 ਦੇਸ਼ਾਂ ਦੇ ਵਿੱਚ ਚਾਈਨਾ, ਈਰਾਨ, ਰਸ਼ੀਆ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਸਾਰੇ ਜਿਹੜੇ ਇਹਨਾਂ ਮੁਲਕਾਂ ਦੇ ਨੁਮਾਇੰਦੇ 10 ਦੇ ਜਿਹੜਾ, ਔਰ ਇਹ ਜਿਹੜੀ ਅੱਜ 10 ਸਟੇਟ ਇਹਨਾਂ ਮੁਲਕਾਂ ਨੇ ਭਾਰਤ ਸਮੇਤ ਜਿਹੜੀ ਸਟੇਟਮੈਂਟ ਵੀ ਰਿਲੀਜ਼ ਕੀਤੀ ਹੈ। ਤਾਲਿਬਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਉਹ ਉੱਥੇ ਮੌਜੂਦ ਸੀ, ਔਰ ਭਾਰਤ ਦੇ ਨੁਮਾਇੰਦੇ ਨੇ, ਭਾਰਤ ਦਾ ਜਿਹੜਾ ਮਿਸਟਰ JP ਸਿੰਘ ਜਿਹੜਾ ਜੁਆਇੰਟ ਸੈਕਟਰੀ ਹੈ ਫॉर ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ, ਉਹਨੇ ਜਿਹੜਾ ਪਰਸਨਲ ਮੀਟਿੰਗ ਵੀ ਕੀਤੀ। ਔਰ ਇਹ ਜਿਹੜੇ ਤਾਲਿਬਾਨ ਦੇ ਡਿਪਟੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਨੇ ਤੇ ਸਪੋਕਸਪਰਸਨ ਵੀ ਨੇ ਜ਼ਬੀਉल्ला ਮੁਜਾਹਿਦ, ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਟਵੀਟ ਵੀ ਕੀਤਾ, ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਹਾਲਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਵੀ ਇੰਡੀਆ ਨੇ ਸਟੇਟਮੈਂਟ ਦਿੱਤੀ ਹੈ, ਪਰ ਜਿਹੜਾ ਹੈ ਉਹਨਾਂ ਨੇ ਜਦੋਂ ਟਵੀਟ ਕੀਤਾ ਤਾਲਿਬਾਨ ਦੇ ਸਪੋਕਸਪਰਸਨ ਨੇ, ਉਹਨਾਂ ਨੇ ਕਿਹਾ ਕਿ ਬੋਥ ਸਾਈਡਸ considered it necessary to take into account each other's concerns and improve diplomatic and economic relations. The Indian side finally expressed readiness to provide a wide range of humanitarian assistance to the Afghans, Mr. Mujahid said in a series of tweets, announcing that meeting between Special Representative of India for Iran, Pakistan and Afghanistan and Mr. ਹਨਾਫੀ ਇਨ ਮਾਸਕੋ। ਮਿਸਟਰ ਹਨਾਫੀ ਡਿਪਟੀ ਪ੍ਰਾਈਮ ਮਿਨਿਸਟਰ ਨੇ ਤਾਲਿਬਾਨ ਦੇ, ਹੁਣ ਕਹੀ ਜਾਓ ਜੀ ਅਸੀਂ ਨਹੀਂ ਮੰਨਦੇ ਜੀ ਤਾਲਿਬਾਨ ਦੇ ਫਲਾਣਾ ਤੇ ਇਹ ਕਰੇ, ਹੁਣ ਜਾ ਕੇ ਨੱਕ ਰਗੜ ਕੇ, ਕਿਉਂਕਿ ਈਰਾਨ ਨੇ ਜਿਹੜੀ ਤਹਿਰਾਨ 'ਚ ਰੱਖੀ ਸੀ ਉਹਦੇ 'ਚ ਵੀ ਇੰਡੀਆ ਨੂੰ ਨਹੀਂ ਸੀ ਸੱਦਿਆ, ਔਰ ਰੂਸ ਹੀ ਅਲਟੀਮੇਟਲੀ ਇਹਨਾਂ ਦਾ ਸੇਵੀਅਰ ਬਣਦਾ। ਜਦੋਂ ਚੀਨ ਤੋਂ ਜੁੱਤੀਆਂ ਪਈਆਂ ਨੇ ਤਾਂ ਵੀ ਰਸ਼ੀਆ ਨੂੰ ਹੀ ਕਿਹਾ ਜੀ ਉਹਨਾਂ ਦੇ ਸੱਦ ਕੇ ਜਿਹੜਾ ਫੋਰਨ ਮਿਨਿਸਟਰ ਮੀਟਿੰਗ ਕਰਵਾਓ, ਔਰ ਇਸ ਸਾਰੇ ਦੇ ਵਿੱਚ ਇੱਕ ਚੰਗੇ ਮਾਹੌਲ 'ਚ ਮੀਟਿੰਗ ਵੀ ਹੋਈ, ਔਰ ਉਹਨਾਂ ਨੇ ਇਹਨਾਂ ਸਾਰਿਆਂ ਨੇ ਇਨਕਲੂਡਿੰਗ ਇੰਡੀਆ ਉਹਨਾਂ ਨੇ ਕਿਹਾ ਕਿ ਜੀ ਅਸੀਂ ਮਦਦ ਕਰਾਂਗੇ, ਔਰ ਉਹਦੇ 'ਚ ਆਲਰੇਡੀ ਜਿਹੜਾ ਕਿ ਕਣਕ ਔਰ ਦੂਸਰੀ ਤੀਸਰੀਆਂ ਚੀਜ਼ਾਂ ਇੰਡੀਆ ਦੀ ਸਪਲਾਈ ਹਿਊਮੈਨਿਟੇਰੀਅਨ ਏਡ ਦੇ ਨਾਂ ਥੱਲੇ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀ, India joined a 10-nation statement recognizing the new reality of Taliban in power in Afghanistan at the Moscow format meeting on new reality quote unquote है कि हकीकत सामने दिस रही है। हकीकत तो पहला ही सी, 15 अगस्त ਨੂੰ ਹੀ ਹੋ ਗਈ ਸੀ, ਪਰ ਚਲੋ ਤੁਸੀਂ ਜੇ 2 ਮਹੀਨੇ ਦੇ ਅੰਨੇਪਨ ਤੋਂ ਬਾਅਦ ਤੁਹਾਨੂੰ ਜਿਹੜੀਆਂ ਨੇ ਉਹ ਅੱਖਾਂ ਮਿਲ ਗਈਆਂ ਨੇ, ਜਾਂ ਅੱਖਾਂ ਤਾਂ ਸੀ ਤੁਹਾਡੀਆਂ, ਨਜ਼ਰ ਗਾਇਬ ਹੋ ਗਈ ਸੀ, ਨਜ਼ਰ ਤੁਹਾਨੂੰ ਮੁਬਾਰਕ ਕਿ ਵੀ ਇਹ ਤੁਹਾਨੂੰ ਆਇਆ। ਹਾਲਾਂ ਜਿਹੜਾ ਤਾਲਿਬਾਨ ਨੂੰ ਕਿਹਾ ਗਿਆ, ਉਹਨਾਂ ਨੇ ਵੀ ਕਿਹਾ ਜੀ ਅਸੀਂ ਅਜੇ 2 ਮਹੀਨੇ ਬੀਤੇ ਨੇ, ਵੀ ਆਰ ਟਰਾਈਂਗ ਇਨਕਲੂਸਿਵ ਗਵਰਨਮੈਂਟ ਵੀ, ਹਿਊਮਨ ਰਾਈਟਸ ਇਸ਼ੂ ਵੀ, ਔਰ ਇਹ ਸਾਰੇ ਨੂੰ ਜਿਹੜਾ ਇਹ ਉਹਨਾਂ ਨੇ ਬਿਆਨਿਆ। ਅਮਰੀਕਾ ਵੀ ਪਹਿਲਾਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਸੀ, ਪਰ 12th ਆਵਰ ਦੇ ਉੱਤੇ ਜਿਹੜਾ ਅਮਰੀਕਾ ਨੇ ਇਹ ਕਿਹਾ ਕਿ ਡਿਊ ਟੂ ਲੌਜਿਸਟੀਕਲ ਡਿਫਿਕਲਟੀਜ਼ ਅਸੀਂ ਇਹਦੇ 'ਚ ਪਾਰਟਿਸਿਪੇਟ ਨਹੀਂ ਕਰ ਸਕਦੇ। ਔਰ ਰਸ਼ੀਆ ਦੇ, ਹਾਲਾਂਕਿ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਇਸ ਦੇ ਉੱਤੇ ਰਿਗਰੈਟ ਕੀਤਾ ਹੈ, ਵੀ ਐਕਸਪ੍ਰੈਸ ਅਵਰ ਰਿਗਰੈਟ ਦੈਟ ਅਵਰ ਅਮਰੀਕਨ ਕੋਲੀਗਸ ਡਿਡ ਨਾਟ ਪਾਰਟਿਸਿਪੇਟ ਇਨ ਦਾ ਇਵੈਂਟ ਦਿਸ ਟਾਈਮ। ਔਰ ਲੇਕਿਨ ਅਮਰੀਕਾ ਨੇ ਕਿਹਾ in comments earlier this week, US State Department announced that it would not join either the Troika Plus, ਪਹਿਲਾਂ Troika Plus China, Russia, US, Pakistan grouping or Moscow format due to logistical difficulties after the resignation of Special Envoy on Afghanistan Zalmay Khalilzad, क्योंकि ये खबर सी कि Zalmay Khalilzad US Chief Interlocutor for Afghanistan steps down,
ਹੁਣ ਬੇਸ਼ੱਕ ਉਹਨੂੰ ਬਲੀ ਦਾ ਬੱਕਰਾ ਹੀ ਬਣਾਇਆ, ਕਿੱਥੇ ਤਾਂ ਉਹ ਡ੍ਰੀਮ ਕਰਦਾ ਸੀ ਇੱਕ ਦਿਨ ਮੈਂ ਵੀ ਪ੍ਰੈਜ਼ੀਡੈਂਟ ਬਣਾਂਗਾ, ਔਰ ਜਿਹੜਾ ਉਹਦਾ ਡਿਪਟੀ ਸੀ ਮਿਸਟਰ ਉਸ ਨੂੰ ਉਹਨਾਂ ਨੇ ਜੋ ਥਾਮਸ ਵੈਸਟ ਉਹਨੂੰ ਜਿਹੜਾ ਜ਼ਲਮੇ ਖਲੀਲਜ਼ਾਦ ਦੀ ਥਾਂ ਤੇ ਉਹਨਾਂ ਨੇ ਸਪੈਸ਼ਲ ਐਨਵॉय ਬਣਾਇਆ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਰਸ਼ੀਆ, ਔਰ ਤੁਸੀਂ ਦੇਖੋ ਕਿ ਜਦੋਂ ਇਹ ਕਿਹਾ ਜਾਂਦਾ ਹੈ ਸਿਆਸਤ ਬਾਰੇ ਕਿ देयर आर नो परमानेंट फ्रेंड्स और फोज इन पॉलिटिक्स, परमानेंट ओनली आर इंटरेस्ट, कि हित ਜਿਹੜੇ ਨੇ ਉਹੀ ਪਰਮਾਨੈਂਟ ਹੁੰਦੇ ਨੇ। ਉਹੀ ਸੋਵੀਅਤ ਯੂਨੀਅਨ ਜਿਸ ਦਾ ਐਂਡ ਇਸ ਅਫਗਾਨਿਸਤਾਨ 'ਚ ਹੋਇਆ ਜੀ 1979 ਦੇ ਵਿੱਚ ਉਹਨਾਂ ਨੇ ਹਮਲਾ ਕੀਤਾ, ਟੇਕ ਓਵਰ ਕੀਤਾ। ਉਸ ਤੋਂ ਪਹਿਲਾਂ ਵੀ ਪ੍ਰੋ ਸੋਵੀਅਤ ਹਕੂਮਤ ਸੀ। 1999 'ਚ 10 ਸਾਲ ਬਾਅਦ ਉਹਦਾ ਭੋਗ ਪੈ ਗਿਆ ਸੋਵੀਅਤ ਯੂਨੀਅਨ ਦਾ, ਉੱਥੋਂ ਨਿਕਲਣਾ ਪਿਆ। ਔਰ ਉਹੀ ਸੋਵੀਅਤ ਯੂਨੀਅਨ ਭਾਵੇਂ ਉਹਦਾ ਅੱਜ ਰਸ਼ੀਆ ਰਹਿ ਗਿਆ, ਪਰ ਅੱਜ ਉਸ ਖਿੱਤੇ ਦੇ ਵਿੱਚ ਜਿਹੜਾ ਅਮਰੀਕਾ ਜਿਹਨੇ 10 ਸਾਲ ਦੀ ਉਸ ਜੰਗ 'ਚ ਸੋਵੀਅਤ ਯੂਨੀਅਨ ਨੂੰ ਹਰਾਉਣ 'ਚ ਮੇਨ ਰੋਲ ਅਦਾ ਕੀਤਾ ਅਲੋਂਗ ਵਿਦ ਪਾਕਿਸਤਾਨ, ਅੱਜ ਜੇ ਤੁਸੀਂ ਹਕੀਕਤ ਦੇਖੋ ਕਿ ਉਸੇ ਹੀ ਅਫਗਾਨਿਸਤਾਨ ਦੇ ਵਿੱਚ 20 ਸਾਲ ਦੀ ਜੰਗ ਤੋਂ ਬਾਅਦ ਅਮਰੀਕਾ ਸੀਨ ਤੋਂ ਆਊਟ ਹੋ ਗਿਆ, ਉਹਦੀ ਕੋਈ ਪ੍ਰੈਜ਼ੈਂਸ ਨਹੀਂ ਹੈ। ਰਸ਼ੀਆ ਔਰ ਚਾਈਨਾ ਵੱਡੇ ਮੀਡੀਏਟਰ ਨੇ, ਔਰ ਉਹੀ ਪਾਕਿਸਤਾਨ ਜਿਹੜਾ ਹੱਬ ਸੀ, ਇਨਸਟਰੂਮੈਂਟਲ ਸੀ ਸੋਵੀਅਤ ਯੂਨੀਅਨ ਨੂੰ ਹਰਾਉਣ ਵੇਲੇ ਅਮਰੀਕਾ ਦਾ ਸਹਿਯੋਗੀ। ਅਮਰੀਕਾ ਨੇ ਕਿਵੇਂ ਪਾਕਿਸਤਾਨ ਨੂੰ ਪਾਸੇ ਕਰਕੇ ਡੀਹਾਈਫਨੇਟ ਕਰਕੇ ਰਿਲੇਸ਼ਨਸ਼ਿਪ ਭਾਰਤ ਦੇ ਨਾਲ ਯਾਰੀ ਪਾਈ, ਤੇ ਭਾਰਤ ਉਦੋਂ ਸੋਵੀਅਤ ਯੂਨੀਅਨ ਦਾ ਸਾਥੀ ਸੀ। ਜਦੋਂ 1979 ਤੋਂ 1999 ਤੱਕ ਸੋਵੀਅਤ ਯੂਨੀਅਨ ਬੈਠਾ, ਇੰਦਰਾ ਗਾਂਧੀ ਥਰੂ ਆਊਟ ਯੂਨਾਈਟਿਡ ਨੇਸ਼ਨਸ ਡਿਫੈਂਡ ਕਰਦੇ ਰਹੇ ਉਸ ਹਮਲੇ ਨੂੰ ਵੀ। ਔਰ ਹੁਣ ਤਰਲੇ ਕਰਕੇ ਵਾਪਸ ਉਹਨਾਂ ਤਾਲਿਬਾਨ ਦੇ ਨਾਲ ਜਿਨ੍ਹਾਂ ਨੂੰ ਹਮੇਸ਼ਾ ਭਾਰਤ ਜਿਹੜਾ ਹੈ ਪਾਕਿਸਤਾਨ ਕ੍ਰੀਏਟਡ ਟੈਰਰਿਸਟ ਗਰੁੱਪ। ਦਿਲਚਸਪ ਗੱਲ ਇਹ ਹੈ ਕਿ ਰਸ਼ੀਆ ਨੇ 2003 ਦੇ ਵਿੱਚ ਤਾਲਿਬਾਨ ਨੂੰ ਦਹਿਸ਼ਤਗਰਦ ਜਮਾਤ ਐਲਾਨਿਆ ਸੀ, ਔਰ ਅਜੇ ਵੀ ਰਸ਼ੀਆ ਨੇ ਉਹਨੂੰ ਡੀਲਿਸਟ ਨਹੀਂ ਕੀਤਾ, ਕੱਢਿਆ ਨਹੀਂ ਹੈ ਉਹਦੇ ਚੋਂ। ਲੇਕਿਨ ਇਹਦੇ ਬਾਵਜੂਦ ਕਿ ਉਸੇ ਹੀ ਦਹਿਸ਼ਤਗਰਦ ਜਮਾਤ ਨੂੰ ਰਸ਼ੀਆ ਹੋਸਟ ਕਰ ਰਿਹਾ ਹੈ, ਨਾਲ 9 ਹੋਰ ਮੁਲਕਾਂ ਨੂੰ ਸੱਦ ਕੇ ਕਿ ਭਾਈ ਇਹਨਾਂ ਦੀ ਮਦਦ ਕਰੋ। ਇਹ ਰੈਕਗਨੀਸ਼ਨ ਦੇ ਬਿਲਕੁਲ ਨੇੜੇ ਪਹੁੰਚ ਗਏ। ਜਦੋਂ ਤੁਸੀਂ ਉਹਨਾਂ ਦੇ ਨਾਲ ਬੈਠ, ਹੋਰ ਰੈਕਗਨੀਸ਼ਨ ਕੀ ਹੁੰਦੀ ਹੈ, ਕਿਹੜਾ ਉਹ ਗਲ ਦੇ ਵਿੱਚ ਕੋਈ ਹੋਰ ਸਾਫਾ ਪਾਉਣਾ ਕਿਸੇ ਦੇ। ਗੱਲ ਇਹੀ ਹੈ ਕਿ ਵੀ ਉਸ ਪਾਸੇ ਜਾ ਰਹੇ। ਲੇਕਿਨ ਮੈਂ ਸਮਝਦਾ ਹਾਂ ਵੀ ਸਭ ਤੋਂ ਜਿਹੜੀ ਤਰਸਯੋਗ ਹਾਲਤ 'ਚ ਜਿੱਥੋਂ ਭਾਰਤ ਮੁੜਿਆ, ਉਹ ਇਤਿਹਾਸ ਦਾ ਵੀ ਹਿੱਸਾ ਰਹੇਗਾ ਕਿ ਭਾਈ ਕਿਵੇਂ ਇਹਨਾਂ ਦੀ ਪਾਲਿਸੀ ਵੀ ਕਲੈਪਸ ਹੋਈ, ਪਰ ਇਹ ਵੀ ਕਿ ਭਾਈ ਕਿਵੇਂ ਇਹਨਾਂ ਨੇ ਥੁੱਕਿਆ ਚੱਟਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ UAE ਦੇ ਹਵਾਲੇ ਨਾਲ ਕਿ ਵਿਊਅਰਸ ਨੂੰ ਲੱਗਦਾ ਹੈ ਕਿ UAE ਨੇ ਆਪਣੇ ਭਾਰਤ ਦੇ ਮੁਸਲਮਾਨ ਭੈਣ ਭਰਾ ਤੇ ਕਸ਼ਮੀਰੀ ਮੁਸਲਮਾਨ
ਜਿਹੜੇ ਭੈਣ ਭਰਾ ਨੇ ਉਹ ਭੁੱਲ ਗਏ ਨੇ। ਸੋ ਪੈਸੇ ਦੇ ਲਾਲਚ ਵਿੱਚ ਉਹ ਭਾਰਤ ਨਾਲ ਜੜੀਆਂ ਜੱਫੀਆਂ ਪਾ ਰਿਹਾ ਹੈ। ਸੋ ਪਹਿਲਾਂ ਪਿਛਲੇ ਦਿਨੀ UAE ਨੇ ਭਾਰਤ, ਇਜ਼ਰਾਈਲ ਅਤੇ ਅਮਰੀਕਾ ਨਾਲ ਆਰਥਿਕ ਸਮਝੌਤਾ ਕੀਤਾ ਤੇ ਹੁਣ ਦੁਬਈ ਨੇ ਭਾਰਤ ਸਰਕਾਰ ਨਾਲ ਕਸ਼ਮੀਰ ਵਿੱਚ ਇਨਫਰਾਸਟ੍ਰਕਚਰ MOU ਸਾਈਨ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਸਾਡੇ ਇੱਕ ਵਿਊਅਰ ਹਾਲਾਂ ਉਹ ਰੈਗੂਲਰਲੀ ਹੁੰਦੇ ਨੇ, ਉਹਨਾਂ ਨੇ ਜਦੋਂ ਕੱਲ ਅਸੀਂ ਇੰਡੀਅਨ ਸਬਮਰੀਨ ਪਾਕਿਸਤਾਨੀ ਵਾਟਰਸ 'ਚ ਐਂਟਰ ਕਰਨ ਤੋਂ ਪਹਿਲਾਂ ਰੋਕ ਲਈ ਗਈ ਇਸ ਤੇ ਕਮੈਂਟ ਕੀਤਾ ਜੀ, ਤੇ ਉਹਨਾਂ ਨੂੰ ਸ਼ਾਇਦ ਜਿਹੜੇ ਸਾਡੇ ਵੀਰ ਨੇ ਗੁਜਰਾਤ ਤੋਂ ਚਿੱਠੀ ਲਿਖੀ ਸੀ, ਪਾਕਿਸਤਾਨੀ ਵੀਰ ਨੇ, ਜੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ 100 ਕਿਲੋਮੀਟਰ ਤੱਕ ਉਹ ਅੰਦਰ ਆ ਗਈ ਸੀ ਔਰ ਉਹਨੂੰ ਉੱਥੋਂ ਬਾਹਰ ਧੱਕਿਆ, ਉਹਨੂੰ ਮਾਰ ਲੈਣਾ, ਡੇਗ ਲੈਣਾ ਚਾਹੀਦਾ ਸੀ, ਡੋਬ ਦੇਣਾ ਚਾਹੀਦਾ ਸੀ। ਤੇ ਅਸੀਂ ਉਸ ਵਰਸ਼ਨ ਨੂੰ ਵੀ ਦਿੱਤਾ ਔਰ ਸਾਡੇ ਉਸ ਵੀਰ ਨੂੰ ਚੰਗਾ ਨਹੀਂ ਲੱਗਾ। ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜਿਹੜਾ ਸਰਕਾਰੀ ਵਰਸ਼ਨ ਹੈ ਸਿਰਫ ਉਹੀ ਦਿਆ ਕਰੋ, ਤੁਹਾਨੂੰ ਪਾਕਿਸਤਾਨ ਬਾਰੇ ਕੀ ਹੱਕ ਹੈ ਕਿ ਤੁਸੀਂ ਆਪਣਾ ਦਿਓ। ਦੇਖੋ, ਇਹ ਬਿਲਕੁਲ ਠੀਕ ਗੱਲ ਹੈ, ਹੱਕ ਤਾਂ ਮੈਂ ਪਾਕਿਸਤਾਨੀ ਸ਼ਹਿਰੀ ਨਹੀਂ ਹੈ, ਲੇਕਿਨ ਸਾਡੀ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਜੋ ਇੱਕ ਖਿੱਤੇ ਦੇ ਵਿੱਚ ਚੱਲ ਰਿਹਾ ਹੈ, ਇੱਕ ਹਮਦਰਦ ਦੇ ਨਾਤੇ ਅਸੀਂ ਉਹਨਾਂ ਨੁਕਤਿਆਂ ਨੂੰ ਵੀ ਜਿਹੜਾ ਬੇਸ਼ੱਕ ਉਹ ਪੁਖਤਾ ਜਾਣਕਾਰੀ ਨਾ ਵੀ ਹੋਏ ਉਸ ਨੂੰ ਜਿਹੜਾ ਸਾਹਮਣੇ ਕਰੀਏ। ਔਰ ਕਿਉਂਕਿ ਇੱਕ ਪਾਸੇ ਜਾਣਕਾਰੀ ਪਾਕਿਸਤਾਨੀ ਫੌਜ ਦੀ ਸੀ, ਉਹਨਾਂ ਨੇ ਵੀ ਕਿਹਾ ਕਿ ਭਾਈ ਆਇਆ, ਉਹਨਾਂ ਨੇ ਇੱਕ ਵੀਡੀਓ ਵੀ ਰਿਲੀਜ਼ ਕੀਤੀ ਕਿ ਕਿਵੇਂ ਉਹਨੂੰ ਵਾਪਸ ਭੇਜਿਆ। ਔਰ ਅੱਜ ਇੰਡੀਅਨ ਸਾਈਡ ਨੇ ਇਸ ਸਾਰੀ ਨੂੰ ਸਟੋਰੀ ਨੂੰ ਹੀ ਐਬਸਰਡ ਕਿਹਾ, ਉਹਨਾਂ ਨੇ ਉਹਦੇ ਤੇ ਹੀ ਸਵਾਲ ਚੁੱਕੇ ਨੇ। ਸੋ ਇਹ ਇੱਕ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਕਿਸੇ ਸਿਚੁਏਸ਼ਨ ਦਾ, ਇਹ ਸਾਡਾ ਫਰਜ਼ ਹੁੰਦਾ ਹੈ ਕਿ ਲੇਮੈਨ ਦੇ ਵਿੱਚ ਗੱਲ ਕੀ ਤੁਰੀ ਹੈ, ਆਫੀਸ਼ੀਅਲ ਸੋਰਸਿਸ ਕੀ ਨੇ, ਔਰ ਉਹਦੇ ਚੋਂ ਤੁਸੀਂ ਜਿਹੜੀ ਹੈ ਟਰੂਥ ਇਨ ਬਿਟਵੀਨ ਦਾ ਲਾਈਨਸ ਦੇਖਦੇ ਹੋ। ਹੁਣ ਅੱਜ ਜਿਹੜਾ ਟੌਪਿਕ ਮੈਂ ਡਿਸਕਸ ਕਰਨ ਲੱਗਾ ਹੈ, ਫਿਰ ਮੈਂ ਜਿਹੜਾ ਉਹ ਤੱਤੇ ਰੇਤੇ ਤੇ ਪੈਰ ਰੱਖਣ ਲੱਗਾ, ਕਿਉਂਕਿ ਬਹੁਤੇ ਜਿਹੜੇ ਨੇ ਉਹ ਆਪਣੀਆਂ, ਜਦੋਂ ਮੈਂ ਆਪਣੀ ਕੌਮ ਦੀ ਗੱਲ ਵੀ ਕਰਦਾ, ਜਿੱਥੇ ਕਮਜ਼ੋਰੀਆਂ ਨੇ ਮੈਂ ਉਹਨੂੰ ਡਿਸਕਸ ਕਰਦਾ। ਹੁਣ ਇੱਕ ਪਾਸੇ ਕਿੱਥੇ ਜਦੋਂ ਅਸੀਂ ਇਸਲਾਮਿਕ ਬ੍ਰਦਰਹੁੱਡ ਦੀ ਗੱਲ ਕਰਦੇ ਹਾਂ ਜਾਂ OIC 57 ਇਸਲਾਮਿਕ ਮੁਲਕ ਔਰ ਲਗਭਗ ਜਿਹੜਾ ਉਹ 2.25 ਬਿਲੀਅਨ ਦੇ ਨੇੜੇ ਤੇੜੇ ਪਾਪੂਲੇਸ਼ਨ, ਤੇ ਫਿਰ ਸਾਡੇ ਲਈ ਜਦੋਂ ਅਸੀਂ ਵਿਦਆਊਟ ਸਟੇਟ ਲੋਕ ਹਾਂ ਤੇ ਹਮੇਸ਼ਾ ਹੁੰਦਾ ਕਾਸ਼ ਸਾਡਾ ਕੋਈ ਮੁਲਕ ਹੁੰਦਾ, ਕੋਈ ਦੁਨੀਆ 'ਚ ਸਾਡੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਹੁੰਦਾ। ਪਰ ਜਦੋਂ ਅਸੀਂ ਫਲਸਤੀਨੀਆਂ ਦਾ ਹਾਲ, ਉਸ ਤੋਂ ਪਹਿਲਾਂ ਚੈਚਨੀਆਂ ਦਾ, ਔਰ ਅੱਜ ਕਿਉਂਕਿ ਕਸ਼ਮੀਰ ਸਾਡਾ ਗਵਾਂਢੀ ਔਰ ਸਾਡੇ ਨਾਲ ਇੱਕੋ ਹੀ ਦੁਸ਼ਮਣ ਦੇ ਜ਼ੁਲਮ ਥੱਲੇ ਅਸੀਂ ਪੀੜਤ ਹੈ, ਉਹਨਾਂ ਦੀ ਹਾਲਤ ਦੇਖਦੇ ਹਾਂ ਕਸ਼ਮੀਰੀਆਂ ਦੀ ਕੀ ਹੈ, ਔਰ ਪਾਕਿਸਤਾਨ ਨੂੰ ਜਾਂ ਟਰਕੀ ਨੂੰ ਛੱਡ ਕੇ ਬਾਕੀ ਜਿਹੜੇ ਮੇਜਰ ਮੁਸਲਮਾਨ ਮੁਲਕ ਨੇ ਉਹਨਾਂ ਦਾ ਹਾਲ ਦੇਖਦੇ ਹੈ, ਤੇ ਫਿਰ ਇਹ ਹੁੰਦਾ ਹੈ ਕਿ ਵੀ ਇਹ ਕਿਸ ਕਿਸਮ ਦਾ ਜਿਹੜਾ ਉਹ ਬ੍ਰਦਰਹੁੱਡ ਹੈ। ਹਾਂਜੀ, ਸਾਡੇ ਬਰਾਦਰ ਮੁਲਕ ਨੇ, ਉੱਥੇ ਵੀ ਪਾਕਿਸਤਾਨ ਦੇ TV ਹੋਸਟ ਬੈਠੇ ਕਹਿਣਗੇ ਜੀ ਸਾਡਾ ਬਰਾਦਰ ਮੁਲਕ। ਹੁਣ ਬਰਾਦਰ ਮੁਲਕਾਂ ਦਾ ਹਾਲ ਦੇਖ ਲਓ, ਜਿਨ੍ਹਾਂ ਦੇ ਕੋਲ ਪੈਸਾ ਹੈ, ਉਹ ਅਰਬਾਂ ਦੇ ਸ਼ੇਖ ਨੇ, ਸਾਊਦੀ ਅਰੇਬੀਆ ਹੈ, ਜਾਂ ਮੈਂ ਅੱਜ ਜਿਹਦੇ ਹਵਾਲੇ ਨਾਲ ਗੱਲ ਕਰ ਰਿਹਾ UAE। ਖਬਰ ਤਾਂ 3 ਦਿਨ ਪਹਿਲਾਂ ਆਈ, ਇਸ ਤੋਂ ਪਹਿਲਾਂ ਸੀ ਕਿ ਜੀ ਟਰੰਪ ਪੀਰੀਅਡ, ਖਾਸ ਤੌਰ ਤੇ ਟਰੰਪ ਦਾ ਜਵਾਈ, ਕਿਉਂਕਿ ਟਰੰਪ ਦੀ ਕੁੜੀ ਨੇ ਯਹੂਦੀ ਨਾਲ ਵਿਆਹ ਕੀਤਾ ਤੇ ਉਹਦੇ ਜਵਾਈ ਨੇ ਯਕੀਨੀ ਬਣਾਇਆ ਕਿ ਇਜ਼ਰਾਈਲ ਨੂੰ ਕਿਸ ਹੱਦ ਤੱਕ ਜਾ ਕੇ ਉਹ ਸੈਟਲਮੈਂਟਸ ਨੂੰ ਪੱਕਾ ਹੀ ਹਿੱਸਾ ਬਣਾਉਣ ਵਾਲਾ ਉਹਨਾਂ ਨੇ ਕੰਮ ਬਣਾ ਰਿਹਾ ਸੀ ਇਜ਼ਰਾਈਲ ਦੇ ਨਕਸ਼ੇ 'ਚ ਲਿਆਉਣ ਦੇ ਲਈ। ਲੇਕਿਨ ਇੱਕ ਕੰਮ ਜਾਂਦਾ ਜਾਂਦਾ ਉਹ ਕਰ ਗਿਆ, ਅਬਰਾਹਮਿਨਿਕ ਅਕੋਰਡ, ਕਿ ਜਿਹਦੇ ਥੱਲੇ ਇਜ਼ਰਾਈਲ ਦੇ ਨਾਲ ਸਾਊਦੀ ਅਰੇਬੀਆ ਨੇ ਵੀ ਰਾਬਤੇ ਖੋਲ ਲਏ, UAE ਨੇ ਵੀ ਖੋਲ ਰਹੇ, ਔਰ ਹੁਣ ਅਸੀਂ ਈਵਨ ਪੋਰਟਸ ਦੇ ਹਵਾਲੇ ਨਾਲ ਜਾਂ ਦੂਸਰੇ ਨਾਲ ਵੀ ਦੇਖ ਰਹੇ ਹਾਂ। ਹੁਣ ਜਿਹੜਾ ਇੱਕ, ਔਰ ਜਿਹਦੇ ਤੇ ਇੰਡੀਆ ਨੇ ਬੜਾ, ਇਹਦੇ ਤੇ ਸ਼ੇਖਰ ਗੁਪਤੇ ਵਰਗੇ, ਕੱਟ ਦਾ ਕਲਟਰ ਔਰ ਕਿੰਨਿਆਂ ਨੇ ਆਪਣੇ ਸ਼ੋਅ ਕੀਤੇ ਕਿ ਜੀ ਇੱਕ ਕੁਆਡ ਤਾਂ ਇੰਡੀਆ ਨੇ ਇੱਥੇ ਜਿੱਤ ਹਾਸਲ ਕੀਤੀ ਕਿ ਉਹਨੇ ਆਸਟ੍ਰੇਲੀਆ ਔਰ ਜਾਪਾਨ, ਅਮਰੀਕਾ ਔਰ ਇੰਡੀਆ ਕੁਆਡ ਬਣ ਗਿਆ। ਹਾਲਾਂ ਉਸ ਦੀ ਫੂਕ ਜਿਹੜੀ ਹੈ ਉਹ ਆਕਸ ਨੇ ਕੱਢ ਦਿੱਤੀ, ਲੇਕਿਨ ਕੁਆਡ ਹੈ। ਹੁਣ ਜਿਹੜਾ ਈਵਨ ਇਜ਼ਰਾਈਲ ਦੀ ਜਿਹੜੀ ਐਨਵਾਏ ਹੈ ਦਿੱਲੀ ਦੇ ਵਿੱਚ, ਜਦੋਂ ਇਹ ਕਹਿੰਦੀ ਹੈ ਇੰਡੀਆ, ਇਜ਼ਰਾਈਲ, UAE, US ਕੁਆਡ ਟੂ ਫੋਕਸ ਔਨ ਇਕਨੋਮਿਕ ਕੋਆਪਰੇਸ਼ਨ ਸੇਜ਼ ਇਜ਼ਰਾਈਲੀ ਐਨਵਾਏ। ਹੁਣ UAE ਇਜ਼ਰਾਈਲ ਦੇ ਨਾਲ, ਉਸ ਤੋਂ ਪਹਿਲਾਂ ਉਹੀ ਐਬਰਾਮੈਨਿਕ ਅਕੋਰਡਸ ਦਾ ਹਿੱਸਾ ਸੀ,
ਉਹਦੇ 'ਚ ਇੰਡੀਆ ਤਾਂ ਨਹੀਂ ਸੀ, ਕਿਉਂਕਿ ਇੰਡੀਆ ਤਾਂ ਹਿੰਦੂ ਰਿਲੀਜਨ ਹੈ। ਅਬਰਾਹਮਿਨਿਕਸ ਦਾ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਇਹਦੀ ਗੱਲ ਕਰਦੇ ਨੇ, ਅਬਰਾਹਮ ਤੋਂ ਸ਼ੁਰੂ ਹੋਏ। ਹੁਣ ਉਹਦੇ 'ਚ ਵੀ ਇੰਡੀਆ ਦੇ ਨਾਲ UAE ਬੈਠ ਗਿਆ ਔਰ ਇਜ਼ਰਾਈਲ ਦੇ ਮਤਲਬ ਉਹ ਮੁੱਕ ਗਈ ਗੱਲ ਕਿ ਫਲਸਤੀਨੀਆਂ ਨਾਲ ਕੀ ਹੋ ਰਿਹਾ। ਦੂਜਾ ਚਲੋ ਇਹ ਮੈਂ ਦੇਖ ਲਈ ਸੀ ਖਬਰ ਵੀ, ਮੇਰਾ ਡਿਸਕਸ ਕਰਨ ਨੂੰ ਜੀ ਕਰਦਾ ਸੀ, ਪਰ ਮੈਨੂੰ ਲੱਗਾ, ਮੈਂ ਕਿਹਾ ਵੀ ਚਲੋ ਰਹਿਣ ਦਿਓ, ਖਸਮਾਂ ਨੂੰ ਖਾਣ, ਜੇ ਉਹਨਾਂ ਨੂੰ ਕੋਈ ਨਹੀਂ ਹੈ। ਪਰ ਅੱਜ ਮੈਂ ਰੈਜ਼ਿਸਟ ਨਹੀਂ ਕਰ ਸਕਿਆ ਜਦੋਂ ਇਹ ਖਬਰ BBC ਤੋਂ ਲੈ ਕੇ ਸਾਰਿਆਂ ਦੀ ਸੀ ਕਿ ਕਸ਼ਮੀਰ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਕਰਨ ਲਈ ਇੰਡੀਅਨ ਗਵਰਨਮੈਂਟ ਨੇ ਦੁਬਈ ਦੇ ਨਾਲ, ਹੁਣ ਦੁਬਈ UAE ਦਾ ਜਿਹੜਾ ਹਿੱਸਾ ਹੈ ਉਹਦੇ ਨਾਲ MOU ਸਾਈਨ ਕੀਤਾ ਔਰ ਜਿੰਨਾ ਹੈ ਵਰਥ ਬਿਲੀਅਨਸ ਆਫ ਡਾਲਰ, ਮਤਲਬ ਹੁਣ ਬਿਲੀਅਨਸ ਆਫ ਡਾਲਰਸ ਦੁਬਈ ਇਨਵੈਸਟ ਕਰੇਗਾ ਕਸ਼ਮੀਰ 'ਚ। ਔਰ ਇਹਦੀ ਹੈਡਲਾਈਨ ਇਹ ਹੈ ਕਿ ਬਈ ਇਹ ਕਸ਼ਮੀਰ 'ਚ ਦੁਬਈ ਦੇ ਨਾਲ ਸਮਝੌਤਾ ਪਾਕਿਸਤਾਨ ਦੇ ਲਈ ਇੱਕ ਝਟਕਾ। ਚਲੋ ਪਾਕਿਸਤਾਨ ਨੂੰ ਪਾਸੇ ਵੀ ਕਰ ਦਿਓ, ਹਾਲਾਂ ਪਾਕਿਸਤਾਨ ਦੇ ਸਾਬਕਾ ਐਂਬੈਸਡਰ ਅਬਦੁਲ ਬਾਸਿਤ ਦਿੱਲੀ ਦੇ ਵਿੱਚ, ਉਹਨਾਂ ਨੇ ਇਸ ਦੇ ਉੱਤੇ ਕਿਹਾ ਵੀ ਇਹ ਸਾਡੀ ਬਹੁਤ ਵੱਡੀ ਫੇਲਿਅਰ ਹੈ। ਪਰ ਹੁਣ ਤੁਸੀਂ ਇਸ ਖਬਰ ਨੂੰ ਦੇਖੋ ਕਿ ਇੰਡੀਆ ਨੇ, ਦੁਬਈ ਦੀ ਸਰਕਾਰ ਨੇ ਜੰਮੂ ਕਸ਼ਮੀਰ ਐਡਮਿਨਿਸਟ੍ਰੇਸ਼ਨ ਦੇ ਨਾਲ, ਯਾਨੀ ਇੰਡੀਅਨ ਗਵਰਨਮੈਂਟ ਨਾਲ ਇਨਫਰਾਸਟ੍ਰਕਚਰ ਨੂੰ ਲੈ ਕੇ ਇੱਕ MOU ਦੇ ਉੱਤੇ ਦਸਤਖਤ ਕੀਤੇ ਨੇ। ਔਰ ਉਹ ਸਾਰੇ ਹੀ ਕਹਿ ਰਹੇ ਨੇ ਜੀ ਇਹ ਇਸ ਲਈ ਅਹਿਮ ਹੈ ਕਿ ਇੰਡੀਆ ਨੇ ਤਾਂ ਜੰਮੂ ਕਸ਼ਮੀਰ ਦਾ ਸਟੇਟਸ ਹੀ ਖਤਮ ਕਰਤਾ ਹੈ ਔਰ UAE ਉਸੇ ਹੀ OIC ਦਾ ਹਿੱਸਾ ਹੈ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਨੂੰ ਇੰਪਲੀਮੈਂਟ ਕਰਨ ਦੀ ਗੱਲ ਕਰਦਾ ਹੈ। 1 ਮਿਲੀਅਨ ਫੌਜ ਰੱਖ ਕੇ ਜੋ ਉੱਥੇ ਜ਼ੁਲਮ ਚੱਲ ਰਹੇ ਨੇ ਔਰ ਉਹਦੇ 'ਚ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਉਹਨਾਂ ਦੇ ਸਿਵਲੀਅਨ ਮਰ ਰਹੇ ਨੇ, ਉਹਨਾਂ ਦੀ ਲੇਬਰ ਜਿਹੜੀ ਹੈ ਉਹ ਉੱਥੋਂ ਲੱਖਾਂ ਜਿਹੜੇ ਬਿਹਾਰੀ UP ਵਾਲੇ ਨੇ ਉਹ ਦੌੜ ਰਹੇ ਨੇ। ਤੇ ਇਹ ਦੁਬਈ ਨੂੰ ਕੀ ਸੁਝੀ ਹੈ ਕਿ ਉਹਨੇ ਇਹਨਾਂ ਨੂੰ ਇਹ ਰੈਕਗਨਾਈਜ਼ ਕਰਨਾ ਹੁੰਦਾ ਕਿ ਭਾਈ ਤੁਸੀਂ ਕਸ਼ਮੀਰ ਦੇ ਲੋਕਾਂ ਦੇ ਨਾਲ ਤਾਂ ਖਲੋਣ ਦੀ ਗੱਲ ਦੂਰ ਦੀ ਗੱਲ, ਤੁਸੀਂ ਜਿਹੜਾ ਇਹ ਉਹਨਾਂ ਨੂੰ ਦੇ ਰਹੇ ਹੋ ਕਿ ਭਾਈ 370 ਉਹਨਾਂ ਨੇ ਖਤਮ ਕੀਤੀ। ਉੱਥੇ ਲਗਾਤਾਰ ਜਿਹੜਾ ਉਹਨਾਂ ਨੇ ਖੁੱਲੀ ਜੇਲ੍ਹ ਕਸ਼ਮੀਰ ਨੂੰ ਬਣਾਇਆ ਹੋਇਆ ਹੈ, 80 ਲੱਖ ਲੋਕ ਜਿਹੜੇ ਨੇ ਇਹ ਕੀਤੇ ਨੇ। ਔਰ ਇਹ ਜਿਹੜੀ ਇਸ ਬਾਰੇ ਦੁਬਈ ਔਰ ਇੰਡੀਆ ਔਰ ਜੰਮੂ ਕਸ਼ਮੀਰ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਹ ਮੈਮੋ ਆਫ ਅੰਡਰਸਟੈਂਡਿੰਗ ਹੈ, ਇਹਨੂੰ ਜਿਹੜੀ ਕਾਮਰਸ ਮਿਨਿਸਟਰੀ ਹੈ ਇੰਡੀਆ ਦੀ, ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਦੁਬਈ ਦੀ ਸਰਕਾਰ ਜੰਮੂ ਕਸ਼ਮੀਰ ਦੀ ਰੀਅਲ ਏਸਟੇਟ 'ਚ ਇਨਵੈਸਟ ਕਰੇਗੀ, ਇੰਡਸਟਰੀਅਲ ਪਾਰਕ ਬਣਾਏਗੀ, IT ਟਾਵਰਸ ਬਣਾਏਗੀ, ਮਲਟੀਪਰਪਜ਼ ਟਾਵਰ ਹੋਣਗੇ, ਲੌਜਿਸਟਿਕਸ ਹੋਏਗਾ, ਮੈਡੀਕਲ ਕਾਲਜ, ਸੁਪਰ ਸਪੈਸ਼ਲਿਟੀ ਹਸਪਤਾਲ ਬਣਾਏਗੀ। ਲੇਕਿਨ ਉਹਨਾਂ ਨੇ ਇਹਦੇ ਤੇ ਕਿੰਨੀ, ਔਰ ਇਹ ਜੇ ਤੁਸੀਂ ਇਹ ਪ੍ਰੋਜੈਕਟ ਦੇਖੋ ਵਰਥ ਬਿਲੀਅਨਸ ਆਫ ਡਾਲਰਸ, 20-25 ਬਿਲੀਅਨ ਡਾਲਰ ਤੋਂ ਘੱਟ ਨਹੀਂ ਹੋਏਗਾ। ਔਰ ਇਹ ਇੰਡੀਆ ਨੂੰ, ਔਰ ਇਹੀ ਗੱਲ ਮੋਦੀ ਜਦੋਂ ਇਹ ਕਹਿੰਦਾ ਜੀ ਅਸੀਂ ਜਦੋਂ ਦਾ ਤੋੜਿਆ ਜੰਮੂ ਕਸ਼ਮੀਰ ਨੂੰ ਬੜੀ ਇਨਵੈਸਟਮੈਂਟ ਆ ਰਹੀ ਹੈ ਔਰ ਲੋਕ ਤਾਂ ਬਹੁਤ ਖੁਸ਼ ਨੇ ਔਰ ਬਹੁਤ ਜਿਹੜਾ ਹੋ ਰਿਹਾ, ਹਾਲਾਂ ਲੋਕ ਉੱਥੋਂ ਦੌੜ ਰਹੇ ਨੇ। ਲੇਕਿਨ ਹੁਣ ਦੁਬਈ ਨੇ ਇਸ ਲੈਵਲ ਦਾ MOU ਸਾਈਨ ਕਰਕੇ ਕੀ ਮੈਸੇਜ ਦਿੱਤਾ ਹੈ ਕਿ ਵੀ ਅਸੀਂ ਵਾਕਈ ਇਨਵੈਸਟਮੈਂਟ ਆ ਰਹੀ ਹੈ। ਮੋਦੀ ਨੂੰ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ। ਔਰ ਇਹ ਜਿਹੜੀ ਉਹਨਾਂ ਦੀ ਕਮਰਸ ਮਿਨਿਸਟਰੀ ਦੀ ਸਟੇਟਮੈਂਟ ਹੈ, ਉਹਨਾਂ ਨੇ ਕਿਹਾ ਜੀ ਇਹ ਜਿਹੜਾ MOU ਸਾਈਨ ਕਰਨਾ ਇਹ ਮੈਸੇਜ ਦੇ ਰਿਹਾ ਕਿ ਜੰਮੂ ਕਸ਼ਮੀਰ ਡਿਵੈਲਪਮੈਂਟ ਦੇ ਰਸਤੇ ਤੇ ਤੁਰਿਆ ਹੋਇਆ ਹੈ। ਸਾਰੀ ਦੁਨੀਆ ਨੂੰ ਇਹ ਮੈਸੇਜ ਹੈ ਕਿ ਭਾਰਤ ਇਸ ਵੇਲੇ ਇੱਕ ਦੁਨੀਆ ਦੀ ਵੱਡੀ ਤਾਕਤ ਬਣ ਗਿਆ ਹੈ ਔਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਇਨਵੈਸਟਮੈਂਟ ਹੋ ਰਹੀ ਹੈ। ਇਹ MOU ਇੱਕ ਮੀਲ ਪੱਥਰ ਹੈ, ਇਹਦੇ ਨਾਲ ਬਹੁਤ ਵਿਕਾਸ ਹੋਏਗਾ ਔਰ ਇਸ ਦੇ ਨਾਲ ਦੁਬਈ ਨੇ ਹੋਰ ਵੀ ਫੀਲਡਸ ਦੇ ਵਿੱਚ ਜਿਹੜੀ ਹੈ ਉਹ ਦਿਲਚਸਪੀ ਦਿਖਾਈ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਮੋਦੀ ਜਿਹੜਾ ਔਰ ਮੋਦੀ ਅਮਿਤ ਸ਼ਾਹ ਦਾ ਜੰਮੂ ਕਸ਼ਮੀਰ ਐਡਮਿਨਿਸਟ੍ਰੇਸ਼ਨ ਨੇ ਸ਼ੁਕਰੀਆ ਕੀਤਾ ਕਿ ਜੀ ਉਹ ਉੱਥੇ 28,400 ਕਰੋੜ ਦਾ ਇੰਡਸਟਰੀਅਲ ਪੈਕੇਜ ਉਹਨਾਂ ਨੇ ਦਿੱਤਾ ਹੈ ਉਸ ਦੇ ਉੱਤੇ, ਔਰ ਇਹ ਸੰਬੰਧ ਜਿਹੜੇ ਨੇ ਉਚਾਈਆਂ ਦੇ ਉੱਤੇ ਜਾਣਗੇ। ਔਰ ਦੂਜਾ, ਔਰ ਹਾਲਾਂ ਬਿਲਕੁਲ ਠੀਕ ਕਿਹਾ ਅਬਦੁਲ ਬਾਸਿਤ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਨਾਲ ਜਿਹੜਾ ਹੈ ਇਹ ਸਾਡੇ ਲਈ ਇੱਕ ਸੈਟਬੈਕ ਹੈ ਕਿ ਇਸ ਤੋਂ ਇਹ ਗੱਲ ਨਜ਼ਰ ਆਉਂਦੀ ਹੈ ਕਿ ਵੀ ਉੱਥੇ ਕਸ਼ਮੀਰ 'ਚ ਬੇਰੋਕ ਟੋਕ ਐਕਸਟਰਾ ਜੁਡੀਸ਼ੀਅਲ ਕਿਲਿੰਗ ਚੱਲ ਰਹੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਜੇ ਦੁਬਈ ਇਹ ਡਿਸਾਈਡ ਕਰਦਾ ਹੈ ਕਿ ਉਹਨੇ ਇਹ ਮਲਟੀ ਬਿਲੀਅਨ ਡਾਲਰ ਦਾ ਉਹਦੇ ਨਾਲ ਸਮਝੌਤਾ ਕਰਨਾ, ਤਾਂ ਉਹਨਾਂ ਨੇ ਕਿਹਾ ਵੀ ਹੁਣ ਤੱਕ OIC ਜਾਂ ਮੁਸਲਮਾਨ ਦੇਸ਼ ਸਾਡੇ ਪਾਕਿਸਤਾਨ ਜਾਂ ਕਸ਼ਮੀਰ ਦੀਆਂ ਭਾਵਨਾਵਾਂ ਨੂੰ ਲੈ ਕੇ ਫਿਕਰਮੰਦ ਰਹੇ ਨੇ ਔਰ ਹੁਣ ਇਹ ਦਿਖਾਉਂਦਾ ਕਿ ਸਾਡੇ ਹੱਥ 'ਚੋਂ ਸਭ ਕੁਝ ਨਿਕਲਦਾ ਜਾ ਰਿਹਾ ਹੈ।
ਅਸੀਂ ਹਨੇਰੇ 'ਚ ਹੱਥ ਪੈਰ ਮਾਰ ਰਹੇ ਹਾਂ। ਸੱਚੀ ਗੱਲ ਇਹ ਹੈ ਕਿ ਕੋਈ ਸਾਡੀ ਹੁਣ ਕਸ਼ਮੀਰ ਨੀਤੀ ਨਹੀਂ ਰਹੀ ਔਰ ਇਸ ਸਾਰੇ ਦਾ ਨਤੀਜਾ ਹੈ ਕਿ ਅੱਜ ਜਿਹੜਾ ਹੈ ਅਜੇ ਤਾਂ MOU ਤੇ ਦਸਤਖਤ ਹੀ ਹੋਏ ਨੇ, ਲੇਕਿਨ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ UAE ਔਰ ਈਰਾਨ ਆਪਣੇ ਕੌਂਸੂਲੇਟ ਵੀ ਜਿਹੜੇ ਨੇ ਕਸ਼ਮੀਰ ਦੇ ਵਿੱਚ ਖੋਲ੍ਹ ਲੈਣ ਤੇ ਸਾਡੀ ਡਿਪਲੋਮੇਸੀ ਕਿੱਧਰ ਨੂੰ ਜਾ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਮੈਂ ਹੋਰ ਡਿਟੇਲ 'ਚ ਨਹੀਂ ਜਾਵਾਂਗਾ, ਮੈਂ ਹੁਣ ਇੱਥੇ ਹੀ ਛੱਡ ਦਿੰਦਾ, ਫਿਰ ਕਿਸੇ ਨੂੰ ਇਹ ਨਾ ਲੱਗੇ ਕਿ ਜੀ ਅਸੀਂ ਪਾਕਿਸਤਾਨ ਨੂੰ ਐਮਬੈਰਸ ਕਰ ਰਹੇ ਹਾਂ। ਪਾਕਿਸਤਾਨ ਤਾਂ ਜੋ ਕਰ ਸਕਦਾ ਕਰ ਰਿਹਾ, ਪਰ ਮੈਂ ਉਸ ਬ੍ਰਦਰਹੁੱਡ ਦੀ ਗੱਲ ਕਰ ਰਿਹਾ ਜਿਹੜੇ ਮਜ਼ਹਬ ਦੇ ਨਾਂ ਤੇ ਬਰਾਦਰ ਕਹਿੰਦੇ ਨੇ, ਪਰ ਉਹਨਾਂ ਨੂੰ 80 ਲੱਖ ਕਸ਼ਮੀਰੀਆਂ ਦੀ ਕੋਈ ਪੀੜ ਨਹੀਂ ਹੈ, ਕੋਈ ਦਰਦ ਨਹੀਂ ਹੈ, ਕੋਈ ਪਰਵਾਹ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713686 ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡ ਕੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਬੀਜੇਪੀ ਨੇ ਖੁਸ਼ੀ ਦਾ ਜਿਹੜਾ ਹੈ ਉਹ ਇਜ਼ਹਾਰ ਕੀਤਾ ਔਰ ਬੀਜੇਪੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈ ਤਾਰੀਫ ਦੇ ਪੁੱਲ ਜਿਹੜੇ ਨੇ ਉਹ ਬੰਨੇ ਜਾ ਰਹੇ ਨੇ ਔਰ ਬੀਜੇਪੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਦੇਸ਼ ਭਗਤ ਹੈ ਅਤੇ ਬੀਜੇਪੀ ਉਸ ਨਾਲ ਚੋਣ ਸਮਝੌਤਾ ਕਰਕੇ ਸੀਟਾਂ ਦਾ ਲੈਣ ਦੇਣ ਵੀ ਕਰ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੁੱਧਵਾਰ ਮੇਰਾ 1 ਘੰਟੇ ਦਾ ਆਲਮੋਸਟ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਇੰਟਰਵਿਊ ਹੁੰਦਾ ਹੈ ਪਿਛਲੇ 25 ਸਾਲ ਤੋਂ ਜੀ, ਤੇ ਅੱਜ ਵੀ ਜਦੋਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਹੋਈ ਤੇ ਮੈਂ ਇਸ ਦੇ ਉੱਤੇ ਕਿਹਾ ਵੀ ਇੱਕ ਪਾਸੇ ਜੇ ਤਾਂ ਜਿਹੜੇ ਵਿਕੇ ਹੋਏ ਲੋਕ ਸੈਲ ਆਊਟ ਉਹਨਾਂ ਦੀ ਕਹਾਣੀ ਵੱਲ ਦੇਖੀਏ ਤਾਂ ਫਿਰ ਉਦਾਸੀ ਦੇ ਬੱਦਲਾਂ ਚੋਂ ਤੁਸੀਂ ਨਿਕਲ ਨਹੀਂ ਸਕਦੇ। ਬਿਲਕੁਲ। ਪਰ ਜੇ ਆਪਣਾ 5.5 ਸਦੀਆਂ ਦਾ ਇਤਿਹਾਸ ਦੇਖੀਏ, ਉਹ ਡਾਰਕ ਡੇਜ਼ ਵੀ ਦੇਖੀਏ ਜਦੋਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ, ਲੇਕਿਨ ਗੁਰੂ ਸਾਹਿਬਾਨ ਦੀ ਕਮਾਈ, ਸਿੱਖ ਦੀ ਪ੍ਰੋਗਰਾਮਿੰਗ ਜਿਹੜੀ 10 ਗੁਰੂ ਸਾਹਿਬਾਨ ਨੇ ਕੀਤੀ ਹੈ, ਮੈਂ ਕਿਹਾ ਜੇ ਉਹਦੇ ਵੱਲ ਦੇਖੀਏ ਤੇ ਫਿਰ ਅਲਟੀਮੇਟਲੀ ਇਹੀ ਆਵਾਜ਼ ਨਿਕਲੇਗੀ ਕਿ ਅਸੀਂ ਜਿੱਤਾਂਗੇ। ਇਸ ਕਾਲੀ ਬੋਲੀ ਰਾਤ ਦਾ ਅੰਤ ਹੋਏਗਾ ਔਰ ਸੱਚ ਦਾ ਸੂਰਜ ਚੜ੍ਹੇਗਾ। ਉਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਸਾ ਪੰਥ ਉਸ ਆਜ਼ਾਦ ਇੰਡੀਪੈਂਡੈਂਟ ਸੋਵਰਨ ਮੁਲਕ ਖਾਲਿਸਤਾਨ ਦਾ ਮਾਲਕ ਹੋਏਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਇਹ ਅਲਫਾਜ਼ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਨੇ। ਬਿਲਕੁਲ। ਹੁਣ ਜਦੋਂ ਰੈਂਟਾ ਸਿੱਖਾਂ ਦੀ ਗੱਲ ਕਰੀਏ, ਵਿਕੇ ਹੋਏ, ਕੌਡੀਆਂ ਤੋਂ ਵੀ ਸਸਤੇ ਵਿਕਣ ਵਾਲੇ, ਉਧਾਰ 'ਚ ਵਿਕਣ ਵਾਲੇ, ਮੁਫਤ 'ਚ ਵਿਕਣ ਵਾਲੇ, ਉਹਨਾਂ ਦੀਆਂ ਕਿੰਨੀਆਂ ਲਿਸਟਾਂ ਬਣੀਆਂ ਹੋਈਆਂ ਨੇ।
ਤੇ ਇੱਕ ਇਹ ਆਲੇ ਦੀ ਔਲਾਦ ਬਦ ਅਖਲਾਕ, ਬਦ ਕਿਰਦਾਰ, ਬਦ ਕਲਾਮ, ਜਿੰਨੇ ਬਦ ਲੱਗ ਸਕਦੇ ਨੇ, ਉਹਨੇ ਥੋੜੇ ਕੈਪਟਨ ਅਮਰਿੰਦਰ ਜਿਹਨੇ ਬਿਲਕੁਲ ਹੀ ਜਿਸ ਨੂੰ ਕਹਿੰਦੇ ਨੇ ਕਿ ਭਾਈ ਬਿਲਕੁਲ ਸਰੇ ਬਾਜ਼ਾਰ ਆ ਕੇ ਉਸਨੇ ਆਪਣੀ ਕੌਡੀਆਂ ਦੀ ਕੀਮਤ ਦੱਸ ਦਿੱਤੀ ਹੈ ਕਿ ਕਿਵੇਂ ਕੱਚੀਆਂ ਕੌਡੀਆਂ ਤੇ ਇੱਕ ਫੁੱਟੀ ਕੌਡੀ ਤੇ ਵਿਕਣ ਵਾਲਾ। ਔਰ ਇਹ ਠੀਕ ਅੱਜ ਹੈ ਤਾਂ ਕੱਲ ਤੱਕ ਇਹਦੇ ਹੀ ਪਿਆਲੇ ਦੇ ਯਾਰ ਸੀ ਜਿਹੜਾ ਹੁਣ ਹੋਮ ਮਿਨਿਸਟਰ ਬਣਿਆ ਪੰਜਾਬ ਦਾ, ਰੰਧਾਵਾ, ਔਰ ਦੂਜਾ ਉਹ ਵੀ ਕਹਿ ਰਿਹਾ ਕਿ ਜੀ ਇਹਨਾਂ ਦਾ ਖਾਨਦਾਨ ਹੀ ਗਦਾਰਾਂ ਦਾ ਹੈ, ਇਹ ਪਹਿਲਾਂ ਅੰਗਰੇਜ਼ਾਂ ਨਾਲ ਰਲੇ, ਉਸ ਤੋਂ ਪਹਿਲਾਂ ਉਹਦੇ ਨਾਲ ਰਲੇ, ਇਹਦੇ ਨਾਲ। ਸਭ ਨੂੰ ਜਦੋਂ ਵਕਤ ਆਉਂਦਾ ਫਿਰ ਉਹਨਾਂ ਨੂੰ ਪਿਛਲੇ ਜ਼ਖਮ ਯਾਦ ਆਉਂਦੇ ਨੇ, ਪਰ ਪਹਿਲਾਂ ਜਦੋਂ ਸਾਥੀ ਹੁੰਦੇ ਨੇ ਸਭ ਕੁਝ ਨਾਲ ਹੈ। ਅੱਛਾ, ਪਰ ਗੱਲ ਦੇਖਣ ਵਾਲੀ ਹੈ ਜਦੋਂ ਅਸੀਂ ਲਗਾਤਾਰਤਾ ਨਾਲ, ਜੇ ਸਾਡੇ ਹੁਣ ਸਾਨੂੰ ਆਦਤ ਨਹੀਂ ਹੈ ਬਾਕੀ ਉਹ ਟਾਕ ਸ਼ੋਆਂ ਵਾਂਗ ਪਿਛਲਾ ਕਲਿੱਪ ਕੱਢ ਕੇ ਦਿਖਾਉਣ ਦਾ ਕਿ ਆਈ ਟੋਲਡ ਯੂ ਸੋ, ਆਈ ਸੈਡ ਦਿਸ, ਲੇਕਿਨ ਅਸੀਂ ਪਹਿਲੇ ਦਿਨ ਤੋਂ ਕਿਹਾ ਕਿ ਭਾਈ ਇਹ ਜਿਹੜਾ ਮੋਲ ਹੈ ਅਜੀਤ ਡੋਵਲ ਦਾ ਵਿੱਚ ਰੱਖਿਆ ਹੋਇਆ ਹੈ ਕਾਂਗਰਸ ਦੇ, ਔਰ ਇਨੇ ਹੀ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ ਕਿ ਕਿਵੇਂ ਜਸਟਿਨ ਟਰੂਡੋ ਨੂੰ ਬੇਇੱਜ਼ਤ ਕਰਨਾ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸਿੱਖਾਂ ਨੂੰ 16-17 ਨੂੰ, ਡਾਇਸਪੋਰਾ ਸਿੱਖਾਂ ਦੇ ਖਿਲਾਫ, ਪੰਜਾਬ 'ਚ ਕਿਸ ਕਿਸਮ ਦਾ ਮਾਹੌਲ, ਔਰ ਪਾਕਿਸਤਾਨ ਦੇ ਖਿਲਾਫ ਕਰਤਾਰਪੁਰ ਕੋਰੀਡੋਰ ਦੀ ਮੁਖਾਲਫਤ, ਦੂਜੇ ਤੀਜੇ। ਅੱਛਾ, ਕੱਲ ਜਦੋਂ ਉਹਨੇ ਐਲਾਨ ਕੀਤਾ ਕਿ ਜੀ ਇਹ ਤਾਂ ਆਪਣੇ ਮੈਂ ਬਣਾ ਰਿਹਾ ਪਾਰਟੀ, ਔਰ ਜੇ ਕਿਸਾਨਾਂ ਦਾ ਮੁੱਦਾ ਹੱਲ ਹੋ ਜਾਏ ਤੇ ਫਿਰ ਬੀਜੇਪੀ ਨਾਲ ਵੀ ਸੀਟਾਂ ਦੀ ਐਡਜਸਟਮੈਂਟ ਹੋ ਸਕਦੀ, ਔਰ ਪਿਛਲੇ ਮਹੀਨੇ 'ਚ 3 ਵਾਰ ਮਿਲ ਲਿਆ ਅਮਿਤ ਸ਼ਾਹ ਨੂੰ, ਅਜੀਤ ਡੋਵਲ ਨੂੰ। ਸੋ ਇਸ ਗੱਲ ਦੇ ਉੱਤੇ ਅੱਜ ਤਬਸਰੇ ਸਾਰੇ ਪਾਸੇ ਹੋ ਹੀ ਰਹੇ ਸੀ ਕਿ ਭਾਈ ਇਹ ਤਾਂ ਗਿਆ, ਹਾਲਾਂਕਿ ਉਹ ਨਿਕਲਣਾ ਕੀ ਹੈ, 0 ਜਮਾ 0 ਇਜ਼ ਇਕੁਅਲ ਟੂ 0, 0 ਮਾਈਨਸ 0 ਇਜ਼ ਇਕੁਅਲ ਟੂ 0। ਅੱਛਾ, ਲੇਕਿਨ ਜਿਹਨੂੰ ਕਹਿੰਦੇ ਨੇ ਕਿ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ, ਜਿਨ੍ਹਾਂ ਨੂੰ ਨਹੀਂ ਪਛਾਣ ਸੀ ਉਹਨਾਂ ਨੂੰ ਹੋਏਗਾ। ਔਰ ਜੇ ਇੱਕ ਪਾਸੇ ਕੱਚੀ ਫੁੱਟੀ ਕੌਡੀ ਦੇ ਉੱਤੇ ਵਿਕਣ ਵਾਲਾ ਤਿਆਰ ਹੈ ਤੇ ਜਿਹੜੇ ਖਰੀਦਾਰ ਨੇ ਉਹਨਾਂ ਨੇ ਵੀ ਕਿਹਾ ਓਪਨ ਟੂ ਟਾਈ ਅਪ ਵਿਦ ਅਮਰਿੰਦਰ ਸਿੰਘ ਸੇਜ਼ ਬੀਜੇਪੀ ਲੀਡਰ ਇਨ ਚਾਰਜ ਆਫ ਪੰਜਾਬ, ਜਿਹੜਾ ਪੰਜਾਬ ਦਾ ਇੰਚਾਰਜ ਬੀਜੇਪੀ ਦਾ ਲੀਡਰ ਹੈ ਉਸ ਨੇ ਅੱਜ ਇਹ ਕਿਹਾ ਕਿ ਜੀ ਉਹਨੇ ਤਾਂ ਪੂਰੇ ਗੁਣ ਗਾਇਨ ਕੀਤੇ ਨੇ ਕਿ ਵੀ ਇਹ ਤਾਂ ਅਮਰਿੰਦਰ ਸਿੰਘ ਬਹੁਤ ਦੇਸ਼ ਭਗਤ ਹੈ ਔਰ ਨੈਸ਼ਨਲਿਸਟ ਹੈ, ਸਾਨੂੰ ਜਿਹੜਾ ਇਹਦੇ ਨਾਲ ਇਲਹਾਕ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਗੌਤਮ ਨੇ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਇਹ ਕਿਹਾ ਕਿ ਜੀ ਕਿਸਾਨਾਂ ਦਾ ਮੁੱਦਾ ਹੱਲ ਹੋਏ, ਹੀ ਹੈਜ਼ਨਟ ਟਾਕਡ ਅਬਾਊਟ ਐਂਡਿੰਗ ਦਾ ਫਾਰਮਰਸ ਐਜੀਟੇਸ਼ਨ। ਕੋਈ ਫਾਰਮਰ, ਉਹਨੇ ਵੈਸੇ ਕਿਸਾਨਾਂ ਦਾ ਕੀਤਾ, ਮੋਦੀ ਜੀ ਤਾਂ ਵੈਸੇ ਹੀ ਕਿਸਾਨਾਂ ਦੇ ਨਾਲ ਨੇ। ਵੈਸੇ our main agenda is nationalism and keeping the nation first. All those parties who want to form alliances with us on this agenda are welcome. Or Captain Amrinder, he is a soldier, he knows about the threats to country, how to secure it, he is patriotic, and whenever it is a matter of national security and security at the borders, we have appreciated his stand. ਇਹ ਹੁਣ ਸਾਰੇ ਹੀ ਉਹਨੇ ਉਹਦੇ ਗੁਣ ਗਾਇਨ ਕਰਕੇ ਇਹ ਦੱਸ ਦਿੱਤਾ ਹੈ ਕਿ ਵੀ ਇਹ ਜਿਹੜਾ ਕੱਚੀ ਕੌਡੀ ਦਾ, ਫੁੱਟੀ ਕੌਡੀ ਦੀ ਕੀਮਤ ਵਾਲਾ ਬੰਦਾ ਬੀਜੇਪੀ ਦਾ ਚਿਹਰਾ ਹੋਏਗਾ। ਅੱਡ ਪਾਰਟੀ ਤਾਂ ਕੀ ਬਣਨੀ ਬਣਾਣੀ ਹੈ, ਮਤਲਬ ਇਹ ਪੰਜਾਬ ਨੂੰ ਲੁੱਟਣ ਦੇ ਲਈ, ਡਿਸਟਰੋਏ ਕਰਨ ਦੇ ਲਈ, ਹਿੰਦੂ ਤੋਂ ਵੀ ਸਮੁੰਦਰ ਦੇ ਵਿੱਚ ਗਰਕ ਕਰਨ ਦੇ ਲਈ ਉਹਨਾਂ ਦਾ ਹੱਥ ਠੋਕਾ, ਆਪਣੇ ਲੋਕਾਂ ਦੇ ਜਿਹੜਾ ਉਹ ਉਹਨਾਂ ਦਾ ਨੁਕਸਾਨ ਕਰਨ ਦੇ ਲਈ ਉਹਨਾਂ ਦੀ ਕੁਹਾੜੀ ਦਾ ਦਸਤਾ, ਔਰ ਉਹਨੂੰ ਕ੍ਰੈਡੀਬਿਲਿਟੀ ਦੇਣ ਲਈ ਕਿ ਜੀ ਉਹ ਕਹਿ ਰਿਹਾ ਕਿ ਹੁਣ ਇਹ ਇੱਕੋ ਇੱਕ ਟ੍ਰੇਟਰ ਬੰਦਾ ਹੈ ਕਿ ਜਦੋਂ ਪੰਜਾਬ ਅੱਧਾ BSF ਦੇ ਹਵਾਲੇ ਕਰ ਦਿੱਤਾ ਹੈ, ਜਿਹੜਾ 50 ਕਿਲੋਮੀਟਰ ਬਾਰਡਰ ਤੋਂ ਜਿਹੜਾ ਆਲਮੋਸਟ 25,000 ਸਕੁਅਰ ਕਿਲੋਮੀਟਰ ਬਣਦਾ, ਇਹੀ ਇੱਕੋ ਇੱਕ ਬੰਦਾ ਇਹਨੇ ਕਿਹਾ ਜੀ ਬਹੁਤ ਖਤਰਾ ਹੈ ਪਾਕਿਸਤਾਨ ਤੋਂ, ਔਰ ISI ਇਹ ਕਰ ਰਹੀ। ਔਰ ਹੁਣ ਇਸ ਗੱਲ ਨੂੰ ਕ੍ਰੈਡੀਬਿਲਿਟੀ ਦੇਣ ਲਈ ਕਿ ਜੋ ਉਹਨੇ ਕਿਹਾ ਗਲਤ ਨਹੀਂ ਹੈ ਔਰ ਵਾਕਿਆ ਹੀ ਖਤਰਾ ਹੈ, ਤੇ ਜਿਹੜਾ ਹੁਣ ਨਵਾਂ DGP ਪੰਜਾਬ ਦਾ ਲਾਇਆ ਮਿਸਟਰ ਸਹੋਤਾ, ਇਕਬਾਲਪ੍ਰੀਤ ਸਹੋਤਾ, ਉਹਨੇ ਵੀ ਆਪਣੀ ਹਾਜ਼ਰੀ ਪਾਉਣੀ ਹੈ। ਨਾਲ ਦੀ ਨਾਲ ਅੱਜ ਖਬਰ ਪ੍ਰਾਂਟ ਹੈ, ਪੰਜਾਬ ਪੁਲਿਸ ਫਾਇਲ ਏ ਮੇਜਰ ਵੈਪਨ ਐਂਡ ਡਰੱਗ ਸਮਗਲਿੰਗ ਬਿਡ ਵਾਇਆ ਇੰਡੋ ਪਾਕ ਬਾਰਡਰ, ਕਿ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਇੱਕ ਜਿਹੜੀ ਹੈ ਵੱਡੀ ਕੰਸਾਈਨਮੈਂਟ ਜਿਹੜੀ ਹੈ ਉਹ ਫੜੀ ਗਈ, ਜਿਹਦੇ 'ਚ 22 ਪਿਸਤੌਲਾਂ ਸੀ, ਮੋਸਟ ਆਫ them .30 bore star marked along with 44 magazines and 100 live rounds besides a packet of heroin weighing 934 gram packed in a black colored
ਕਿਟ ਬੈਗ ਕੰਸੀਲਡ ਇਨ ਅ ਪੈਡੀ ਫੀਲਡ ਕਿ ਝੋਨੇ ਦੇ ਖੇਤਾਂ 'ਚ ਇੱਕ ਕਾਲਾ ਬੈਗ ਜਿਹਦੇ 'ਚ 934 ਗ੍ਰਾਮ ਨਾਲ ਦੀ ਨਾਲ ਇਹਨਾਂ ਨੇ ਤੋਲ ਲਈ ਕਿ 934 ਨਾ 935 ਹੈ ਨਾ 936 ਹੈ ਉਹ ਗ੍ਰਾਮ ਹੈਰੋਇਨ ਹੈ ਔਰ 22 ਪਿਸਤੌਲ ਨੇ ਔਰ ਇੰਨੇ ਮੈਗਜ਼ੀਨ ਤੇ ਇੰਨਾ ਫਲਾਣਾ ਔਰ ਇਹਨੂੰ ਪ੍ਰੈਸ ਕਾਨਫਰੰਸ ਕਰਕੇ ਬੜੇ ਮਾਣ ਦੇ ਨਾਲ ਦੱਸ ਰਹੇ ਨੇ। ਹਾਲਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਉਹ ਜਿਹੜਾ 2000 ਕਰੋੜ ਜਿਹੜੀ ਕੀਮਤ ਜਿਹੜੀ ਮੁੰਦਰਾ ਪੋਰਟ ਤੋਂ ਅਡਾਨੀਆਂ ਦੇ ਜੋ ਸਿੱਧੇ ਕੰਟੇਨਰ ਫੜੇ ਉਹਨਾਂ ਦਾ ਕੀ ਬਣਿਆ। ਪਰ ਗੱਲ ਕਈ ਵਾਰੀ ਤੁਰੇ ਜਾਂਦੇ ਜਦੋਂ ਇਹਨਾਂ ਜਿਹੜੇ ਲੋਕ ਪਹਾੜੇ ਦੇ ਟੱਟੂ ਨੇ ਇਹਨਾਂ ਦੀ ਕਰੀਏ ਤੇ ਫਿਰ ਬਾਕੀ ਤਾਂ ਉਹਨਾਂ ਨੇ ਜਿਵੇਂ ਸੋਸ਼ਲ ਮੀਡੀਆ ਨੂੰ ਵੀ ਔਰ ਸਾਡੇ ਵੀ ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲੇ ਨੇ ਇਸ ਕੰਮ ਤੇ ਹੀ ਲਾਇਆ ਹੋਇਆ ਕਿ ਸਿੰਘੂ ਬਾਰਡਰ ਤੇ ਕੀ ਹੋਇਆ ਕੀ ਨਹੀਂ ਹੋਇਆ। ਨਿਹੰਗ ਸਿੰਘਾਂ ਦੀ ਵੀਡੀਓ ਆ ਗਈ, ਲਖਵੀਰ ਸਿੰਘ ਦੀ ਵੀਡੀਓ ਆ ਗਈ, ਢੱਡਰੀਆਂ ਵਾਲੇ ਨੇ ਇਹ ਕਹਿ ਦਿੱਤਾ, ਉਹਦਾ ਜਵਾਬ ਉਹਨੇ ਦੇ ਦਿੱਤਾ। ਇਹ ਇਸੇ ਕੰਮ ਦੇ ਉੱਤੇ ਔਰ ਇਹ ਕਿਉਂਕਿ ਹਰ ਘਟਨਾ ਜਿਹੜੀ ਹੈ ਉਸ ਦੀ ਇੱਕ ਸੋਸ਼ਲ ਮੀਡੀਆ 'ਚ ਉਮਰ ਤਾਂ 24 ਘੰਟੇ ਵੱਧ ਤੋਂ ਵੱਧ, ਉਸ ਤੋਂ ਬਾਅਦ ਕੋਈ ਨਵਾਂ ਇਸ਼ੂ ਆ ਜਾਂਦਾ ਤੇ ਉਹ ਜਿਹਨੂੰ ਕਹਿੰਦੇ ਨੇ ਕਿ ਹਰ ਨਵੀਂ ਥਾਂ ਵੱਲ ਸੁਪਰੀਮ ਕੋਰਟ ਲਖੀਮਪੁਰ ਖੀਰੀ ਦੀ ਅੱਜ ਹੀਅਰਿੰਗ ਸੀ, ਉਹਨੇ ਕਿਹਾ ਜੀ ਯੂਪੀ ਗਵਰਨਮੈਂਟ ਜਿਹੜੀ ਆ ਉਹ ਇਫੈਕਟਿਵ ਕਾਰਵਾਈ ਕਰੇ। ਦੂਜਾ ਹਾਲਾਂਕਿ ਕਿਸਾਨ ਜਿਹੜੇ ਨੇ ਉਹ ਹੁਣ ਦੁਬਾਰਾ ਉਧਰ ਵੱਲ ਜਾਣੇ ਸ਼ੁਰੂ ਹੋਏ ਨੇ ਗਾਜ਼ੀਪੁਰ, ਟਿਕਰੀ ਔਰ ਸਿੰਘੂ ਕਿਉਂਕਿ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਹੈ ਕਿ ਪ੍ਰੋਟੈਸਟ ਉਹਨਾਂ ਨੇ ਕਰਨ ਦੇਣਾ ਕਿ ਨਹੀਂ। ਮੇਰੀ ਆਪਣੀ ਇਹ ਹੈ ਕਿ ਵੀ ਕੁਆਇਟ ਪੋਸੀਬਲ ਹੈ ਕਿ ਹਕੂਮਤ ਢੀਕ ਰਹੀ ਹੈ, ਸੁਪਰੀਮ ਕੋਰਟ ਉਹਨਾਂ ਦਾ ਹੀ ਹੈ, ਉਹ ਕਹੇ ਕਿ ਜੀ ਇਹ ਤਾਂ ਸਿਟੀਜ਼ਨਸ ਦੀ ਆਵਾਜਾਈ 'ਚ ਰੁਕਾਵਟ ਬਣੇ ਹੋਏ ਨੇ, ਇਹਨਾਂ ਨੂੰ ਹਟਾਓ। ਆਲਰੇਡੀ ਸਿੰਘੂ ਘਟਨਾ ਉਹਨਾਂ ਦੇ ਲਈ ਇੱਕ ਪ੍ਰੈਸਪੀਟੇਟਿੰਗ ਫੈਕਟਰ ਹੈ ਔਰ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਔਰ ਇਸੇ ਲਈ ਕਿਸਾਨ ਰਸ਼ ਵੀ ਕਰ ਰਹੇ ਨੇ ਤਾਂ ਕਿ ਵੱਡੀ ਗਿਣਤੀ 'ਚ ਅਸੀਂ ਉੱਥੇ ਇਕੱਠੇ ਹੋਈਏ। ਨਿਹੰਗਾਂ ਨੂੰ ਲੈ ਕੇ ਆਲਰੇਡੀ ਕਨਫਿਊਜ਼ਨ ਖੜਾ ਕਰ ਦਿੱਤਾ ਗਿਆ ਹੈ ਔਰ ਜਿਹੜੀ ਜੋ ਵੀ ਉੱਥੇ ਚੱਲ ਰਿਹਾ ਹੈ ਉਹਦੇ 'ਚ ਬਹੁਤ ਵਾਰ ਲੱਗਦਾ ਹੈ ਕਿ ਭਾਈ ਕਿਹਦੇ ਵੱਲ ਨਜ਼ਰ ਮਾਰੋ ਕਿ ਵੀ ਹਰ ਕੋਈ ਕਿਤੇ ਨਾ ਕਿਤੇ ਰਲਿਆ ਹੋਇਆ ਹੈ, ਖੱਬੇ ਕੋਈ ਕਾਰਨਰ ਖੜਾ ਹੈ, ਕੋਈ ਸੱਜੇ ਖੜਾ ਹੈ, ਪਰ ਇਹਦੇ ਬਾਵਜੂਦ ਅਖੀਰ ਸਾਨੂੰ ਸਾਡੇ ਟੈਕਸੀਆਂ ਔਰ ਟਰੱਕਾਂ ਦੇ ਮਗਰ ਜਿਹੜਾ ਉਹ ਲਿਖਿਆ ਹੁੰਦਾ ਹੈ ਪੰਜਾਬ ਦੇ ਵਿੱਚ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ, ਬਾਕੀਆਂ ਦੀ ਤਾਂ ਕੋਈ ਪਰਵਾਹ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਰਹਿਮਤ ਕਰਨਗੇ, ਅਸੀਂ ਜਿੱਤਾਂਗੇ ਇਸ ਜੰਗ ਚੋਂ। ਇਹ ਸਾਰੇ ਜਿਹੜੇ ਨੇ ਟਕੇ ਦੇ ਜਿਹੜੇ ਨੇ ਇਹ ਇਹਨਾਂ ਦੀ ਜ਼ਾਤ ਟਕੇ ਦੀ ਹੰਡੀ ਨਾਲ ਪਤਾ ਨਹੀਂ ਅਜੇ ਕਿੰਨੀਆਂ ਕੁ ਹੰਡੀਆਂ ਜਿਹੜੀਆਂ ਨੇ ਉਹ ਬੇਨਕਾਬ ਹੋਣੀਆਂ ਪਰ ਇਹ ਕੁੱਤਿਆਂ ਦੀ ਆਡੜ ਹੈ। ਵੈਸੇ ਸਾਰੇ ਡੱਗ ਕੁੱਤੇ ਨੇ, ਕੁੱਤੇ ਵੀ ਕੋਈ ਨਸਲ ਵਾਲੇ ਹੋਣ ਤੇ ਕੋਈ ਕਹੇ ਕਿ ਜੀ ਕੋਈ ਤਾਂ ਕੀਮਤ ਪਵਾਈ ਹੈ ਆਪਣੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਪਿਓਰਸ ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਦੇ ਬਾਅਦ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ 553ਵਾਂ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਹੈ। ਸੋ ਇਸ ਨੂੰ ਸ਼ਾਨੋ ਸ਼ੌਕਤ ਨਾਲ ਮਨਾਉਣ ਲਈ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਉਹ ਵਿੱਢ ਦਿੱਤੀਆਂ ਗਈਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੁਰੂ ਨਾਨਕ ਸਾਹਿਬ ਦਾ 553ਵਾਂ ਪ੍ਰਕਾਸ਼ ਦਿਵਸ ਜਿਹੜਾ ਸਾਡਾ ਮਜ਼ਹਬੀ ਲਫ਼ਜ਼ ਹੈ, ਬਰਥ ਐਨੀਵਰਸਰੀ ਅੰਗਰੇਜ਼ੀ 'ਚ ਅਸੀਂ ਕਵਾਂਗੇ, ਉਹ 19 ਨਵੰਬਰ ਨੂੰ ਆ ਰਹੀ ਹੈ। ਨਨਕਾਣਾ ਸਾਹਿਬ ਦੇ ਮੁਕਾਮ ਤੇ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੋਏ ਔਰ ਅੱਜ ਜਿਹੜੀ ਖਬਰ ਮੇਨ ਉਸ ਹਵਾਲੇ ਨਾਲ ਸਾਡੇ ਉੱਥੋਂ ਦੇ ਪੰਜਾਬ ਦੇ ਭਾਰਤੀ ਕਬਜ਼ੇ ਵਾਲੇ ਮੀਡੀਆ 'ਚ ਵੀ ਲੱਗੀ ਹੈ ਕਿ ਭਾਈ ਇਸ ਵਾਰ ਜਿਹੜਾ 11 ਦਿਨਾਂ ਦਾ ਵੀਜ਼ਾ ਪਾਕਿਸਤਾਨ ਦੀ ਹਕੂਮਤ ਵੱਲੋਂ ਜਿਹੜੇ ਭਾਰਤੀ ਪੰਜਾਬ ਤੋਂ ਆਉਣ ਵਾਲੇ ਨੇ ਉਹਨਾਂ ਨੂੰ ਦਿੱਤਾ ਜਾ ਰਿਹਾ। 2500 ਦੇ ਕਰੀਬ ਸਿੱਖ ਪਿਲਗ੍ਰਿਮਸ ਆਣਗੇ ਔਰ 1000 ਤੋਂ ਜ਼ਿਆਦਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਉਹਨਾਂ ਨੂੰ ਵੀ ਵੀਜ਼ੇ ਦਿੱਤੇ ਜਾ ਰਹੇ ਨੇ ਔਰ ਉਹਨਾਂ ਨੂੰ ਜਿਹੜਾ ਹੈਵੀ ਸਿਕਿਉਰਿਟੀ ਦੇ ਥੱਲੇ
ਪਹਿਲਾਂ ਜਿਹੜਾ ਭਾਰਤ ਤੋਂ ਜਥਾ ਹੋਏਗਾ ਨਨਕਾਣਾ ਸਾਹਿਬ ਲਿਜਾਇਆ ਜਾਏਗਾ ਔਰ ਉੱਥੋਂ ਦੇ ਜਿਹੜੇ 6-7 ਗੁਰਦੁਆਰੇ ਨਨਕਾਣਾ ਸਾਹਿਬ 'ਚ ਨੇ। ਗੁਰੂ ਨਾਨਕ ਸਾਹਿਬ ਦਾ ਬਚਪਨ ਆਲਮੋਸਟ 18 ਸਾਲ ਦੀ ਉਮਰ ਤੱਕ ਉੱਥੇ ਹੀ ਗੁਜ਼ਰਿਆ। ਫਿਰ ਨਵੰਬਰ 19 ਤਰੀਕ ਨੂੰ ਜਦੋਂ ਜਿਹੜਾ ਉੱਥੇ ਵੱਡਾ ਇੱਕ ਨਗਰ ਕੀਰਤਨ ਜਲੂਸ ਜਿਹੜਾ ਐਨੂਅਲੀ ਕੱਢਿਆ ਜਾਂਦਾ ਉਹ ਹੋਏਗਾ। ਫਿਰ 20 ਤਰੀਕ ਨੂੰ ਫਾਰੂਖਾਬਾਦ ਦੇ ਵਿੱਚ ਗੁਰਦੁਆਰਾ ਸੱਚਾ ਸੌਦਾ ਉੱਥੇ ਬੱਸਾਂ ਰਾਹੀਂ ਉਹਨਾਂ ਨੂੰ ਲਿਜਾਇਆ ਜਾਏਗਾ। ਫਿਰ ਹਸਨ ਅਬਦਾਲ ਗੁਰਦੁਆਰਾ ਪੰਜਾ ਸਾਹਿਬ ਜਿਸ ਨੂੰ ਅਸੀਂ ਕਹਿੰਦੇ ਤੇ 22 ਨਵੰਬਰ ਨੂੰ ਪੰਜਾ ਸਾਹਿਬ, ਫਿਰ ਪੀਰ ਵਲੀ ਕੰਧਾਰੀ ਦੇ ਅਸਥਾਨ ਤੇ ਔਰ 23 ਨੂੰ ਫਿਰ ਡੇਰਾ ਸਾਹਿਬ ਲਾਹੌਰ ਜਿੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ। 24 ਨਵੰਬਰ ਨੂੰ ਲਾਹੌਰ ਦੇ ਸਥਾਨਕ ਗੁਰਦੁਆਰਾ ਸਾਹਿਬ ਤੋਂ ਬਾਅਦ 25 ਨਵੰਬਰ ਨੂੰ ਕਰਤਾਰਪੁਰ ਸਾਹਿਬ ਇਹ ਜਥੇ ਜਾਣਗੇ ਤੇ 26 ਨਵੰਬਰ ਨੂੰ ਏਮਨਾਬਾਦ ਜਿੱਥੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਚੈਲੰਜ ਵੀ ਕੀਤਾ ਬਾਬਰ ਨੂੰ, ਚੱਕੀ ਵੀ ਪੀਸੀ ਔਰ ਇਤਿਹਾਸਕ ਗੁਰਦੁਆਰਾ। ਕੱਲ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਤੁਸੀਂ ਏਮਨਾਬਾਦ ਦਾ ਜ਼ਿਕਰ ਕੀਤਾ, ਮੈਂ ਏਮਨਾਬਾਦ ਤੋਂ ਔਰ 27 ਤਰੀਕ ਨੂੰ ਜਥੇ ਦੀ ਵਾਪਸੀ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਕੋਵਿਡ-19 ਦੇ ਚੱਲਦੇ ਆ ਇਹਨਾਂ ਲਗਭਗ 1.5 ਸਾਲ ਦੀ ਰੁਕਾਵਟ ਤੋਂ ਬਾਅਦ ਪਿਛਲੇ ਸਾਲ ਤਾਂ ਇਹ ਦਿਨ ਨਹੀਂ ਸੀ ਮਨਾਇਆ ਜਾ ਸਕਿਆ, ਇਸ ਵਾਰ ਜਿਹੜਾ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਏਗਾ। ਔਰ ਅਸੀਂ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ, ਕਿਉਂਕਿ ਲੋਕਲ ਵੀ ਸਿੰਧ ਤੋਂ, ਖੈਬਰ ਪਖਤੂਨਖਵਾ ਤੋਂ, ਪੰਜਾਬ ਤੋਂ ਆਲਮੋਸਟ 20 ਤੋਂ 25 ਹਜ਼ਾਰ ਦੀ ਗੈਦਰਿੰਗ ਹੁੰਦੀ ਹੈ ਨਾਰਮਲ ਟਾਈਮ 'ਚ। ਦੇਖੋ ਇਸ ਵਾਰ ਵੀ ਪਰ ਜਿਵੇਂ ਐਂਪਲ ਪ੍ਰਬੰਧ ਕੀਤੇ ਨੇ ਸੋ ਅਸੀਂ ਸ਼ੁਕਰਗੁਜ਼ਾਰ ਹੈ ਕਿ ਇਸ ਦਿਨ ਨੂੰ ਇਸ ਲੈਵਲ ਤੇ ਮਨਾਇਆ ਜਾਏ। ਅਸੀਂ ਕੱਲ ਜਿਹੜਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਵਿਚਾਰਿਆ ਸੀ ਔਰ ਸਾਡੇ ਇੱਕ ਬੜੇ ਪਿਆਰੇ ਵਿਊਅਰ ਨੇ ਉਹਨਾਂ ਨੇ ਅਜੀਤ ਖਟਰਾ ਉਹਨਾਂ ਨੇ ਲਿਖਿਆ ਕਿ ਆਈ ਲਿਸਨ ਯੂਰ ਪ੍ਰੋਗਰਾਮ ਐਵਰੀ ਡੇ, ਯੂ ਆਰ ਬਲੈਸਡ ਵਿਦ ਗੁਰੂ ਜੀ's ਕਿਰਪਾ, ਕੈਨ ਯੂ ਪਲੀਜ਼ ਸਟਾਰਟ ਗੁਰਬਾਣੀ ਵਿਆਖਿਆ ਫਰੋਮ ਜਪਜੀ ਸਾਹਿਬ or first do Vyakhya of all Nitrem Banis, because in these days all Gurbani Vyakhyakas expressing their own thoughts in the name of Gurbani Vyakhya, but you stick to only Gurbani. Vaheguruji, if possible, please consider my request. नहीं, उन्होंने कहा कि the only Gurbani, if possible, please consider my request। और ਇਹ ਜਿਵੇਂ ਮੈਂ ਕਿਹਾ ਵਿਸਤਾਰ ਅਜੀਤ ਖਟੜਾ ਜੀ ਦੀ ਲਿਖਤ ਹੈ। ਖਟੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ ਵੀ ਔਰ ਤੁਹਾਨੂੰ ਸਾਡਾ ਇਹ ਰੂਹਾਨੀਅਤ ਵਾਲਾ ਸੈਗਮੈਂਟ ਪਸੰਦ ਆਉਂਦਾ ਹੈ। ਅਸੀਂ ਤਾਂ ਇੱਕ ਪਿਆਸੀ ਰੂਹ ਵਾਂਗ ਆਪ ਸੱਚ ਦੀ ਭਾਲ 'ਚ ਭਟਕ ਰਹੇ ਹਾਂ। ਗੁਰਬਾਣੀ ਸਕੂਨ ਦਿੰਦੀ ਹੈ ਔਰ ਜਦੋਂ ਮੈਂ ਨਿਤਨੇਮ ਜਾਂ ਜਪਜੀ ਸਾਹਿਬ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਨੇ ਉਹਦੇ ਤੋਂ ਪਹਿਲਾਂ ਹੀ ਦੂਜਾ ਸੀ, ਕਿਉਂਕਿ ਬਹੁਤ ਵਾਰ ਮੈਂ ਵੱਡੇ ਆਪਣੇ ਬਜ਼ੁਰਗਾਂ ਤੋਂ ਵੀ ਸਿਆਣੇ ਔਰ ਜਿਹੜੇ ਰੱਬੀ ਨਾਮ ਨਾਲ ਜੁੜੇ ਹੋਏ ਲੋਕ ਇਹ ਵੀ ਸੁਣਦੇ ਰਹੇ ਕਿ ਭਾਈ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਜੇ ਤੱਤ ਸਾਰ ਹੈ ਤੇ ਉਹ ਜਪਜੀ ਸਾਹਿਬ ਹੈ ਤੇ ਸਾਰੇ ਜਪਜੀ ਸਾਹਿਬ ਦਾ ਜੇ ਸਿਮਟਿਆ ਰੂਪ ਹੈ ਤੇ ਉਹ ਮੂਲ ਮੰਤਰ ਹੈ। ਸੋ ਮੇਰੇ ਮਨ 'ਚ ਇਹ ਸੀ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਸ ਪਾਸੇ ਵੱਲ ਆਈਏ ਸਮਝਣ ਦੀ ਕੋਸ਼ਿਸ਼ ਕਰੀਏ, ਪਰ ਹੁਣ ਅਸੀਂ ਸ੍ਰੀ ਰਾਗ ਸ਼ੁਰੂ ਕੀਤਾ ਹੋਇਆ। ਪਰ ਮੈਂ ਇਹ ਤੁਹਾਡੀ ਬੇਨਤੀ ਨਹੀਂ, ਮੈਨੂੰ ਚੰਗਾ ਵੀ ਲੱਗਾ ਕਿ ਤੁਸੀਂ ਜਿਹੜਾ ਪਿਆਰ ਕਰਦੇ ਹੋ ਇਸ ਸਾਡੇ ਸੈਗਮੈਂਟ ਦੇ ਨਾਲ ਵੀ। ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਸ੍ਰੀ ਰਾਗ ਮੁਕੰਮਲ ਕਰਕੇ ਫਿਰ ਜ਼ਰੂਰ ਇਸ ਪਾਸੇ ਵੱਲ ਮੁੜਾਂਗੇ। ਔਰ ਅੱਜ ਦਾ ਸ਼ਬਦ ਵੀ ਥੋੜਾ ਜਿਹਾ ਲੰਬਾ ਹੈ। ਸ੍ਰੀ ਰਾਗ ਦੇ ਸ਼ਬਦ ਕੱਲ ਤਾਂ ਅਸੀਂ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਉਹਦੀ ਇੱਕ ਔਰ ਉਸੇ ਹੀ ਥਾਟ ਨੂੰ ਅੱਗੇ ਤੋਰਿਆ ਕਿ ਭਾਈ ਰੱਬ ਭੁੱਲੇ ਨਾ, ਹਰ ਚੀਜ਼ ਦੇ ਹੁੰਦੇ ਆ। ਅੱਜ ਦਾ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ। ਜਿਵੇਂ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ, ਇਹ ਇੱਕ ਤੁਕ ਬਾਰ-ਬਾਰ ਰਿਪੀਟ ਹੁੰਦੀ ਸੀ। ਅੱਜ ਵੀ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ, ਕਿ ਹੇ ਵਾਹਿਗੁਰੂ, ਹੇ ਰੱਬ, ਕੋਈ ਤੇਰੀ ਕੀਮਤ ਨਹੀਂ ਪਾ ਸਕਦਾ। ਮੈਂ ਜਿੰਨਾ ਮਰਜ਼ੀ ਤੇਰੇ ਗੁਣ ਗਾਇਨ ਕਰਾਂ। ਹੁਣ ਉਸ ਡਿਸਪਲਿਨ ਦੀ ਗੱਲ ਕੀਤੀ ਕਿ ਭਾਵੇਂ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ ਔਰ ਮੈਂ ਜਿਹੜਾ ਹਰ ਚੀਜ਼ ਹਵਾ ਜਿਹੜੀ ਆ ਉਹ ਮੇਰੀ ਖੁਰਾਕ ਬਣ ਜਾਏ ਔਰ ਜਿਹੜਾ
ਪਵਨ ਪੀਨ ਪਿਆਓ ਔਰ ਇਹੀ ਮੇਰੀ ਖੁਰਾਕ ਹੋਏ। ਔਰ ਜਿਵੇਂ ਯੋਗੀ ਲੋਕ ਪਹਾੜਾਂ 'ਚ ਰਹਿੰਦੇ ਨੇ ਤੇ ਉਹ ਗੁਫਾਵਾਂ 'ਚ ਰਹਿੰਦੇ ਨੇ। ਗੁਫਾ ਦਾ ਮਤਲਬ ਇੱਕ ਤਾਂ ਜਾਨਵਰਾਂ ਤੋਂ ਬਚਾਅ ਹੁੰਦਾ ਹੈ, ਇੱਕ ਸੂਰਜ ਔਰ ਦੂਸਰੇ ਤੋਂ ਬਚਾਅ, ਕਿ ਵੀ ਮੈਂ ਇਸ ਕਿਸਮ ਦੇ ਜੇ ਪੈਨਾਸ ਦੇ ਵਿੱਚ ਵੀ ਚਲਾ ਜਾ ਕਿ ਚੰਦਰਮਾ ਔਰ ਸੂਰਜ ਨਜ਼ਰ ਹੀ ਨਾ ਆਏ, ਗੁਫਾਵਾਂ ਦੇ ਵਿੱਚ ਰਹਿਣ ਵਾਲਾ ਹੋਏ, ਸੁਪਨੇ ਸੌਣ ਨਾ ਥਾਓ, ਕਿ ਇਹ ਜਿਹੜਾ ਮੈਂ ਨੀਂਦ ਵੀ, ਕਿਉਂਕਿ ਯੋਗੀਆਂ ਦਾ ਇਹ ਵੀ ਹੁੰਦਾ ਨੀਂਦ ਨੂੰ ਮਾਰ ਲੈਣਾ, ਕਿ ਮੈਂ ਈਵਨ ਸੁਪਨੇ 'ਚ ਵੀ ਨੀਂਦ ਨਾ ਦੇਖਾਂ। ਨਹੀਂ ਤਾਂ ਨੀਂਦ ਅਸੀਂ ਸੁਪਨੇ ਦੇਖਦੇ ਹਾਂ, ਇੱਥੇ ਮੈਂ ਸੁਪਨੇ 'ਚ ਵੀ ਨੀਂਦ ਨਾ ਦੇਖਾਂ। ਪਰ ਤੇਰਾ ਨਾਂ ਇੰਨਾ ਵੱਡਾ ਹੈ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਮੈਂ ਤੇਰੇ ਨਾਂ ਨੂੰ ਕਿਵੇਂ ਬਿਆਨ ਸਕਦਾ। ਫਿਰ ਉਹਨਾਂ ਫਰਮਾਇਆ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ। ਕਿ ਉਹ ਵਾਹਿਗੁਰੂ, ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਸਥਿਤ ਹੈ ਔਰ ਬਾਰ-ਬਾਰ ਉਸ ਦੀਆਂ ਭਾਵੇਂ ਅਸੀਂ ਗੱਲਾਂ ਕਰੀਏ, ਕਹਾਣੀਆਂ ਕਹੀਏ, ਸੁਣ ਸੁਣ ਆਖਣ ਆਖਣਾ, ਜਿੰਨੀ ਮਰਜ਼ੀ ਉਸ ਦੀ ਸਿਫਤ ਕਰੀਏ, ਹੇ ਵਾਹਿਗੁਰੂ, ਫਿਰ ਵੀ ਮੇਰੇ ਅੰਦਰ ਤੇਰੇ ਗੁਣ ਗਾਇਨ ਦੀ ਜਿਹੜੀ ਚੰਨ ਹੈ, ਚਾਹਤ ਹੈ, ਉਹ ਕਾਇਮ ਰਹੇ। ਜੇ ਭਾਵੈ ਕਰੇ ਤਮਾ ਹੁੰਦੀ ਹੈ ਕਿ ਮੇਰੇ ਅੰਦਰ ਉਹ ਡਿਜ਼ਾਇਰ ਰਹੇ ਕਿ ਮੈਂ ਬਾਰ-ਬਾਰ ਤੇਰੇ ਗੁਣ ਗਾਣੇ ਨੇ। ਕੁੱਸਾ ਕਟਿਆ ਵਾਰ-ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀ ਹੈ, ਭਰਮ ਭਸਮ ਸੇਤੀ ਰਲ ਜਾਓ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਹੁਣ ਇਹਦੇ 'ਚ ਜਿਵੇਂ ਬਨਾਰਸ ਦੇ ਵਿੱਚ ਇੱਕ ਆਰਾ ਰੱਖਿਆ ਹੋਇਆ ਸੀ, ਜਿਸ ਆਰੇ ਥੱਲੇ ਜਾ ਕੇ ਬਾਹਮਣਾਂ ਨੇ ਕਿਹਾ ਸੀ ਕਿ ਜਿਹੜਾ ਇਹਦੇ ਨਾਲ ਆਪਣੇ ਆਪ ਨੂੰ ਕਟਾ ਲਏਗਾ ਉਹਨੂੰ ਸਵਰਗ ਮਿਲੇਗਾ। ਹੁਣ ਗੁਰੂ ਸਾਹਿਬ ਫਰਮਾਉਂਦੇ ਨੇ, ਕੁੱਸਾ ਕਟਿਆ ਵਾਰ-ਵਾਰ, ਕਿ ਭਾਵੇਂ ਮੇਰੇ ਟੁਕੜੇ ਟੁਕੜੇ ਹੋ ਜਾਣ, ਜਿਵੇਂ ਉਹ ਸਾਰੇ ਬਾਰੇ ਹੀ ਫਿਰ ਕਬੀਰ ਸਾਹਿਬ ਨੇ ਫਰਮਾਇਆ ਸੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹਿ ਕਾਹੇ ਕੋ ਮਾਰੇ। ਕਿ ਮੈਨੂੰ ਇਹ ਕਰਵਤ ਨਹੀਂ ਚੰਗਾ ਲੱਗਦਾ ਜੇ ਤੂੰ ਮੇਰੇ ਨਾਲ ਨਹੀਂ ਹੈ, ਕਰਵਟ ਨਾ ਦੇ, ਮੈਂ ਇਸ ਆਰੇ ਨਾਲ ਚਰ ਜਾਵਾਂਗਾ ਔਰ ਕਦੇ ਮੇਰੇ ਤੋਂ ਦੂਰ ਨਾ ਹੋ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਵੇਂ ਤੁਸੀਂ ਆਪਣੇ ਆਪ ਟੁਕੜੇ ਟੁਕੜੇ ਕਰਾ ਲਓ, ਪੀਸਣ ਪੀਸਾ ਪਾਏ, ਔਰ ਬੇਸ਼ੱਕ ਤੁਸੀਂ ਜਿਵੇਂ ਚੱਕੀ ਦੇ ਵਿੱਚ ਪੀਸ ਕੇ ਕਣਕ ਜਿਹੜੀ ਹੈ ਉਹ ਆਟਾ ਬਣ ਜਾਂਦੀ, ਇਵੇਂ ਵੀ ਆਪਣੇ ਸਾਰੇ ਵਜੂਦ ਨੂੰ ਕਰ ਲਓ। ਅੱਗੀ ਸੇਤੀ ਜਾਲੀ ਹੈ, ਭਾਵੇਂ ਅੱਗ ਦੇ ਨਾਲ ਆਪਣੇ ਆਪ ਨੂੰ ਸਾੜ ਲਓ, ਭਸਮ ਸੇਤੀ ਰਲ ਜਾਓ, ਭਾਵੇਂ ਸਵਾਹ ਬਣ ਜਾਓ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾ। ਫਿਰ ਵੀ ਤੇਰੀ ਕੀਮਤ ਜਿਹੜੀ ਹੈ ਉਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਹੇ ਵਾਹਿਗੁਰੂ, ਇਸ ਸਾਰੇ ਚੋਂ ਵੀ ਜੇ ਤੂੰ ਭੁੱਲ ਜਾਏ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਨਹੀਂ ਹੈ। ਅਲਟੀਮੇਟਲੀ ਤੇਰੀ ਯਾਦ ਹੀ ਪੰਖੀ ਹੋਏ ਕਿ ਜੇ ਭਾਵਾਂ ਸਹਿ ਅਸਮਾਨੀ ਜਾਓ, ਨਦਰੀ ਕਿਸੇ ਨਾ ਆਵੋ, ਨਾ ਕਿਛ ਪੀਆਂ ਨਾ ਖਾਓ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾ। ਕਿ ਮੈਂ ਬੇਸ਼ੱਕ ਪੰਛੀ ਬਣ ਜਾ, 100 ਅਸਮਾਨਾਂ ਦੇ ਉੱਤੇ ਉਡਾਰੀਆਂ ਮਾਰਾਂ, ਕਿਸੇ ਦੀ ਨਜ਼ਰ 'ਚ ਮੈਂ ਨਾ ਪਵਾਂ ਔਰ ਕੋਈ ਵੀ ਮੈਂ ਭੁੱਖਾ ਪਿਆਸਾ ਰਹਿ ਲਾਂ, ਪਰ ਜੇ ਤੂੰ ਨਹੀਂ ਹੈ ਮੇਰੇ ਨਾਲ, ਭੀ ਤੇਰੀ ਕੀਮਤ ਨਾ ਪਵੇ। ਕਿ ਜੇ ਹੇ ਵਾਹਿਗੁਰੂ ਤੂੰ ਨਹੀਂ ਹੈ, ਮੈਂ ਤੇਰਾ ਨਾਂ ਨਹੀਂ ਜਪਦਾ, ਤੇ ਇਹ ਸਾਰੀ ਪ੍ਰੋਸੈਸ, ਇਸ ਲੈਵਲ ਦੇ ਜਿਹੜੇ ਗੁਣ ਹੋਣੇ ਨੇ ਉਹ ਵੀ ਵਿਅਰਥ ਨੇ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੈ ਭਾਓ, ਮਸੂ ਤੋਟ ਨਾ ਆਵੇ, ਲੇਖਣ ਪੌਣ ਚਲਾਓ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਹੁਣ ਲਰਨਡ ਲੋਕ, ਵਿਦਵਾਨ, ਨਾਨਕ ਕਾਗਦ ਲਖ ਮਣਾ, ਕਿ ਲੱਖਾਂ ਮਣ ਕਾਗਜ਼ ਹੋਣ, ਪੜ ਪੜ ਕੀਚੈ ਭਾਓ, ਤੁਸੀਂ ਉਹਨਾਂ ਨੂੰ ਪੜ ਪੜ ਕੇ ਜਿਹੜਾ ਉਹ ਕਹੋ ਜੀ ਅਸੀਂ ਆਪਣੇ ਅੰਦਰ ਪਿਆਰ ਪੈਦਾ ਕਰ ਲਿਆ ਹੈ, ਤੁਹਾਡੇ ਅੰਦਰ ਜਿਹੜੀ ਹੈ ਉਹ ਮੁਹੱਬਤ ਆਈ ਹੈ। ਮਸੂ ਤੋਟ ਨਾ ਆਵੇ, ਮਸੂ ਹੁੰਦਾ ਸਿਆਹੀ, ਕਲਮ ਦੇ ਨਾਲ ਜੋ ਤੁਸੀਂ ਲਿਖਦੇ ਹੋ, ਕਿ ਭਾਈ ਇੰਨਾ ਉਹ ਰੱਬ ਵੱਡਾ ਹੈ ਕਿ ਭਾਈ ਤੁਸੀਂ ਲਿਖੀ ਜਾਓ, ਕਿਤਾਬਾਂ ਭਾਓ ਦੇ ਵਿੱਚ ਲਿਆਉਣ ਲਈ ਆਪਣੇ ਆਪ ਨੂੰ ਪੜ੍ਹੀ ਜਾਓ, ਉਸ ਸਿਆਹੀ ਦੀ ਵੀ ਤੋਟ ਨਾ ਆਵੇ, ਲੇਖਣ ਪਾਉਣ ਜਲਾਓ, ਔਰ ਤੁਹਾਡਾ ਜਿਹੜਾ ਪੈਨ ਹੈ ਉਹ ਹਵਾ ਦੀ ਗਤੀ ਦੇ ਨਾਲ ਚੱਲੇ, ਹਵਾ ਦੀ ਸਪੀਡ ਨਾਲ ਚੱਲੇ, ਪਰ ਫਿਰ ਵੀ ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਕਿ ਇਸ ਸਭ ਕਰਨ ਦੇ ਬਾਵਜੂਦ ਹੈ ਵਾਹਿਗੁਰੂ ਕੋਈ ਤੁਹਾਡੀ ਮਹਾਨਤਾ ਤੱਕ, ਤੁਹਾਡੀ ਗ੍ਰੇਟਨੈਸ ਤੱਕ ਨਹੀਂ ਪਹੁੰਚ ਸਕਦਾ।
ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਦਾ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।